स्वागत है। सत श्री अकाल जी जी शुक्रिया जी साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧਾਈਆਂ ਜੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਚ ਲੋਕੇਸ਼ਨ। ਕਾਲ ਨਿਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ 12559 374 4541। ਟੇਕਿਆਣਾ ਇਮੀਗ੍ਰੇਸ਼ਨ ਲਾਅ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਇੱਥੋਂ ਹੀ ਸ਼ੁਰੂ ਕਰਦੇ ਹਾਂ ਜੀ। ਆਖਿਰਕਾਰ ਜਿੱਤੇ ਖੇਤਾਂ ਦੇ ਪੁੱਤ। ਸੋ ਸਾਲ ਭਰ ਹੋ ਗਿਆ ਸੀਗਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠਿਆਂ ਨੂੰ, ਮੋਦੀ ਨੂੰ ਆਖਰ ਝੁਕਣਾ ਪਿਆ। ਕਾਲੇ ਖੇਤੀ ਕਾਨੂੰਨ ਵਾਪਸ। ਜੀ 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 ਦੇਖੋ, ਉਹ ਗਾਣਾ ਸੀਗਾ ਨਾ, ਅੱਜ ਦਿਨ ਖੁਸ਼ੀਆਂ ਦਾ ਚੜਿਆ ਬਈ, ਅੱਜ ਦਿਨ ਖੁਸ਼ੀਆਂ ਦਾ ਚੜਿਆ। ਵਾਕਿਆ ਹੀ ਖੁਸ਼ੀਆਂ ਦਾ ਦਿਨ ਆ। ਕਿਉਂਕਿ ਦੇਖੋ, ਪਹਿਲਾਂ ਇਹ ਖਬਰ ਆਈ ਕਰਤਾਰਪੁਰ ਸਾਹਿਬ ਕੋਰੀਡੋਰ ਦੁਬਾਰਾ ਖੋਲਿਆ ਗਿਆ। ਉਹ ਖੁਸ਼ੀ ਸੀਗੀ, ਲੋਕ ਆਸ਼ੀਸ਼ ਕਰ ਉੱਠੇ ਕਿ ਯਾਰ ਬਹੁਤ ਵਧੀਆ ਸੌਗਾਤ ਮਿਲ ਗਈ ਆ। ਪਰ ਅੱਜ ਜਦੋਂ ਤੜਕੇ ਉੱਠਦੇ ਸਾਰ, ਮਤਲਬ ਕਿ ਹਾਲੇ ਬਹੁਤੇ ਲੋਕ ਉੱਠੇ ਵੀ ਨਹੀਂ ਹੋਣੇ, ਜੇ ਉੱਠੇ ਆ ਤਾਂ ਉਹਨਾਂ ਨੇ ਚਾਹ ਪਾਣੀ ਮਸੀਂ ਪੀਤਾ ਹੋਏਗਾ, ਹਾਲੇ ਦਿਨਚਰਿਆ ਜਿਹੜੀ ਆ ਉਹ ਆਪਣੀ ਸ਼ੁਰੂ ਨਹੀਂ ਕੀਤੀ ਹੋਏਗੀ। ਤਾਂ ਜਿਵੇਂ ਹੀ ਪੀਐਮਓ ਨੇ ਇੱਕ ਟਵੀਟ ਕੀਤਾ ਕਿ ਨਰਿੰਦਰ ਮੋਦੀ ਜੀ ਰਾਸ਼ਟਰ ਨੂੰ ਸੰਬੋਧਨ ਕਰਨ ਆ ਰਹੇ ਆ, ਮਤਲਬ ਕਿ ਦੇਸ਼ ਨੂੰ ਸੰਬੋਧਨ ਕਰਨਗੇ, ਤਾਂ ਕਿਤੇ ਨਾ ਕਿਤੇ ਇੱਕ ਚੀਜ਼ ਜਿਹੜੀ ਸੀਗੀ ਉਹ ਥੋੜੀ ਜਿਹੀ ਕਿਆਸ ਦੇ ਦਾਇਰੇ ਚ ਆਉਂਦੀ ਸੀਗੀ ਕਿ ਮੋਦੀ ਸਾਹਿਬ ਹੋ ਸਕਦਾ ਹੈ ਸਿੱਖਾਂ ਵਾਸਤੇ ਕੋਈ ਗੱਲ ਕਰਨ ਜਾਂ ਕਿਸਾਨੀ ਵਾਸਤੇ ਕੋਈ ਗੱਲ ਕਰਨ। ਪਰ ਇੰਨੀ ਜ਼ਿਆਦਾ ਕਿਆਸਰ ਆਈ, ਸ਼ਾਇਦ ਹੀ ਕਿਸੇ ਨੇ ਲਾਈ ਹੋਏਗੀ ਕਿ ਹਾਂ ਭਾਈ ਕਿਸਾਨਾਂ ਦੇ ਮੁੱਦੇ ਤੇ ਇਹ ਇੱਕ ਬਹੁਤ ਵੱਡਾ ਫੈਸਲਾ ਲੈਣ ਜਾ ਰਿਹਾ। ਹਾਲਾਂਕਿ ਕੁਝ ਕੁ ਗੱਲ ਜਿਹੜੀ ਹੈ ਨਾ ਖੁੜਕੀ ਜ਼ਰੂਰ ਸੀਗੀ ਕਿ ਹੋ ਸਕਦਾ ਹੈ ਕਿਸਾਨੀ ਮੁਤਲਕ ਕੋਈ ਨਾ ਕੋਈ ਫੈਸਲਾ ਕਰ ਲੈਣ, ਪਰ ਇਹ ਜਿਵੇਂ ਤੁਹਾਨੂੰ ਪਤਾ ਹੀ ਆ ਬਹੁਤ ਤਗੜਾ ਸਰਪ੍ਰਾਈਜ਼ ਦਿੰਦੇ ਨੇ ਹਮੇਸ਼ਾ। ਅੱਜ ਵੀ ਇਹਨਾਂ ਨੇ, ਜੇ ਤੁਸੀਂ ਦੇਖੋਗੇ, ਮੋਦੀ ਸਾਹਿਬ ਦੀ ਜਿਹੜੀ ਸਪੀਚ ਸੀ ਰਾਜ ਕਰਨਵੀਰ ਸਿੰਘ ਜੀ, ਉਹ 18 ਮਿੰਟ ਦੀ ਸੀ। ਸਪੀਚ ਦੇ ਵਿੱਚ ਕੁੱਲ 1430 ਸ਼ਬਦ ਬੋਲੇ ਗਏ। 1430 ਸ਼ਬਦਾਂ ਦੇ ਵਿੱਚੋਂ 1067 ਸ਼ਬਦ ਕਹਿ ਲਓ ਕਿ ਖੇਤੀ ਕਾਨੂੰਨ ਵਾਪਸੀ ਦੀ ਭੂਮਿਕਾ ਬਣਨ ਵਿੱਚ ਸਨ, ਔਰ 19 ਸ਼ਬਦਾਂ ਦੇ ਵਿੱਚ ਐਲਾਨ ਕਰ ਦਿੱਤਾ ਗਿਆ। 19 ਸ਼ਬਦਾਂ ਦੇ ਵਿੱਚ ਜਸਟ। ਤਾਂ ਇਹ ਇੱਕ ਕਹਿ ਲਓ ਕਿ ਐਸਾ ਐਲਾਨ ਸੀ ਜਿਹੜਾ 19 ਸ਼ਬਦਾਂ ਦਾ ਸੀਗਾ, ਪਰ ਉਹਦਾ ਅਹਿਸਾਸ ਔਰ ਉਸ ਤੋਂ ਬਾਅਦ ਜੇ ਮਾਹੌਲ ਬਣਨੇ ਦੀ ਗੱਲ ਕਰੀਏ ਕਿ ਮਾਹੌਲ ਕੈਸਾ ਵੱਜ ਗਿਆ, ਉਹ ਪਰੇ ਦੀਆਂ ਗੱਲਾਂ ਉਹ ਬਾਅਦ ਚ ਆਪਾਂ ਕਰ ਲੈਂਦੇ ਹਾਂ। ਖੈਰ, ਅੱਜ ਵੀ ਉੱਥੇ ਇੱਕ ਡੈਥ ਹੋ ਗਈ। ਸ੍ਰੀ ਮੁਕਤਸਰ ਸਾਹਿਬ ਦੇ ਨਾਲ ਹੀ ਇੱਕ ਪਿੰਡ ਹੈ ਬਹੁਤ ਵੱਡਾ, ਨੰਦਗੜ੍ਹ ਪਿੰਡ ਦੇ ਕਿਸਾਨ ਜਿਹੜੇ ਸੀ ਉਹ ਟਿਕਰੀ ਬਾਰਡਰ ਤੇ ਅੱਜ ਵੀ ਆਪਣੇ ਪ੍ਰਾਣ ਤਿਆਗ ਗਿਆ। ਮਤਲਬ ਕਿ ਇਸ ਸੰਘਰਸ਼ ਦੇ ਵਿੱਚ ਜੋ ਪ੍ਰਾਣਾਂ ਦੀ ਆਹੂਤੀ ਦਾ ਦੌਰ ਚੱਲਿਆ ਉਹ ਅੱਜ ਵੀ ਰੁਕਿਆ ਨਹੀਂ। ਤਾਂ ਖੈਰ, ਪ੍ਰਧਾਨ ਮੰਤਰੀ ਮੋਦੀ ਦਾ ਐਲਾਨ ਜਿਹੜਾ ਹੋਇਆ ਉਹ ਕੁਝ ਇਸ ਤਰ੍ਹਾਂ ਸੀ ਕਿ ਉਹਨਾਂ ਨੇ ਪਹਿਲਾਂ ਕਹਿ ਲਓ ਕਿ ਆਪਣੇ ਭਾਸ਼ਣ ਦੇ ਵਿੱਚ ਮੁੱਢ ਬੰਨਿਆ, ਜਿਸ ਤਰ੍ਹਾਂ ਤੁਹਾਨੂੰ ਪਤਾ ਉਹਨਾਂ ਦਾ ਇੱਕ ਅੰਦਾਜ਼ੇ ਬਿਆਨ ਹੈ, ਉਹ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਸੰਵਾਦ ਕਰਦੇ ਆ ਉਹ ਭੂਮਿਕਾ ਬਣਦੇ ਨੇ, ਪਹਿਲਾਂ ਰੰਗ ਚ ਆਉਂਦੇ ਨੇ ਔਰ ਸਾਰਾ ਮਤਲਬ ਕਿ ਜੋ ਪ੍ਰਸੰਗ ਹੁੰਦਾ ਹੈ ਉਹਨੂੰ ਖੋਲਦੇ ਨੇ। ਉਹਨਾਂ ਨੇ ਪਹਿਲਾਂ ਕਿਸਾਨੀ ਮੁੱਦਿਆਂ ਦੇ ਮੁਤਲਕ ਗੱਲ ਕੀਤੀ। ਦਿਲ ਦੇ ਵਿੱਚ ਕਿਤੇ ਨਾ ਕਿਤੇ ਧੜਕੂ ਜਿਹਾ ਸੀਗਾ ਕਿ ਕੀ ਕਰਨ ਜਾ ਰਹੇ ਆ। ਯਕਦਮ ਮੋੜਾ ਕੱਟਦੇ ਨੇ, ਕਹਿੰਦੇ ਕਿ ਅਸੀਂ ਸਾਰਾ ਕੁਝ ਕਿਸਾਨਾਂ ਦੇ ਫਾਇਦੇ ਵਾਸਤੇ ਕੀਤਾ ਸੀਗਾ। ਹੋ ਸਕਦਾ ਸਾਡੀ ਤਪੱਸਿਆ ਚ ਕਿਤੇ ਕਮੀ ਰਹਿ ਗਈ ਹੋਵੇ, ਮੈਂ ਮਾਫੀ ਮੰਗਦਾ। ਔਰ ਫਸਟ ਟਾਈਮ ਹੋਏਗਾ ਜਦੋਂ ਡਾਇਰੈਕਟਲੀ ਉਹਨਾਂ ਨੇ ਮਾਫੀ ਮੰਗੀ ਆ, ਮੈਂ ਮਾਫੀ ਮੰਗਦਾ। ਅਤੇ ਇਹ ਜਿਹੜੇ 3 ਖੇਤੀ ਕਾਨੂੰਨ ਸੀ ਜੋ ਅਸੀਂ ਕਿਸਾਨਾਂ ਦੀ ਭਲਾਈ ਵਾਸਤੇ ਲਿਆਂਦੇ ਸੀ, ਪਰ ਕਿਸਾਨਾਂ ਦਾ ਇੱਕ ਵਰਗ ਇਹਨਾਂ ਦਾ ਵਿਰੋਧ ਕਰ ਰਿਹਾ, ਮਤਲਬ ਕਿ ਉਹ ਨਹੀਂ ਮੰਨ ਰਿਹਾ ਜਾਂ ਅਸੀਂ ਉਹਨਾਂ ਨੂੰ ਸਮਝਾ ਨਹੀਂ ਪਾ ਰਹੇ, ਸੋ ਲਿਹਾਜ਼ਾ ਅਸੀਂ ਇਹ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰਨੇ। ਸੋ ਜਿਵੇਂ ਹੀ ਉਹਨਾਂ ਨੇ ਇਹ ਵਾਕ ਪੂਰਾ ਕੀਤਾ, ਜਿਵੇਂ ਹੀ ਲੋਕਾਂ ਦੇ ਕੰਨਾਂ 'ਚ
ਇਹ ਵਾਕ ਪਿਆ ਉਸ ਤੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਮਿੱਤਰਾਂ ਦੀ ਹੋ ਗਈ ਬੱਲੇ ਬੱਲੇ। ਫਿਰ ਹੂੰ। ਬਾਜ਼ਾਰਾਂ ਦੇ ਵਿੱਚ ਲੱਡੂ ਸੀ, ਫਿਰ ਯਾਰਾਂ ਦੇ ਵਿੱਚ ਲੱਡੂ ਸੀ, ਫਿਰ ਮਹਿਫਲਾਂ ਦੇ ਵਿੱਚ ਲੱਡੂ ਸੀ, ਫਿਰ ਮੈਂ ਕਹਿੰਦਾ ਕਿ ਘਰ ਦੇ ਚੌਂਕੇ ਚੁੱਲ੍ਹੇ ਤੁਹਾਨੂੰ ਪਤਾ ਹੀ ਹੈ ਨਾ, ਜਿਸ ਤਰ੍ਹਾਂ ਸੁਹਾਣੀਆਂ ਕੰਮ ਕਰਦੀਆਂ, ਬੀਬੀਆਂ ਤੱਕ ਵਧਾਈਆਂ ਦੇ ਰਹੀਆਂ ਸੀ, ਨੀ ਮੋਦੀ ਹਾਰ ਗਿਆ, ਨੀ ਮੋਦੀ ਹਾਰ ਗਿਆ। ਹੂੰ। ਸੋ ਇਹ ਐਸਾ ਮਾਹੌਲ ਸੀ, ਐਸਾ ਰੰਗ ਸੀ ਅੱਜ ਫਿਜ਼ਾ ਦਾ। ਖੈਰ, ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਜੋ ਐਲਾਨ ਕੀਤਾ, ਉਸ ਤੋਂ ਬਾਅਦ ਇਹ ਵੀ ਆਖਿਆ ਕਿ ਐਮਐਸਪੀ ਤੇ ਇੱਕ ਕਮੇਟੀ ਬਣਾਈ ਜਾਏਗੀ। ਮਤਲਬ ਕਿ ਐਮਐਸਪੀ ਦਾ ਇਹਨਾਂ ਨੇ ਕੋਈ ਗਾਰੰਟੀ ਵਾਲਾ ਐਲਾਨ ਨਹੀਂ ਕੀਤਾ, ਬਟ ਇਹ ਜ਼ਰੂਰ ਕਹਿ ਦਿੱਤਾ ਕਿ ਅਸੀਂ ਇਹਦੇ ਤੇ ਕਮੇਟੀ ਬਣਾਵਾਂਗੇ। ਸੋ ਦੂਸਰੇ ਪਾਸੇ ਜੇ ਆਪਾਂ ਦੇਖੀਏ ਕਿ ਨੈਸ਼ਨਲ ਫਿਗਰ ਨੇ ਜਿਹੜੇ ਰਾਜਨੀਤੀ ਦੇ ਵਿੱਚ, ਉਹਨਾਂ ਦਾ ਕੀ ਰਿਐਕਸ਼ਨ ਸੀ, ਉਹ ਜਾਣਨਾ ਬਹੁਤ ਜ਼ਰੂਰੀ ਹੈ। ਤਾਂ ਉਹਦੇ ਵਿੱਚ ਸੋਨੀਆ ਗਾਂਧੀ ਜੀ ਦਾ ਬਿਆਨ ਆਇਆ, ਉਹਨਾਂ ਆਖਿਆ ਕਿ ਅੱਜ 700 ਤੋਂ ਵੱਧ ਕਿਸਾਨ ਪਰਿਵਾਰਾਂ ਦੀਆਂ ਕੁਰਬਾਨੀਆਂ, ਜਿਨ੍ਹਾਂ ਦੇ ਮੈਂਬਰਾਂ ਨੇ ਇਨਸਾਫ ਲਈ ਇਸ ਸੰਘਰਸ਼ 'ਚ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਸਨ, ਉਹਨਾਂ ਦਾ ਮੁੱਲ ਪੈ ਗਿਆ। ਅੱਜ ਸੱਚ, ਨਿਆਂ ਅਤੇ ਅਹਿੰਸਾ ਦੀ ਜਿੱਤ ਹੋਈ ਆ। ਰਾਹੁਲ ਗਾਂਧੀ ਉਹਨਾਂ ਦੇ ਸੁਪੁੱਤਰ ਨੇ, ਫਰਜ਼ੰਦ ਨੇ, ਜਿਨ੍ਹਾਂ ਨੇ ਵੈਸੇ ਇੱਕ ਭਵਿੱਖਬਾਣੀ ਕੀਤੀ ਸੀ ਕਿ ਅੱਜ ਬੈਰੀਕੇਡ ਹਟੇ ਨਹੀਂ, ਜਦੋਂ ਬੈਰੀਕੇਡ ਇਹਨਾਂ ਨੇ ਚੱਕੇ ਸੀ, ਬਹੁਤ ਜਲਦੀ ਮਤਲਬ ਕਿ ਇਹਨਾਂ ਦੀ ਸ਼ਿਕਸਤ ਵੀ ਹੋਏਗੀ। ਖੈਰ, ਉਹ ਭਵਿੱਖਬਾਣੀ ਸੱਚ ਹੋਈ। ਵੈਸੇ ਰਾਹੁਲ ਗਾਂਧੀ ਦੀਆਂ ਕਈ ਭਵਿੱਖਬਾਣੀਆਂ ਸੱਚ ਹੋਈਆਂ, ਹਾਲਾਂਕਿ ਨਾਮ ਉਹਨਾਂ ਦਾ ਜਿਹੜਾ ਇਹਨਾਂ ਨੇ ਪਕਾਇਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ। ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਅਨਿਆਂ ਦੇ ਖਿਲਾਫ ਜਿਹੜੀ ਲੜਾਈ ਸੀਗੀ, ਇਹਦੇ ਵਿੱਚ ਜਿੱਤ ਹੋਈ ਆ ਕਿਸਾਨਾਂ ਦੀ, ਜਿੱਤ ਮੁਬਾਰਕ ਹੋਵੇ। ਓਵੈਸੀ ਬੋਲੇ ਆ ਕਿ ਮੋਦੀ ਦੇ ਹੰਕਾਰ ਨੇ 700 ਕਿਸਾਨਾਂ ਦੀ ਜਾਨ ਲੈ ਲਈ। ਸੜਕ ਤੇ ਉਤਰੀ ਜਨਤਾ ਜਦੋਂ, ਤਾਂ ਫਿਰ ਇਹ ਡਰ ਗਏ, ਖੌਫਜ਼ਦਾ ਹੋ ਗਏ, ਪੈਰ ਇਹਨਾਂ ਨੇ ਪਛਾੜੀ ਮੋੜ ਲਏ ਆ। ਅਖਿਲੇਸ਼ ਯਾਦਵ ਕਹਿੰਦੇ ਆ ਕਿ ਇਹ ਅਹੰਕਾਰ ਦੀ ਹਾਰ ਆ, ਹੰਕਾਰ ਦੀ ਹਾਰ ਆ, ਇਹ ਝੂਠੀ ਮਾਫੀ ਕਿਸੇ ਕੰਮ ਨਹੀਂ ਆਏ। ਹੂੰ। ਮਾਇਆਵਤੀ ਕਹਿੰਦੇ ਨੇ, ਬੀਬੀ ਮਾਇਆਵਤੀ ਕਹਿੰਦੇ ਕਿ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਦਦ ਵੀ ਦੇਵੇ ਸਰਕਾਰ, ਮਤਲਬ ਕਿ ਉਹਨਾਂ ਨੂੰ ਮੁਆਵਜ਼ੇ ਦਾ ਐਲਾਨ ਕਰੇ। ਪੀ ਚਿਦੰਬਰਮ ਬੋਲ ਰਹੇ ਨੇ, ਉਹ ਕਹਿੰਦੇ ਕਿ ਜੋ ਲੋਕਤਾਂਤਰਿਕ ਵਿਰੋਧ ਤੋਂ ਹਾਸਲ ਨਹੀਂ ਕੀਤਾ ਜਾ ਸਕਦਾ, ਉਹ ਆਉਣ ਵਾਲੇ ਇਲੈਕਸ਼ਨਾਂ ਦੇ ਡਰ ਤੋਂ ਹਾਸਲ ਕੀਤਾ ਜਾ ਸਕਦਾ। ਬੜੀ ਗੁੱਝੀ ਉਹਨਾਂ ਦੀ ਤਨਜ਼ ਸੀਗੀ ਇਸ ਮਾਮਲੇ 'ਚ। ਖੇਤੀ ਮੰਤਰੀ ਨਰਿੰਦਰ ਤੋਮਰ ਵੀ ਬੋਲੇ, ਕਹਿੰਦੇ 7 ਸਾਲਾਂ ਦੇ ਵਿੱਚ ਕਿਸਾਨਾਂ ਲਈ ਢੇਰ ਸਾਰੀਆਂ ਸਕੀਮਾਂ ਲਿਆਂਦੀਆਂ ਸਰਕਾਰ। ਮਤਲਬ ਕਿ ਉਹ ਹਾਲੇ ਵੀ ਕਹਿ ਲਓ ਕਿ ਸਪਸ਼ਟ ਕਰ ਰਹੇ ਸਨ ਕਿ ਅਸੀਂ ਸਾਰਾ ਕੁਝ ਜਿਹੜਾ ਉਹ ਕਿਸਾਨਾਂ ਦੀ ਭਲਾਈ ਵਾਸਤੇ ਕੀਤਾ। ਤੇ ਹਾਲਾਂਕਿ ਉਹਨਾਂ ਨੇ ਤਕਰੀਬਨ ਨਰਿੰਦਰ ਮੋਦੀ ਜੀ ਦਾ ਭਾਸ਼ਣ ਹੀ ਕਾਪੀ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਹਨਾਂ ਦਾ ਆਪਣਾ ਇੱਕ ਰੋਲ ਹੁੰਦਾ, ਤੁਹਾਨੂੰ ਪਤਾ ਇਹੋ ਜਿਹੇ ਡਿਸੀਜਨਾਂ ਦੇ ਵਿੱਚ, ਇਹੋ ਜਿਹੇ ਫੈਸਲਿਆਂ ਦੇ ਵਿੱਚ, ਤਾਂ ਗ੍ਰਹਿ ਮੰਤਰੀ ਨੇ ਵੀ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਆ। ਉਹ ਕਹਿੰਦੇ ਆ ਕਿ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦਾ ਮੈਂ ਸਵਾਗਤ ਕਰਨਾ, ਤੇ ਉਹਨਾਂ ਦਾ ਕਦਮ ਜਿਹੜਾ ਹੈ, ਮਤਲਬ ਕਿ ਪ੍ਰਧਾਨ ਮੰਤਰੀ ਦਾ ਕਦਮ ਜਿਹੜਾ, ਉਹ ਇੱਕ ਕੁਸ਼ਲ ਰਾਜਨੇਤਾ ਦੀ ਪਹਿਚਾਨ ਹੈ। ਉਹ ਮਤਲਬ ਕਿ ਇਸ ਨੂੰ ਇੱਕ ਵਧੀਆ ਕੂਟਨੀਤੀ ਜਾਂ ਕਹਿ ਲਓ ਕਿ ਕੁਸ਼ਲ ਰਾਜਨੇਤਾ ਦੀ ਇੱਕ ਪਛਾਣ ਦੱਸ ਰਹੇ। ਪ੍ਰਿਯੰਕਾ ਗਾਂਧੀ ਬੋਲੇ ਆ, ਉਹ ਕਹਿੰਦੇ ਕਿ ਇਲੈਕਸ਼ਨ ਆਇਆ ਤਾਂ ਹੁਣ ਇਹ ਮਾਫੀ ਮੰਗਣ ਲੱਗ ਪਏ। ਸਤਿਆਪਾਲ ਮਾਲਿਕ ਜਿਹਦੇ ਮਗਾਧਿਆ ਦੇ ਰਾਜਪਾਲ ਨੇ, ਇਹਨਾਂ ਦੇ ਬਹੁਤ ਵੱਡੇ ਲੀਡਰ ਨੇ ਭਾਜਪਾ ਦੇ, ਉਹ ਕਹਿੰਦੇ ਕਿ ਮੈਂ ਕੱਲ ਵੀ ਕਿਸਾਨਾਂ ਦੇ ਨਾਲ ਸੀ, ਮੈਂ ਖੁੱਲ ਕੇ ਅੱਜ ਵੀ ਕਿਸਾਨਾਂ ਦੇ ਨਾਲ ਆ। ਪੀਐਮ ਦੇਰ ਆਏ ਦਰੁਸਤ ਆਏ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦਾ ਪ੍ਰਤੀਕਰਮ ਸੀ, ਉਹ ਕਹਿੰਦੇ ਕਿ ਅੱਜ ਦੇ ਦਿਨ ਵੱਡੀ ਖੁਸ਼ਖਬਰੀ ਮਿਲੀ ਆ, 3 ਕਾਨੂੰਨ ਰੱਦ ਹੋ ਗਏ ਆ, 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਉਹਨਾਂ ਦੀ ਸ਼ਹਾਦਤ ਅਮਰ ਰਹੇਗੀ। ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਯਾਦ ਰੱਖਣਗੀਆਂ ਕਿ ਕਿਸ ਤਰ੍ਹਾਂ ਇਸ ਦੇਸ਼ ਦੇ ਕਿਸਾਨਾਂ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਕਿਸਾਨ ਤੇ ਕਿਸਾਨੀ ਨੂੰ ਬਚਾਇਆ। ਮੇਰੇ ਦੇਸ਼ ਦੇ ਕਿਸਾਨ ਜਿਹੜੇ ਲੜ ਰਹੇ ਸੀ, ਉਹਨਾਂ ਨੂੰ ਮੇਰਾ ਪ੍ਰਣਾਮ। ਖੈਰ, ਜੇ ਆਪਾਂ ਪੰਜਾਬ ਦੇ ਲਿਹਾਜ਼ ਨਾਲ ਦੇਖੀਏ, ਪੰਜਾਬ ਦੇ ਪ੍ਰਪੇਖ ਚੋਂ ਦੇਖੀਏ, ਤਾਂ ਉਹ ਲੀਡਰ ਜਿਹੜੇ ਕਿ ਅਕਸਰ ਆਪਾਂ ਦੇਖਦੇ ਹੀ ਆ, ਸੁਰਖੀਆਂ 'ਚ ਰਹਿੰਦੇ ਆ, ਉਹਨਾਂ ਦੇ ਕੀ ਬਿਆਨ ਆਏ। ਪਰ ਉਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਰਾਕੇਸ਼ ਟਕੈਤ ਨੇ ਕੁਝ ਮਿੰਟਾਂ ਬਾਅਦ ਹੀ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਜਾਣ ਵਾਲੇ ਨਹੀਂ ਆ, ਅਸੀਂ ਜਾਣ ਵਾਲੇ ਨਹੀਂ ਆ, ਕਿਤੇ ਨਹੀਂ ਜਾਵਾਂਗੇ ਜਦ ਤੱਕ ਜਿੱਥੋਂ ਇਹ ਕਾਨੂੰਨ ਆਏ ਸੀ ਉੱਥੇ ਹੀ ਰੱਦ ਕਿਉਂ ਨਹੀਂ ਹੁੰਦੇ, ਉੱਥੇ ਜਿਹੜੇ ਦਫਨ ਨਹੀਂ ਹੁੰਦੇ, ਉਦੋਂ ਤੱਕ ਅਸੀਂ ਨਹੀਂ ਜਾਵਾਂਗੇ। ਨਾਲ ਉਹਨਾਂ ਨੇ ਕਿਹਾ ਕਿ ਮੁੱਦੇ ਹੋਰ ਵੀ ਆ, ਐਮਐਸਪੀ ਆ, ਬਿਜਲੀ ਸੋਧ ਬਿੱਲ ਆ, ਇੱਕ ਨਵਾਂ ਬੀਜ ਬਿੱਲ ਲੈ ਕੇ ਆ ਰਹੇ ਆ,
ਇਹ ਸਾਰੀਆਂ ਚੀਜ਼ਾਂ ਤੇ ਹਾਲੇ ਸਾਡੀ ਗੱਲਬਾਤ ਹੋਣੀ ਬਕਾਇਆ ਵਾ। ਇਧਰ ਰਾਜੇਵਾਲ ਜੀ ਵੀ ਬੋਲ ਰਹੇ ਸੀ, ਉਹ ਕਹਿੰਦੇ ਕਿ ਜਦੋਂ ਤੱਕ ਸੰਸਦ ਵਿੱਚ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਮੋਰਚਾ ਜਿਹੜਾ ਉਹ ਜਾਰੀ ਰਹੇਗਾ। ਸੋ ਆਪਾਂ ਕੱਲ ਨੂੰ ਦੇਖਾਂਗੇ ਸਟੱਡੀ ਕਰਕੇ ਜੀ ਕਿ ਸੰਸਦ ਦੇ ਰਾਹੀਂ ਕਿਸ ਤਰ੍ਹਾਂ ਇਹ ਬਿੱਲ ਵਾਪਸ ਹੋਣਗੇ, ਕਿਸ ਤਰ੍ਹਾਂ ਪ੍ਰੋਸੀਜਰ ਹੋਏਗਾ, ਕਿੰਨਾ ਟਾਈਮ ਲੱਗ ਸਕਦਾ, ਉਹ ਸਾਰਾ ਕਿਉਂਕਿ ਸੰਵਿਧਾਨਕ ਤਰੀਕੇ ਨਾਲ ਹੋਏਗਾ ਤਾਂ ਕੀ ਪ੍ਰੋਸੀਜਰ ਹੈ ਉਹਦੇ ਤੇ ਜ਼ਰੂਰ ਆਪਾਂ ਨਜ਼ਰਸਾਨੀ ਕਰਨ ਦਾ ਯਤਨ ਕਰਾਂਗੇ। ਖੈਰ ਇੱਧਰ ਸੀਐਮ ਸਾਹਿਬ ਜਿਹੜੇ ਆ ਉਹ ਬੋਲੇ ਨੇ, ਚਰਨਜੀਤ ਸਿੰਘ ਜੀ, ਉਹ ਕਹਿੰਦੇ ਕਿ ਕੇਂਦਰ ਦਾ ਫੈਸਲਾ ਕਿਸਾਨਾਂ ਦੀ ਜਿੱਤ ਕਿਸਾਨਾਂ ਦੇ ਸੰਘਰਸ਼ ਦੇ ਨਾਂ ਤੇ ਅਸੀਂ ਯਾਦਗਾਰ ਬਣਾਵਾਂਗੇ। ਮਤਲਬ ਕਿ ਇਹਨਾਂ ਨੇ ਕਿਹਾ ਕਿਸਾਨ ਸੰਘਰਸ਼ ਦੇ ਨਾਂ ਤੇ ਯਾਦਗਾਰ ਬਣਾਵਾਂਗੇ। ਹਾਲਾਂਕਿ ਨਾਲ ਇਹਨਾਂ ਨੇ ਵੀ ਕਿਹਾ ਕਿ ਹੁਣ ਬੀਐਸਐਫ ਦੇ ਮੁੱਦੇ ਤੇ ਭਾਈ ਤੁਸੀਂ ਸਾਡਾ ਸਾਥ ਦਿਓ। ਕਿਸਾਨਾਂ ਨੂੰ ਕਿਹਾ ਕਿ ਉਹ ਹੁਣ ਸਾਡਾ ਸਾਥ ਦੇਣ, ਅਸੀਂ ਵੀ ਇੱਕ ਸੰਘਰਸ਼ ਕਰਾਂਗੇ। ਫਿਰ ਨਾਲ ਇਹਨਾਂ ਨੇ ਕਿਹਾ ਕਿ ਅਕਾਲੀਆਂ ਦੇ ਮੋਢੇ ਤੇ ਰੱਖ ਕੇ ਭਾਜਪਾ ਨੇ ਚਲਾਉਣ ਦਾ ਯਤਨ ਕੀਤਾ ਸੀ, ਪੰਜਾਬ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਸੀਗਾ। ਫਿਰ ਉਹਨਾਂ ਨੇ ਕਿਸਾਨ ਜਾਂ ਕਹਿ ਲਓ ਕਿ ਕਿਸਾਨੀ ਸੰਘਰਸ਼ ਨੂੰ ਬਹੁਤ ਜ਼ਿਆਦਾ ਵਡਿਆਇਆ। ਇਧਰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦਾ ਸਵਾਗਤ ਕੀਤਾ। ਪ੍ਰਕਾਸ਼ ਸਿੰਘ ਜੀ ਬਾਦਲ ਉਹ ਵੀ ਅੱਜ ਘਰ ਚੋਂ ਬੈਠੇ ਸਨ, ਮੇਰੇ ਖਿਆਲ ਦੇ ਨਾਲ ਆਰਾਮ ਫਰਮਾ ਰਹੇ ਸਨ, ਤੇ ਉਹ ਵੀ ਲਾਈਵ ਹੋ ਕੇ ਵੀਡੀਓ ਰਾਹੀਂ ਦੱਸ ਰਹੇ ਸੀਗੇ ਕਿ ਭਾਈ ਕਿਸਾਨਾਂ ਨੂੰ ਵਧਾਈ ਹੋਵੇ, ਜਿੱਤ ਹੋਈ ਆ। ਉਹਨਾਂ ਦੀ ਨੂੰਹ ਬੀਬਾ ਬਾਦਲ ਉਹ ਵੀ ਬੋਲ ਰਹੇ ਸੀ ਕਿ ਅੱਜ ਸੱਚਮੁੱਚ ਉਹ ਦਿਨ ਜੋ ਇਤਿਹਾਸ ਵਿੱਚ ਲਿਖਿਆ ਜਾਵੇਗਾ। ਫਿਰ ਨਵਜੋਤ ਸਿੰਘ ਸਿੱਧੂ ਵੀ ਬੋਲੇ ਆ ਕਿਸਾਨਾਂ ਦੇ ਏਕੇ ਨਾਲ ਹੀ ਜਿੱਤ ਹੋਈ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਸਵਾਗਤ ਕੀਤਾ ਗਿਆ। ਨਾਲ ਜੇ ਆਪਾਂ ਦੇਖੀਏ ਇਸ ਤੋਂ ਇਲਾਵਾ ਨਰੇਸ਼ ਗੁਜਰਾਲ ਜੀ ਕਾਫੀ ਵੱਡਾ ਫੇਸ ਨੇ ਪੰਜਾਬੀ ਰਾਜਨੀਤੀ ਦੇ ਵਿੱਚ, ਅਕਾਲੀ ਦਲ ਦੇ ਇਹ ਰਾਜ ਸਭਾ ਮੈਂਬਰ ਨੇ। ਉਹ ਕਹਿੰਦੇ ਕਿ ਕਿਸਾਨ ਕਾਨੂੰਨ ਰੱਦ ਕਰਨ ਤੇ ਜੋ ਮੇਰਾ ਰਿਐਕਸ਼ਨ ਹੈ ਉਹ ਇਹ ਆ ਕਿ ਇਹ ਇੱਕ ਸਿਆਸੀ ਮਜਬੂਰੀ ਸੀਗੀ। ਚਲੋ ਖੈਰ ਉਹ ਤਾਂ ਲੰਮੇ ਚੌੜੇ ਐਨਾਲਿਸਿਸ ਦਾ ਵਿਸ਼ਾ ਹੈ। ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਕਾਫੀ ਜ਼ਿਆਦਾ ਦੇਰ ਨਾਲ ਇਹ ਫੈਸਲਾ ਲਿਆ ਗਿਆ। ਭਾਜਪਾ ਵਾਲਿਆਂ ਦਾ ਵੀ ਰਿਐਕਸ਼ਨ ਆਇਆ ਗਰੇਵਾਲ ਤੇ, ਕਹਿੰਦਾ ਕਿ ਠੀਕ ਹੈ ਭਾਈ, ਜੋ ਪ੍ਰਧਾਨ ਮੰਤਰੀ ਨੇ ਕਹਿਤਾ ਸਾਨੂੰ ਮਨਜ਼ੂਰ ਆ। ਤੇ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੇ ਹੁਣ ਅਕਾਲੀ ਦਲ ਚ ਚਲੇ ਗਏ, ਕਿ ਹੱਥ ਜੁੜੇ ਅਸੀਂ ਤੇ ਮਸਾ ਇਹਨਾਂ ਤੋਂ ਖੜਾ ਛਡਾਇਆ, ਤਾਂ ਕਹਿੰਦੇ ਜੇ ਫੇਰ ਵੀ ਚਲੇ ਗਏ, ਕਹਿੰਦਾ ਫੇਰ ਕਹਿੰਦਾ ਕੀ ਕਰ ਸਕਦੇ ਹਾਂ ਅਸੀਂ। ਖੈਰ ਇਹੋ ਜਿਹੀ ਇਹਨਾਂ ਦੀ ਮਜਬੂਰੀ ਆ। ਸ਼ਵੇਤ ਮਲਿਕ ਸਾਬਕਾ ਪ੍ਰਧਾਨ ਨੇ ਜਿਹੜੇ ਮੇਰੇ ਖਿਆਲ ਦੇ ਨਾਲ ਰਾਜ ਸਭਾ ਦੇ ਮੈਂਬਰ ਵੀ ਆ, ਬਹੁਤ ਵੱਡਾ ਫੇਸ ਨੇ। ਉਹ ਕਹਿੰਦੇ ਕਿ ਮੋਦੀ ਸਾਹਿਬ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਤੇ ਸਿੱਖਾਂ ਦੇ ਹਤੈਸ਼ੀ ਨੇ। ਇਸੇ ਤਰ੍ਹਾਂ ਜਿਹੜੇ ਭਾਜਪਾ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਨੇ ਵੀ ਇਸ ਫੈਸਲੇ ਤੇ ਖੁਸ਼ੀ ਜਤਾਈ ਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲਹਿੰਦੇ ਪੰਜਾਬ 'ਚ ਵੀ ਜੇ ਤੁਸੀਂ ਦੇਖੋਗੇ ਨਾ, ਪਾਰ ਵੇਖੋਗੇ, ਉੱਥੇ ਵੀ ਖੁਸ਼ੀ ਦਾ ਇੱਕ ਪੂਰਾ ਮਾਹੌਲ ਬਣਿਆ ਪਿਆ। ਮਾਹੌਲ ਬੜੀ ਵੱਡੀ ਚੀਜ਼ ਹੁੰਦੀ ਹੈ। ਮਾਹੌਲ ਦਾ ਮੈਂ ਤੁਹਾਨੂੰ ਕੀ ਦੱਸਾਂ। ਕਹਿੰਦੇ ਇੱਕ ਵਾਰੀ ਨਾ ਇੱਕ ਹਾਥੀ ਸੀ, ਬੜੀਆਂ ਜੰਗਾਂ ਲੜੀਆਂ ਸੀ, ਕਿਸੇ ਰਾਜੇ ਨੂੰ ਬਹੁਤ ਜੰਗਾਂ ਜਿਤਾ ਕੇ ਦੇਣ ਵਾਲਾ ਹਾਥੀ ਸੀ, ਬੁਢੇਪੇ 'ਚ ਆ ਗਿਆ। ਬੁਢੇਪੇ 'ਚ ਜਦ ਆ ਗਿਆ ਤੇ ਰਾਜੇ ਨੇ ਆਖਿਆ ਨੇ ਆਪਣੇ ਬਹੁਤ ਕੰਮ ਦਿੱਤੇ ਆ, ਹੁਣ ਇਹਨੂੰ ਰਿਟਾਇਰ ਕਰਦੇ, ਇਹਨੂੰ ਸ਼ਾਹੀ ਜ਼ਿੰਦਗੀ ਜੀਣ ਦਿਓ। ਉਹ ਜਦੋਂ ਵਧੀਆ ਮਾਹੌਲ 'ਚ ਛੱਡਿਆ ਗਿਆ, ਇੱਕ ਦਿਨ ਖਰਮਾਸਤੀਆਂ ਕਰਦਾ 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 ਤਲਾਅ 'ਚ ਚਲੇ ਗਿਆ, ਜਿੱਥੇ ਦਲਦਲ ਸੀ ਉੱਥੇ ਫਸ ਗਿਆ। ਉਹਨਾਂ ਨੇ ਬੜੀਆਂ ਜੁਗਤਾਂ ਲਾਈਆਂ, ਬੜੇ ਉਹਨਾਂ ਨੇ ਯਤਨ ਕੀਤੇ, ਹਾਥੀ ਨਾ ਨਿਕਲੇ। ਤਾਂ ਫੇਰ ਕਹਿੰਦੇ ਕਿ ਹੁਣ ਕੀ ਕਰੀਏ। ਤਾਂ ਉੱਥੇ ਇੱਕ ਸਿਆਣਾ ਵਜ਼ੀਰ ਸੀ, ਉਹਨੇ ਆਖਿਆ ਕਿ ਮੈਂ ਥੋੜਾ ਜਿਹਾ ਯਤਨ ਕਰਨਾ ਚਾਹਾਂਗਾ। ਉਹਨੇ ਆਖਿਆ ਕਿ ਐਸਾ ਕਰੋ ਕਿ ਮਾਹੌਲ ਜਿਹੜਾ ਹੈ ਨਾ ਉਹ ਜੰਗ ਦੇ ਮੈਦਾਨ ਦਾ ਬਣਾ ਦੇ, ਜੰਗ ਦੇ ਮੈਦਾਨ ਦਾ ਬਣਾ ਦੇ। ਤਾਂ ਜਿਵੇਂ ਫਿਰ ਜੰਗ ਦੇ ਮੈਦਾਨ 'ਚ ਤੁਹਾਨੂੰ ਪਤਾ ਨਗਾਰੇ ਵੱਜਦੇ ਨੇ, ਜੋਸ਼ੋ ਖਰੋਸ਼ ਹੁੰਦਾ। ਤਾਂ ਐਸਾ ਮਾਹੌਲ ਜਦੋਂ ਬਣਾਇਆ ਗਿਆ, ਉਹ ਬੁੱਢਾ ਹਾਥੀ ਪੁਰਾਣੇ ਜਲਵੇ ਨੂੰ ਯਾਦ ਕਰਕੇ ਉਸ ਦਲਦਲ ਚੋਂ ਆਪੇ ਬਾਹਰ ਆ ਗਿਆ। ਮਾਹੌਲ ਦਾ ਬੜਾ ਫਰਕ ਹੁੰਦਾ ਹੈ। ਮਾਹੌਲ ਇਹ ਚੀਜ਼ ਹੁੰਦੀ ਹੈ। ਸੋ ਮਾਹੌਲ ਅੱਜ ਖੁਸ਼ੀ ਵਾਲਾ ਸੀ। ਤਾਂ ਲਹਿੰਦੇ ਪੰਜਾਬ ਦੇ ਵਿੱਚ ਵੀ ਇਸ ਜਿੱਤ ਦੀ ਨਿੱਘ ਨੂੰ ਮਹਿਸੂਸ ਕੀਤਾ ਗਿਆ ਵਾ। ਜੇ ਤੁਸੀਂ ਦੇਖੋਗੇ ਤਾਂ ਇੱਕ ਚਿਹਰਾ, ਵੈਸੇ ਤੇ ਬਹੁਤ ਸਾਰੇ ਭਗਤਾਂ ਦਾ ਚਿਹਰਾ ਜਿਹੜਾ ਉਹ ਅੱਜ ਲੱਥਾ ਪਿਆ ਸੀਗਾ। ਉਦਾਂ ਜੇ ਦੇਖੋ, ਇੱਕ ਬੜੀ ਮੈਂ ਕਹੂੰਗਾ ਕਿ ਕੂਟਨੀਤੀ ਦੀ ਗੱਲ ਜੇ ਦੱਸਾਂ ਤੇ ਵੈਸੇ ਜੇ ਪ੍ਰਧਾਨ ਮੰਤਰੀ
ਹੈ ਤਾਂ ਬਹੁਤ ਸਿਆਣੇ ਆ, ਮੈਂ ਕਹਿੰਦਾ ਕਿ ਹੋਰ ਵੀ ਸਿਆਣੇ ਹੁੰਦੇ ਤਾਂ ਖੇਤੀ ਮੰਤਰੀ ਤੋਂ ਇਹ ਐਲਾਨ ਕਰਵਾ ਦਿੰਦੇ ਤੇ ਬੈਟਰ ਸੀਗਾ, ਕਿਉਂਕਿ ਉਹਨਾਂ ਦੇ ਜਿਹੜੇ ਸਮਰਥਕ ਆ ਉਹ ਹੁਣ ਪੂਰੀ ਉਹਨਾਂ ਦੀ ਵੀ ਡੰਡ ਲਾ ਰਹੇ ਨੇ। ਹੂੰ ਕਿਆ ਕੀ ਕਰ ਦਿੱਤਾ। ਔਰ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਤੁਹਾਨੂੰ ਪਤਾ ਹੀ ਹੈ ਜਿਹੜੀ ਭਗਤ ਨਹੀਂ ਹੈ, ਕੰਗਨਾ ਰਣੌਤ, ਉਹ ਬਹੁਤ ਗੁੱਸੇ ਦੇ ਵਿੱਚ ਆ, ਬਹੁਤ ਗੁੱਸੇ ਦੇ ਵਿੱਚ ਆ। ਉਹਨੂੰ ਪਤਾ ਨਹੀਂ ਬੀਬੀ ਨੂੰ ਅੱਜ ਰਾਤ ਨੂੰ ਨੀਂਦ ਆਣੀ ਹੈ ਜਾਂ ਨਹੀਂ ਆਉਣੀ। ਹੂੰ ਉਹ ਕਹਿੰਦੀ ਆ ਕਿ ਇਹ ਫੈਸਲਾ ਜਿਹੜਾ ਬੇਹੱਦ ਸ਼ਰਮਨਾਕ ਆ, ਅਣਉਚਿਤ ਆ, ਮਤਲਬ ਕਿ ਨਹੀਂ ਲੈਣਾ ਚਾਹੀਦਾ ਸੀਗਾ। ਨਾਲ ਉਹਨੇ ਇੰਦਰਾ ਗਾਂਧੀ ਦੀ ਫੋਟੋ ਵੀ ਟਵੀਟ ਕੀਤੀ। ਵੈਸੇ ਟਵਿੱਟਰ ਤੋਂ ਤੇ ਮੈਨੂੰ ਲੱਗਦਾ ਉਹਨਾਂ ਨੇ ਲਾ ਦਿੱਤੀ ਆ, ਲਾਤੀ ਇੰਸਟਾ ਤੇ ਆ ਸ਼ਾਇਦ, ਤੇ ਹੂੰ ਉੱਥੇ ਉਹਨੇ ਪੋਸਟ ਕੀਤੀ ਤੇ ਹੈਪੀ ਬਰਥਡੇ ਕਿਹਾ। ਪਰ ਜੋ ਮਰਜ਼ੀ ਆ, ਹੁਣ ਜੋ ਮਰਜ਼ੀ ਕਰਨ, ਕਲਪੀ ਜਾਣ। ਜਿਹੜੇ ਲੋਕ ਕਹਿੰਦੇ ਸੀਗੇ ਕਿ ਇਹਨਾਂ ਕਾਨੂੰਨਾਂ 'ਚ ਕੁਝ ਵੀ ਗਲਤ ਨਹੀਂ ਹੈ, ਉਹ ਹੁਣ ਮੋਦੀ ਸਾਹਿਬ ਨੂੰ ਇਉਂ ਵਡਿਆ ਰਹੇ ਆ ਕਿ ਮੋਦੀ ਹਾਰ ਕੇ ਵੀ ਜਿੱਤ ਗਿਆ। ਜਿਵੇਂ ਨਾ ਬਾਜ਼ੀਗਰ, ਉਹ ਬਾਜ਼ੀਗਰ ਹੂੰ ਹਾਰ ਕੇ ਵੀ ਜਿੱਤ ਗਏ, ਜਿਹੜਾ ਉਹਨੂੰ ਬਾਜ਼ੀਗਰ ਕਹਿੰਦੇ ਆ। ਤਾਂ ਉਹ ਹਜੇ ਵੀ ਉਹਨੂੰ ਉਹ ਕਹਿ ਰਹੇ ਨੇ ਪ੍ਰਧਾਨ ਮੰਤਰੀ ਨੂੰ ਕਿ ਬਹੁਤ ਤਕੜਾ ਬਾਜ਼ੀਗਰ ਹੈ, ਉਹ ਤਾਂ ਹਾਰ ਕੇ ਵੀ ਜਿੱਤ ਗਿਆ। ਖੈਰ ਵੈਸੇ ਤੇ ਜੇ ਦੇਖੋਗੇ ਕੂਟਨੀਤਿਕ ਪੱਧਰ ਤੇ, ਰਾਜਨੀਤਿਕ ਪੱਧਰ ਤੇ ਬਹੁਤ ਕੁਝ ਲੁਕਿਆ ਹੁੰਦਾ ਹਰੇਕ ਡਿਸੀਜਨ ਦੇ ਵਿੱਚ। ਉਹ ਪਰ ਬਾਅਦ ਦੀਆਂ ਗੱਲਾਂ ਹੈ। ਜਿਹੜੇ ਲੋਕ ਇਹ ਗੱਲ ਕਹਿੰਦੇ ਸੀਗੇ ਕਿ ਇਹਨਾਂ 'ਚ ਕੱਖ ਵੀ ਗਲਤ ਨਹੀਂ ਹੈ, ਤਾਂ ਉਹਨਾਂ ਨੂੰ ਵੇਖ ਲੈਣਾ ਚਾਹੀਦਾ ਹੈ ਕਿ ਬਹੁਤ ਕੁਝ ਗਲਤ ਸੀ। ਤੇ ਅਖੀਰ ਉਸ ਗਲਤੀ ਨੂੰ ਮੰਨਦਿਆਂ 1 ਸਾਲ ਲੱਗਿਆ, 700 ਤੋਂ 750 ਜਾਨਾਂ ਦੇਖੇ ਲੱਗ ਗਈਆਂ। ਤਾਂ ਪ੍ਰਧਾਨ ਮੰਤਰੀ ਫਸਟ ਟਾਈਮ, ਪਹਿਲੀ ਵਾਰੀ ਮਾਫੀ ਸ਼ਬਦ ਦਾ ਇਸਤੇਮਾਲ ਕਰਦਾ ਹੈ। ਉਹ ਪ੍ਰਧਾਨ ਮੰਤਰੀ ਜਿਹੜਾ ਨੋਟਬੰਦੀ ਵਾਸਤੇ ਚੰਦ ਦਿਨ ਮੰਗਦਾ ਕਿ ਉਸ ਤੋਂ ਬਾਅਦ ਮੈਂ ਚੁਰਾਹੇ 'ਚ ਖੜ ਜਾਊਂ, ਜੋ ਮਰਜ਼ੀ ਕਰ ਲਿਓ, ਤਦ ਵੀ ਉਹ ਮਾਫੀ ਨਹੀਂ ਮੰਗਦਾ ਜਦ ਨੋਟਬੰਦੀ ਇੱਕ ਬਹੁਤ ਵੱਡਾ ਫੇਲਿਅਰ ਸਾਬਤ ਹੁੰਦੀ ਆ। ਅੱਜ ਮਾਫੀ ਦਾ ਉਹ ਸ਼ਬਦ ਇਸਤੇਮਾਲ ਕਰਦੇ ਆ। ਤੁਸੀਂ ਸੋਚ ਸਕਦੇ ਹੋ ਕਿ ਜਿਹੜੇ ਅੰਨ੍ਹੇਵਾਹ ਇਹਨਾਂ ਬਿੱਲਾਂ ਨੂੰ ਸਪੋਰਟ ਕਰ ਰਹੇ ਸੀ, ਅੱਜ ਉਹਨਾਂ ਦੀ ਹਾਲਤ ਕੈਸੀ ਹੋਏਗੀ। ਜੀ ਖੈਰ ਉਹਨਾਂ ਦੀ ਹਾਲਤ ਤੇ ਆਪਾਂ ਨੂੰ ਹੱਸਣਾ ਨਹੀਂ ਚਾਹੀਦਾ, ਥੋੜਾ ਜਿਹਾ ਅਫਸੋਸ ਕਰਨਾ ਚਾਹੀਦਾ ਕਿ ਪਹਿਲਾਂ ਹਿਸਾਬ ਸਿਰ ਚੱਲੋ ਜੀ। ਜੀ ਜੀ ਨਹੀਂ ਬਿਲਕੁਲ ਮਿੰਟੂ ਜੀ, ਬਹੁਤ ਵਧੀਆ ਤੁਸੀਂ ਇਹ ਵਿਸ਼ਲੇਸ਼ਣ ਕੀਤਾ। ਅਗਲਾ ਇਸੇ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਇਹਦੀ ਹੈਂਕੜ ਭੱਜੀ ਤੇ ਭੱਜੀ ਕਿਉਂ ਆ? ਕੀ ਇਸ ਦੇ ਵਿੱਚ ਕੋਈ ਰਾਜਨੀਤਿਕ ਮਫਾਦ, ਮੁਨਾਫਾ ਜਿਹੜਾ ਆ ਉਹ ਲੱਭ ਰਿਹਾ ਆ? ਵੀ ਉਹਨੂੰ ਦਿਸਦਾ ਵੀ ਹੁਣ ਇਲੈਕਸ਼ਨਾਂ ਨਜ਼ਦੀਕ ਆ, ਯੂਪੀ ਹੱਥੋਂ ਖਿਸਕ ਸਕਦਾ ਆ। ਇਹ ਸਾਰੀਆਂ ਚੀਜ਼ਾਂ ਵੀ ਨਾਲ ਇਹਨੇ ਸੋਚੀਆਂ? ਨਹੀਂ, ਯੂਪੀ ਹੀ ਕਿਉਂ, ਕੁਝ ਸੀਟਾਂ ਜਾਂ ਕਹਿ ਲਓ ਕਿ ਕੁਝ ਹਲਕੇ ਇਸ ਤਰ੍ਹਾਂ ਦੇ ਆ ਜਿੱਥੇ ਉੱਤਰਾਖੰਡ ਦੇ ਵਿੱਚ ਵੀ ਅਸਰ ਪੈਂਦਾ ਇਸ ਚੀਜ਼ ਦਾ। ਹੂੰ ਔਰ ਜੇ ਤੁਸੀਂ ਦੇਖੋਗੇ ਜਿਹੜੀਆਂ ਯੂਪੀ ਦੀਆਂ 400 ਤੋਂ ਵੱਧ ਸੀਟਾਂ, ਉਹਨਾਂ ਦੇ ਵਿੱਚੋਂ ਚੌਥਾ ਹਿੱਸਾ ਜਾਂ ਚੌਥੇ ਹਿੱਸੇ ਤੋਂ ਵੀ ਵੱਧ ਕਹਿ ਲਓ ਕਿਸਾਨੀ ਵੋਟ ਸਿੱਧੀ ਨਤੀਜੇ ਨੂੰ ਪ੍ਰਭਾਵਿਤ ਕਰਦੀ ਆ। ਸੈਕੰਡ ਚੀਜ਼ ਇਹ ਆ ਕਿ ਯੂਪੀ ਦੇ ਵਿੱਚ ਜੇ ਤੁਸੀਂ ਦੇਖੋਗੇ ਮੁਜ਼ੱਫਰਨਗਰ ਦੰਗਿਆਂ ਤੋਂ ਬਾਅਦ ਫਸਟ ਟਾਈਮ ਸੀਗਾ ਕਿ ਜਾਟ ਤੇ ਮੁਸਲਿਮ ਇਕੱਠੇ ਹੋ ਰਹੇ ਸਨ। ਸਮਾਜਵਾਦੀ ਪਾਰਟੀਆਂ ਦਾ ਰਾਸ਼ਟਰੀ ਲੋਕ ਦਲ ਵਾਲਿਆਂ ਦੇ ਨਾਲ ਤਕਰੀਬਨ ਅਲਾਇੰਸ ਹੋ ਚੁੱਕਾ ਵਾ, ਗੱਲਬਾਤ ਸਿਰੇ ਚੜ ਚੁੱਕੀ ਆ। ਉਹ ਬਹੁਤ ਜਲਦੀ ਐਲਾਨ ਕਰ ਸਕਦੇ ਆ। ਫਿਰ ਕਹਿ ਲਓ ਕਿ ਵਿਰੋਧੀਆਂ ਦੇ ਹੱਥ ਦੇ ਵਿੱਚ ਬਹੁਤ ਵੱਡਾ ਮੁੱਦਾ ਸੀਗਾ। ਸੋ ਲਿਹਾਜ਼ਾ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਇੱਕੋ ਝਟਕੇ 'ਚ ਮਾਤ ਦੇ ਦਿੱਤੀ ਆ। ਦੇਖੋ ਉਹਨਾਂ ਦੇ ਕੋਲੋਂ ਤੇ ਕੁਝ ਵੀ ਨਹੀਂ ਨਾ ਗਿਆ, ਫੈਸਲੇ ਉਹਨਾਂ ਨੇ ਕਰਨੇ ਆ। ਤੁਸੀਂ ਸੋਚ ਕੇ ਦੇਖੋ, ਸੋਚ ਕੇ ਦੇਖੋ ਕਿ ਉਹਨਾਂ ਦੇ ਕੋਲੋਂ ਕੀ ਗਿਆ। ਕੋਲੋਂ ਕੱਖ ਨਹੀਂ ਗਿਆ ਹਾਲ ਦੀ ਘੜੀ, ਜਦੋਂ ਤੱਕ ਉਹ ਐਮਐਸਪੀ ਦੀ ਗਰੰਟੀ ਨਹੀਂ ਦਿੰਦੇ ਜਾਂ ਕੋਈ ਪੈਕੇਜ ਵਗੈਰਾ ਨਹੀਂ ਐਲਾਨਦੇ। ਉਹ ਤਾਂ ਉਹੀ ਨੇ ਜਿਹੜੇ ਅੱਜ ਤੋਂ 1.5 ਸਾਲ ਪਹਿਲਾਂ ਸੀਗੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਨੇ ਆਪਣੇ ਬਿਲਕੁਲ ਰਾਜਨੀਤਿਕ ਹਿੱਤ ਵੇਖਿਆ, ਨੁਕਸਾਨ ਵੇਖਿਆ, ਕਿਉਂਕਿ ਉਹਨਾਂ ਲਈ ਯੂਪੀ ਬਹੁਤ ਮਹੱਤਵਪੂਰਨ ਆ। ਔਰ ਇਹ ਗੱਲ ਹੁੰਦੀ ਆ ਕਿ ਜਦੋਂ ਪਾਵਰ ਤੁਹਾਡੇ ਹੱਥ 'ਚ ਹੋਏਗੀ, ਤੁਸੀਂ ਕਿਸੇ ਹੋਰ ਰੂਪ ਦੇ ਵਿੱਚ ਵੀ ਆ ਸਕਦੇ ਹੋ। ਤੁਸੀਂ ਕਿਸੇ ਦਾ ਕੰਸੈਂਟ ਲੈ ਕੇ ਫਿਰ ਕਾਨੂੰਨ ਬਣਾ ਸਕਦੇ ਹੋ, ਮਾਡਲ ਲਾਅ ਬਣਾ ਸਕਦੇ ਹੋ। ਬੜੇ ਬਦਲ ਨੇ, ਬਹੁਤ ਬਦਲ ਨੇ, ਪਰ ਹਾਰ ਦਾ ਕਹਿ ਲਓ ਕਿ ਕੋਈ ਬਦਲ ਨਹੀਂ ਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਰਾਜਨੀਤਿਕ ਚੀਜ਼ਾਂ ਤੋਂ ਹੀ ਪ੍ਰੇਰਿਤ ਨੇ। ਇਹ ਚੀਜ਼ਾਂ ਜਿਹੜੀਆਂ ਰਾਜਨੀਤੀ ਦੀਆਂ ਲੋੜਾਂ ਨਾਲ ਹੀ ਬੱਝੀਆਂ ਹੋਈਆਂ ਚੀਜ਼ਾਂ ਨੇ, ਇਹਨਾਂ ਨੂੰ ਜੁਦਾ ਨਹੀਂ ਕੀਤਾ ਜਾ ਸਕਦਾ। ਜੀ ਜੀ ਬਿਲਕੁਲ। ਸੋ ਇਹਦੀ ਹੈਂਕੜ ਭੱਜੀ ਆ। ਸੋ ਹੁਣ ਜਿੱਦਾਂ ਤੁਸੀਂ ਦੱਸ ਹੀ ਰਹੇ ਆ, ਬਾਕੀ ਕਿਸਾਨ ਨੇਤਾ ਵੀ ਦੱਸਦੇ ਵੀ ਭਾਈ ਇੰਤਜ਼ਾਰ ਕਰਾਂਗੇ ਵੀ ਅਕਸਰ ਇਹ ਕਰਦਾ ਕੀ ਆ, ਜਿਹੜਾ ਵਾਪਸ ਜਿਹੜਾ ਲੈਣ ਲੱਗਿਆ ਕੀ ਆ।
ਪਰ ਦੇਖੋ ਮਿੰਟੂ ਜੀ ਚਲਾਕ ਇਹ ਹੈ ਬਹੁਤ ਆ, ਕਹਿੰਦਾ ਜੀ ਸਾਡੀ ਤਪੱਸਿਆ 'ਚ ਕਮੀ ਰਹਿ ਗਈ ਆ, ਤਾਂ ਲੋਕ ਜਿਹੜੇ ਉਹ ਮੰਨੇ ਨਹੀਂ, ਕਿਤੇ ਨਾ ਕਿਤੇ ਮਾਫ਼ੀ ਮੰਗ ਕੇ ਵੀ ਨਾ ਮਾਫ਼ੀ ਮੰਗਣ ਵਾਲੀ ਗੱਲ ਕਰ ਜਾਂਦਾ ਹੈ। ਇਹ ਦੇਖੋ ਉਹ ਢੰਗ ਹੁੰਦਾ ਹੈ, ਔਰ ਗੱਲ ਇਹ ਆ ਕਿ ਉਹ ਬਹੁਤ ਵੱਡੇ ਫੇਸ ਆ, ਤੁਹਾਨੂੰ ਮੰਨਣਾ ਪਏਗਾ। ਮੈਜੋਰਟੀ ਦੇ ਬਹੁਤ ਵੱਡੇ ਫੇਸ ਆ, ਜੇ ਇੰਟਰਨੈਸ਼ਨਲ ਲੈਵਲ ਤੇ ਵੀ ਦੇਖੋਗੇ ਤਾਂ ਬਹੁਤ ਵੱਡੇ ਦੇਸ਼ ਦੀ ਨੁਮਾਇੰਦਗੀ ਕਰਨੀ, ਤਾਂ ਉਹ ਫਿਰ ਇੱਕ ਰਸਤਾ ਤਾਂ ਬਣਾਉਣਾ ਹੀ ਪੈਂਦਾ ਹੈ ਨਾ ਜੀ। ਜਿਹੜੇ ਆਪਣੇ ਸਮਰਥਕ ਨੇ ਉਹਨਾਂ ਨੂੰ ਤੇ ਨਾਲ ਰੱਖਣਾ ਪਵੇਗਾ ਨਾ, ਉਹਨਾਂ ਨੂੰ ਤਾਂ ਕੁਝ ਦੱਸਣਾ ਪਵੇਗਾ ਕਿ ਅਸੀਂ ਜੋ ਕਰ ਰਹੇ ਸੀ ਹੁਣ ਸਿੱਧਾ ਤਾਂ ਮੰਨ ਨਹੀਂ ਸਕਦੇ ਕਿ ਸਾਥੋਂ ਗਲਤੀ ਹੋ ਗਈ ਹੈ। ਉਹ ਇਹ ਕਹਿ ਰਹੇ ਕਿ ਜੇ ਤੁਹਾਨੂੰ ਗਲਤ ਲੱਗਦਾ ਤਾਂ ਅਸੀਂ ਮੰਨਦੇ ਹਾਂ ਕਿ ਸਾਥੋਂ ਵੀ ਠੀਕ ਹੈ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਕਿ ਸਾਥੋਂ ਸ਼ਾਇਦ ਕੋਈ ਕਮੀ ਰਹਿ ਗਈ ਹੋਏਗੀ। ਸੋ ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਭਾਈ ਅਸੀਂ ਆਪਣੇ ਵੱਲੋਂ ਗਲਤ ਨਹੀਂ ਕੀਤਾ, ਬਟ ਜੇ ਤੁਹਾਨੂੰ ਲੱਗਦਾ ਵਾ ਕਿ ਸਾਥੋਂ ਗਲਤ ਹੋ ਗਿਆ ਤਾਂ ਅਸੀਂ ਭਾਈ ਉਹਨੂੰ ਵਾਪਸ ਕਰ ਦਿੰਦੇ ਹਾਂ, ਰੀਪੀਲ ਕਰ ਦਿੰਦੇ ਜੀ। ਅਗਲੀ ਕੁਛ ਹੋਰ ਗੱਲਾਂ ਦੇ ਉੱਤੇ ਵੀ ਜੇ ਨਜ਼ਰ ਮਾਰੀਏ, ਕੈਪਟਨ ਨੂੰ ਬਦਲਣ ਦਾ ਫੈਸਲਾ ਕਹਿੰਦੇ 2 ਸਾਲ ਪਹਿਲਾਂ ਹੀ ਹੋ ਚੁੱਕਾ ਸੀਗਾ। ਚੌਧਰੀ ਦਾ ਬਿਆਨ ਆ। ਜਿੱਦਾਂ ਸਾਡੇ ਜਿਹੜੇ ਸਪੀਕਰ ਸਾਹਿਬ ਨੂੰ 4 ਸਾਲ ਲੱਗ ਜਾਂਦੇ ਅਸਤੀਫਾ ਪ੍ਰਵਾਨ ਕਰਨ ਨੂੰ, ਇਹਨਾਂ ਨੂੰ ਵੀ ਵਾਹਵਾ ਟਾਈਮ ਲੱਗ ਗਿਆ ਹੈ। ਹਾਂ। ਹਾਂਜੀ ਹਾਂਜੀ, ਨਹੀਂ ਜੇ 2 ਸਾਲ ਪਹਿਲਾਂ ਫੈਸਲਾ ਲੈ ਲਿਆ ਸੀਗਾ ਤੇ ਫਿਰ ਅਮਰਿੰਦਰ ਸਿੰਘ ਨੂੰ ਕਾਹਦੇ ਲਈ ਬਿਠਾਈ ਰੱਖਿਆ? ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਉਦੋਂ ਵੀ ਹੈਗਾ ਹੀ ਸੀਗਾ ਨਾ, ਜੇ ਸਾਰਾ ਕੁਝ ਕਰਨਾ ਹੁੰਦਾ ਤਾਂ ਚਰਨਜੀਤ ਸਿੰਘ ਚੰਨੀ ਜੀ ਵੀ ਉਦੋਂ ਹੈਗੇ ਸੀਗੇ। ਤੇ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਹਾਈ ਕਮਾਂਡ ਜਿਹੜੀ ਸੀਗੀ ਉਹ ਇੰਨੀ ਕਮਜ਼ੋਰ ਨਿਕਲੀ ਕਿ ਇੱਕ ਫੈਸਲਾ ਲੈ ਕੇ ਉਹਨੂੰ ਅਮਲ ਕਰਨ ਲਈ ਵੀ 2 ਸਾਲ ਦਾ ਵਕਫਾ ਲੈ ਜਾਂਦੀ। ਹੁਣ ਖੈਰ ਜੇ ਆਪਾਂ ਦੇਖੀਏ ਤਾਂ ਇਹ ਜਿਹੜੇ ਹਰੀਸ਼ ਚੌਧਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਆ, ਉਹਨਾਂ ਨੇ ਕਿਹਾ ਕਿ 2 ਸਾਲ ਪਹਿਲਾਂ ਹੀ ਫੈਸਲਾ ਹੋ ਚੁੱਕਾ ਸੀਗਾ। 2 ਸਾਲ ਪਹਿਲਾਂ ਫੈਸਲਾ ਹੋ ਚੁੱਕਾ ਸੀ, ਪਰ ਕੋਰੋਨਾ ਕਰਕੇ ਇਸ ਫੈਸਲੇ ਦੇ ਵਿੱਚ ਦੇਰੀ ਹੋਈ। ਹੱਦ ਹੋ ਗਈ ਆ ਕਿ ਤੁਸੀਂ ਮੂੰਹ 'ਚ ਮੂੰਹ ਪਾ ਕੇ ਫੈਸਲੇ ਦਾ ਐਲਾਨ ਕਰਨਾ ਸੀ। ਹੱਦ ਆ ਤੁਹਾਡੇ ਲਈ। ਲੌਜਿਕ ਵੇਖੋ ਇਹਨਾਂ ਦੇ ਕਿਸ ਤਰ੍ਹਾਂ ਦੇ ਲੌਜਿਕ ਆ ਕਿ ਕੋਰੋਨਾ ਭਾਈ ਕੀ ਕਰਦਾ ਸੀ ਤੁਹਾਨੂੰ। ਹੱਦ ਆ। ਤਾਂ ਖੈਰ ਜੇ ਆਪਾਂ ਦੇਖੀਏ ਤਾਂ ਭਾਜਪਾ ਨੇ ਵੀ ਤਾਂ ਕੋਰੋਨਾ ਦੇ ਦੌਰਾਨ ਹੀ ਕਈ ਮੁੱਖ ਮੰਤਰੀ ਜਿਹੜੇ ਆ ਬਦਲੇ ਸੀਗੇ, ਬਦਲਾਅ ਉਹਨਾਂ ਨੇ ਵੀ ਕੀਤੇ ਆ, ਸਰਕਾਰਾਂ ਪਲਟ ਦਿੱਤੀਆਂ, ਅਗਲਿਆਂ ਦੇ ਇਲੈਕਸ਼ਨ ਹੋ ਗਏ, ਕੋਰੋਨਾ ਦੇ ਵਿੱਚ ਇਲੈਕਸ਼ਨ ਹੋ ਗਏ। ਉਹ ਕੋਈ ਚੱਕਰ ਨਹੀਂ, ਕਹਿੰਦੇ ਜੀ ਕੋਰੋਨਾ ਕਰਕੇ ਆਪਾਂ ਰੱਖਿਆ। ਚਲੋ ਹੁਣ ਜਦੋਂ ਆਪ ਹੀ ਤੁਹਾਨੂੰ ਅਮਰਿੰਦਰ ਸਿੰਘ ਜਿਹੜਾ ਆ ਉਹ ਨੁਕਸਾਨ ਕਰਨ ਲੱਗਾ ਤੇ ਹੁਣ ਸਾਰਾ ਕੁਛ ਹੈ ਜਿਹੜਾ ਠੀਕ ਹੋ ਗਿਆ, ਹੁਣ ਕਦੋਂ ਕਿੱਧਰ ਗਿਆ ਕੋਰੋਨਾ ਤੋਂ ਤੁਹਾਡਾ। ਗੱਲ ਇਹ ਆ ਕਿ ਦੇਖੋ ਅਮਰਿੰਦਰ ਸਿੰਘ ਹੋਰਾਂ ਦਾ ਵੀ ਅੱਜ ਬਿਆਨ ਆਇਆ, ਉਹ ਵੀ ਵੇਖਣ ਵਾਲਾ। ਉਹਨਾਂ ਨੇ ਕਿਹਾ ਕਿ ਮੈਂ ਮਿਲ ਕੇ ਆਇਆ ਸੀ, ਮੈਂ ਯਤਨ ਕੀਤਾ ਤੇ ਇਹਨਾਂ ਚੀਜ਼ਾਂ ਨੂੰ ਬੂਰ ਪਿਆ ਵਾ, ਤੇ ਨਾਲ ਇਹ ਗੱਲ ਆਖ ਦਿੱਤੀ ਕਿ ਅਸੀਂ ਹੁਣ ਭਾਜਪਾ ਦੇ ਨਾਲ ਸੀਟਾਂ ਸ਼ੇਅਰ ਕਰਕੇ ਲੜਾਂਗੇ। ਤਾਂ ਇੱਥੋਂ ਸਾਫ਼ ਆ ਕਿ ਅਮਰਿੰਦਰ ਸਿੰਘ ਨੂੰ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਤਰਾ ਮੰਨਦੇ ਆ। ਪਰ ਅਮਰਿੰਦਰ ਸਿੰਘ ਮੈਨੂੰ ਇਉਂ ਲੱਗਦਾ ਕਿ ਰਾਜਨੀਤੀ ਦੀ ਪਿੱਚ ਤੇ ਥਿੜਕ ਚੁੱਕੇ ਆ, ਕਿਉਂਕਿ ਸਾਰੀਆਂ ਗੱਲਾਂ ਕਰਕੇ ਅੱਜ ਜਦੋਂ ਇੱਕ ਐਸਾ ਬਣ ਰਿਹਾ ਸੀਗਾ, ਮਾਹੌਲ ਬਣ ਰਿਹਾ ਸੀਗਾ ਅਮਰਿੰਦਰ ਸਿੰਘ ਦੇ ਪੱਖ 'ਚ ਕਿ ਅਮਰਿੰਦਰ ਸਿੰਘ ਕਾਂਗਰਸ ਨੂੰ ਵੱਡਾ ਡੈਮੇਜ ਕਰ ਸਕਦੇ ਆ, ਆਪਣੇ ਲਈ ਇੱਕ ਕਹਿ ਲਓ ਕਿ ਵੱਡੀ ਲਹਿਰ ਖੜੀ ਕਰ ਸਕਦੇ ਆ, ਭਾਜਪਾ ਵਾਲੇ ਉਹਨਾਂ ਦੇ ਨਾਲ ਰਲ ਸਕਦੇ ਆ। ਇੱਥੋਂ ਤੱਕ ਵੀ ਸਿਆਸੀ ਪੰਡਤ ਜਿਹੜੇ ਆ ਟੇਵੇ ਲਾਉਣ ਲੱਗ ਪਏ ਸਨ ਕਿ ਹੋ ਸਕਦਾ ਆ ਕਿ ਅਕਾਲੀ ਦਲ ਬਾਦਲ ਵੀ ਇੱਕ ਧਿਰ ਬਣ ਜਾਵੇ ਇਹਨਾਂ ਦੇ ਨਾਲ, ਕਿਉਂਕਿ ਸਾਰੀਆਂ ਚੀਜ਼ਾਂ ਹੁਣ ਠੀਕ ਗੁਜ਼ਰ ਰਹੀਆਂ ਨੇ। ਪਰੰਤੂ ਨਾਲ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਅੱਜ ਕੱਲ ਜਿਵੇਂ ਮੈਂ ਕਿਹਾ ਥਿੜਕ ਕੇ ਬਿਆਨਬਾਜ਼ੀ ਕਰਦੇ ਨੇ, ਉਹਨਾਂ ਨੇ ਉਹ ਕਰ ਦਿੱਤੀ ਕਿ ਇਹਨਾਂ ਨੂੰ ਜੀ ਉੱਥੋਂ ਉੱਠ ਕੇ ਆ ਜਾਣਾ ਚਾਹੀਦਾ, ਜਦੋਂ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਆ ਜੀ ਇਹ ਹੁਣ ਕਾਹਦੇ ਲਈ ਬੈਠੇ ਆ। ਤਾਂ ਗੱਲ ਇਹ ਆ ਕਿ ਦੇਖੋ ਜੇ ਆਪਾਂ ਉੱਥੇ ਜਾ ਕੇ ਵੇਖੀਏ ਨਾ ਚੰਗੀ ਤਰ੍ਹਾਂ, ਜਿਹੋ ਜਿਹੇ ਉਹਨਾਂ ਨੇ ਜੁਗਾੜ ਕਰ ਰੱਖੇ ਆ ਰਹਿਣ ਲਈ, ਉੱਥੇ ਜਿੰਨਾ ਕੁ ਸਾਜੋ ਸਮਾਨ ਸਾਡਾ ਪਿਆ 8-10 ਦਿਨ ਤੇ ਸਾਡੇ ਉੱਥੋਂ ਟਰੈਕਟਰ ਟਰਾਲੀਆਂ ਕੱਢਣ ਤੇ ਲੱਗ ਜਾਣੇ ਨੇ ਵਾਕਈ, ਜਿਹੜੇ ਪੂਰੇ ਗਾਂ ਸਮਾਨ ਚੱਕਣਾ ਕਰਨਾ। ਤਾਂ 29 ਤਰੀਕ ਨੂੰ ਤਾਂ ਸੈਸ਼ਨ ਸ਼ੁਰੂ ਆ, ਤੁਸੀਂ ਜਾਣਦੇ ਹੋ ਜਿਹੜਾ ਉੱਥੇ ਕੋਈ ਖੁਸ਼ੀ ਮਨਾਉਂਦਾ, ਮਨਾਉਣ ਜੋ ਕੀ ਫਰਕ ਪੈਂਦਾ ਹੈ। ਸੰਸਦ ਦੇ ਵਿੱਚ ਜਦੋਂ ਸੈਸ਼ਨ ਸ਼ੁਰੂ ਹੋ ਜਾਏਗਾ ਉਦੋਂ ਆ ਜਾਣਗੇ। ਸੋ ਇਸ ਬਿਆਨ ਨੇ ਅਮਰਿੰਦਰ ਸਿੰਘ ਨੂੰ ਜਿੰਨਾ ਕੁ ਤਾਂਗ ਹੈ ਉਹਨਾਂ ਕੁ ਜਿਵੇਂ ਕਟੀ ਪਤੰਗ ਹੈ ਨਾ, ਕਟੀ ਪਤੰਗ ਵਾਂਗੂ ਠਾਲ ਹੈ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਦਪਿੰਦਰ ਸਿੰਘ ਪਟਵਾਲੀਆ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਨਿਯੁਕਤ। ਇਹ ਉਹੀ ਪਟਵਾਰੀਆ ਸਾਹਿਬ ਨੇ ਜਿਨ੍ਹਾਂ ਤੇ ਗੁਣਾ ਪੈਂਦਾ ਰਹਿ ਗਿਆ ਸੀਗਾ, ਜਿਹੜੇ ਕਿ
ਕਹਿ ਲਓ ਕਿ ਬਹੁਤ ਜ਼ਿਆਦਾ ਚਹੇਤੇ ਨੇ ਨਵਜੋਤ ਸਿੰਘ ਸਿੱਧੂ ਦੇ। ਇਹਨਾਂ ਬਾਰੇ ਕਿਹਾ ਗਿਆ ਸੀਗਾ ਕਿ ਐਨ ਮੌਕੇ ਤੇ ਇਹਨਾਂ ਵਾਸਤੇ ਦਿੱਕਤ ਇਹ ਬਣੀ ਕਿ ਇਹਨਾਂ ਦੇ ਭਰਾਤਾ ਜਿਹੜੇ ਆ ਉਹ ਕਹਿ ਲਓ ਕਿ ਕੇਂਦਰ ਸਰਕਾਰ ਦੇ ਕਾਨੂੰਨੀ ਪੈਨਲ ਦੇ ਵਿੱਚ ਸ਼ਾਮਲ ਸੀ। ਇਹ ਚੀਜ਼ ਇਹਨਾਂ ਦੇ ਉਲਟ ਗਈ। ਹੁਣ ਤੁਸੀਂ ਦੇਖ ਲਓ ਚੀਜ਼ ਪਤਾ ਨਹੀਂ ਕਿੱਦਾਂ ਹੋਏਗੀ, ਸਹੀ ਹੋ ਜਾਏਗੀ, ਕਿਉਂਕਿ ਖਬਰਾਂ ਲੱਗੀਆਂ ਸਨ। ਖੈਰ ਹੁਣ ਇਹਨਾਂ ਨੇ ਕਹਿ ਲਓ ਕਿ ਜਿਹੜੇ ਪਟਵਾਰੀਆ ਸਾਹਿਬ ਨੇ, ਦੀਪਿੰਦਰ ਸਿੰਘ ਪਟਵਾਰੀਆ, ਉਹਨਾਂ ਨੂੰ ਏਜੀ ਨਿਯੁਕਤ ਕਰ ਦਿੱਤਾ। ਅੱਜ ਫਿਰ ਅਨਮੋਲ ਰਤਨ ਸਿੰਘ ਜੀ ਦੇ ਨਾਮ ਦੀ ਪੂਰੀ ਚਰਚਾ ਸੀ, ਪਰ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਮਾਮਲੇ 'ਚ ਪੂਰੀ ਰੱਜ ਕੇ ਚੱਲੀ ਆ। ਤਾਂ ਪਟਵਾਰੀਆ ਸਾਹਿਬ ਨੂੰ ਉਹਨਾਂ ਨੇ ਨਿਯੁਕਤ ਕਰਵਾ ਲਿਆ। ਚਲੋ ਹੋਰ ਕੋਈ ਲਾਂਭੇ ਨਹੀਂ ਹੈਗੇ, ਹੁਣ ਕੋਈ ਗਿਲੇ ਸ਼ਿਕਵੇ ਨਹੀਂ ਰਹਿਣੇ ਚਾਹੀਦੇ। ਚਲੋ ਏਜੀ ਤਾਂ ਏਜੀ ਹੈ ਨਾ, ਉਹਨੇ ਕੰਮ ਕਰਨਾ ਹੀ ਆ। ਕੋਈ ਵੀ ਆ ਜਾਏ, ਸਾਡੇ ਭਾਦਾ ਕੋਈ ਵੀ ਆ ਜਾਵੇ, ਕਿਸੇ ਨੇ ਫਰੀ ਥੋੜੀ ਨਾ ਕੰਮ ਕਰਨਾ, ਉਹਨਾਂ ਨੇ ਤਨਖਾਹਾਂ ਲੈਣੀਆਂ ਨੇ। ਗੱਲ ਇਹ ਆ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਚਾਹੀਦਾ ਹੈ ਕਿ ਮਹੀਨਾ ਡੇਢ ਮਹੀਨਾ ਜਿੰਨਾ ਕੋਈ ਸਮਾਂ ਬਚਿਆ, ਹੁਣ ਸਾਰੇ ਮਸਲੇ ਹੱਲ ਕਰਵਾ ਲਵੇ। ਮੁੜ ਕੇ ਇਹ ਨਾ ਕਵੇ ਕਿ ਇਹਨਾਂ ਨੇ ਮੇਰਾ ਪਸੰਦੀਦਾ ਏਜੀ ਨਹੀਂ ਸੀ ਦਿੱਤਾ। ਏਜੀ ਮਿਲ ਗਿਆ, ਪ੍ਰਧਾਨਗੀ ਤੁਹਾਡੇ ਕੋਲ ਆ ਗਈ, ਸੀਐਮ ਬਦਲ ਦਿੱਤਾ ਗਿਆ, ਡੀਜੀਪੀ ਵੀ ਮੇਰੇ ਖਿਆਲ ਦੇ ਨਾਲ ਬਦਲਿਆ ਜਾਊ ਆਉਣ ਵਾਲੇ ਸਮੇਂ 'ਚ। ਸਾਰੀ ਜਿਹੜੀ ਬਿਊਰੋਕ੍ਰੇਸੀ ਆ ਉਹਦੇ ਵੀ ਤੁਸੀਂ ਕਹਿ ਲਓ ਕਿ ਪਲਟੇ ਮਾਰੇ ਆ। ਹੁਣ ਤੁਹਾਡੇ ਮਨ ਮੁਤਾਬਕ ਚੀਜ਼ਾਂ ਹੈਗੀਆਂ, ਵੱਟ ਕੱਢ ਦਿਓ, ਟੱਸ ਕੱਢ ਦਿਓ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ। ਜੇ ਨਹੀਂ ਤਾਂ ਫਿਰ ਲੋਕ ਇਹੀ ਤੁਹਾਨੂੰ ਉਪਾਧੀ ਦੇਣਗੇ ਕਿ ਤੁਸੀਂ ਟਵਿੱਟਰ ਦੇ ਹੀ ਬਾਦਸ਼ਾਹ ਹੋ। ਜੀ ਜੀ, ਟਵਿੱਟਰ ਦੇ ਬਾਦਸ਼ਾਹ। ਤੇ ਸਰੋਤਿਓ, ਆਪਾਂ ਤੁਹਾਡੀਆਂ ਕਾਲਸ ਵੀ ਲਵਾਂਗੇ। ਇੱਕ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲ ਕਰਨ ਦੇ ਲਈ ਨੰਬਰ 408 272 5200 4082725200। ਬਿਹਾਰ ਪੁਲਿਸ ਦਾ ਇੱਕ ਹੋਰ ਕਾਰਾ ਜਾਜੀ ਕਹਿੰਦੇ ਸਿੱਟ ਲਿਆ। ਦੇਖੋ, ਇਹ ਵਾਕਈ ਬੜੀ ਹੈਰਾਨਗੀ ਵਾਲੀ ਗੱਲ ਆ। ਬਿਹਾਰ ਦੇ ਵਿੱਚ ਘਟਨਾ ਵਾਪਰੀ ਆ, ਉੱਥੇ ਇਹਨਾਂ ਨੇ ਜਿਹੜਾ ਹੁੰਦਾ ਹੈ ਨਾ ਐਡੀਸ਼ਨਲ ਜ਼ਿਲ੍ਹਾ ਜੱਜ, ਉਹਨੂੰ ਜਾ ਕੇ ਸੁੱਟ ਲਿਆ ਉਹਦੇ ਚੈਂਬਰ ਦੇ ਵਿੱਚ ਹੀ। ਗੱਲ ਇਹ ਹੋਈ ਆ, ਜੋ FIR ਹੋਈ ਆ, ਮੈਂ ਉਹ FIR ਪੜ੍ਹ ਰਿਹਾ ਸੀ, ਉਹਦੇ ਮੁਤਾਬਕ ਜੱਜ ਸਾਹਿਬ ਦੱਸਦੇ ਨੇ, ਵੈਸੇ ਉਹ ਜੱਜ ਸਾਹਿਬ ਕਾਫੀ ਜ਼ਿਆਦਾ ਮਤਲਬ ਕਿ ਚਰਚਾ 'ਚ ਰਹਿਣ ਵਾਲੇ ਆ। ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਫੈਸਲੇ ਜਿਹੜੇ ਬੜੇ ਕਹਿ ਲਓ ਕਿ ਚਰਚਾ ਦੇ ਵਿੱਚ ਰਹਿੰਦੇ ਨੇ। ਜਿੱਦਾਂ ਇੱਕ ਛੇੜਛਾੜ ਦਾ ਮਾਮਲਾ ਸੀ ਕਿਸੇ ਪਿੰਡ ਦਾ, ਤੇ ਉਹ ਛੇੜਛਾੜ ਕਰਨੇ ਵਾਲਾ ਜਿਹੜਾ ਸੀਗਾ ਉਹ ਧੋਬੀ ਸੀਗਾ, ਤੇ ਉਹਨੂੰ ਸਜ਼ਾ ਲਾਈ ਗਈ ਸੀ ਕਿ 6 ਮਹੀਨੇ ਤੂੰ ਬੀਬੀਆਂ ਦੇ ਕੱਪੜੇ ਫ੍ਰੀ ਧੋਏਗਾ, ਲਾਂਡਰੀ ਕਰੇਗਾ। ਤਾਂ ਖੈਰ ਉਹ ਜਿਹੜੇ ਜੱਜ ਸਾਹਿਬ ਆ, ਅਵਿਨਾਸ਼ ਜੀ ਉਹਨਾਂ ਦਾ ਨਾਂ ਆ, ਅਵਿਨਾਸ਼ ਜੀ ਜੋ ਗੱਲ ਦੱਸਦੇ ਨੇ FIR ਦੇ ਵਿੱਚ, ਉਹ ਕਹਿੰਦੇ ਆ ਕਿ ਮੈਂ ਬੈਠਾ ਸਾਂ। ਅਸਲ ਦੇ ਵਿੱਚ ਉਹ ਕਹਿੰਦੇ ਆ ਕਿ ਗੱਲ ਇਹ ਆ ਕਿ ਕੁਝ ਦਿਨ ਪਹਿਲਾਂ ਇੱਕ ਸ਼ਿਕਾਇਤ ਮਿਲੀ ਸੀ ਬੀਬੀ ਦੀ ਕਿ ਫਲਾਣੇ ਥਾਣੇ ਦਾ ਜਿਹੜਾ SHO ਆ, ਉਹਨੇ ਮੇਰੇ ਤੇ ਨਜਾਇਜ਼ ਪਰਚਾ ਦਰਜ ਕਰ ਦਿੱਤਾ ਵਾ, ਤੇ ਮੈਂ ਸੱਦਿਆ ਸੀ। ਇਹ ਉਸ ਤਰੀਕ ਨੂੰ ਆਏ ਨਹੀਂ। ਅੱਜ ਉਹ SHO ਤੇ ਉਹਦਾ ਨਾਲ ਜਿਹੜਾ ਸਹਾਇਕ ਸੀ, ਦੋਵੇਂ ਚੈਂਬਰ 'ਚ ਆ ਗਏ। ਪਹਿਲਾਂ ਤੇ ਬਦਕਲਾਮੀ ਕੀਤੀ ਨੇ, ਫਿਰ ਬਾਅਦ ਦੇ ਵਿੱਚ ਉਹਨਾਂ ਨੇ ਧੱਕਾ ਮੁੱਕੀ ਸਟਾਰਟ ਕਰ ਦਿੱਤੀ ਹੈ, ਕੁੱਟਮਾਰ ਸਟਾਰਟ ਕਰ ਦਿੱਤੀ ਹੈ। ਜਦੋਂ ਵਕੀਲਾਂ ਨੇ ਵੇਖਿਆ, ਵਕੀਲ ਭੱਜ ਵਗੇ ਕਿ ਚੈਂਬਰ ਦੇ ਵਿੱਚ ਜੱਜ ਦੇ ਨਾਲ ਕਿਹਨੇ ਇਹ ਕਰਾ ਕਰ ਦਿੱਤਾ ਬਈ, ਦੈਂਗੜ ਹੋ ਗਈ ਆ, ਫੜ ਲਓ ਹੋ ਗਈ। ਉਸ ਤੋਂ ਬਾਅਦ ਉਹਨਾਂ ਦੋਨਾਂ ਨੂੰ ਬੰਨ ਲਿਆ ਗਿਆ, ਉੱਥੇ ਇੱਕ ਕੋਠੜੀ 'ਚ ਸੁੱਟਿਆ ਗਿਆ, ਦੋਹਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਵਾ। ਤੇ ਜੱਜ ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਕਿ ਇਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਤੈਨੂੰ SP ਨੂੰ ਇੱਥੇ ਤਲਬ ਕਰਨ ਦਾ ਦਿੰਦੇ ਆ, ਸਵਾਦ ਮਜ਼ਾ ਚਖਾਉਣੇ ਆ। ਤੇ ਇੱਕ ਨੇ ਪਿਸਟਲ ਵੀ ਕੱਢ ਕੇ ਕਹਿੰਦਾ ਕਿ ਮੇਰੇ ਮੱਥੇ ਦੇ ਨਾਲ ਸਟਾ ਦਿੱਤੀ ਸੀਗੀ ਕਿ ਲੈ ਬਈ ਮਿੱਤਰਾ ਕਿੱਦਾਂ ਕਰਨੀ ਆ। ਹੁਣ ਦੇਖ ਲਓ ਬਿਹਾਰ ਭਾਈ ਕਿੱਦਾਂ। ਪਰ ਮੈਂ ਇੱਕ ਸਰਵੇ ਦੇਖ ਰਿਹਾ ਸੀਗਾ ਅੱਜ ਸਵੇਰੇ ਸਾਜਰੇ, ਇੱਕ ਸਰਵੇ ਮੇਰੇ ਮੱਥੇ ਲੱਗਿਆ, ਪੁਲਿਸਿੰਗ ਦੇ ਨਾਲ ਹੀ ਜੁੜਿਆ ਸਰਵੇ ਸੀਗਾ। ਉਹਦੇ ਵਿੱਚ ਬਿਹਾਰ ਪੁਲਿਸ ਨੂੰ ਸਭ ਤੋਂ ਨਕੰਮੀ ਪੁਲਿਸ ਕਿਹਾ ਗਿਆ। ਔਰ ਜਿਹੜੇ 4-5 ਸਟੇਟ ਨੇ, ਉੱਤਰ ਪ੍ਰਦੇਸ਼, ਬਿਹਾਰ, ਉਹਨਾਂ ਦੇ ਵਿੱਚ ਆਪਣਾ ਪਿਆਰਾ ਪੰਜਾਬ ਵੀ ਸ਼ਾਮਲ ਹੈ। ਪੰਜਾਬ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਵੀ ਇਸੇ ਕੈਟਾਗਰੀ 'ਚ ਹੈ। ਜੀ ਜੀ, ਵੈਸੇ ਹੈਰਾਨੀ ਨਹੀਂ ਹੋਈ ਇਹ ਗੱਲ ਜਿਹੜੀ ਉਹ ਸੁਣ ਕੇ। ਤੇ ਮਿੰਟੂ ਜੀ, ਗੱਲ ਆਪਾਂ ਇੱਕ ਹੁਣ ਬ੍ਰੇਕ ਲਵਾਂਗੇ, ਤੇ ਸਰੋਤਿਓ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਆਪਾਂ ਲਵਾਂਗੇ। ਕਾਲ ਤੁਸੀਂ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ ਹੈ 408 272 5200 4082725200। ਤੁਹਾਡੇ ਕੀ ਵਿਚਾਰ ਨੇ? ਕੋਈ ਸਵਾਲ ਹੈਗਾ ਆ? ਜੋ ਇਹ ਘਟਨਾਕ੍ਰਮ ਆਪਾਂ ਦੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ, ਜਿਹੜਾ ਇਹ ਕੱਲ੍ਹ ਦਾ ਹੀ ਘਟਿਆ, ਸੋ ਤੁਸੀਂ ਸਵਾਲ ਪੁੱਛ ਸਕਦੇ ਹੋ। ਤੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਦੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਇੰਡੋ ਅਮਰੀਕਨ ਹੈਰੀਟੇਜ ਫਾਰਮ ਫ੍ਰੈਜ਼ਨੋ ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਸਿੰਘ ਸਭਾ ਫ੍ਰੈਜ਼ਨੋ ਸਿੱਖ ਇੰਸਟੀਚਿਊਟ ਆਫ ਫ੍ਰੈਜ਼ਨੋ 4827 ਨਾਰਥ ਪਾਰਕਵੇ ਐਵਨਿਊ ਵਿਖੇ 28 ਨਵੰਬਰ ਦਿਨ ਐਤਵਾਰ ਦੁਪਹਿਰ 1:30 ਤੋਂ 4 ਵਜੇ ਤੱਕ ਆਪ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਸੰਪਰਕ ਨਵਦੀਪ ਢਾਲੀਵਾਲ 559-287-0822, ਸੁਰਿੰਦਰ ਮੰਡਾਰੀ 559-473-9269, ਹਰਜਿੰਦਰ ਢੇਸੀ 559-618-0156। ਤਾਂ ਪਹੁੰਚਿਓ ਜ਼ਰੂਰ। ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਇਸ ਵਿਸ਼ੇਸ਼ ਸਮਾਗਮ ਵਿੱਚ 28 ਨਵੰਬਰ ਦਿਨ ਐਤਵਾਰ ਗੁਰਦੁਆਰਾ ਸਾਹਿਬ ਸਿੰਘ ਸਭਾ ਫ੍ਰੈਜ਼ਨੋ ਦੁਪਹਿਰ 1:30 ਵਜੇ। ਈਅਰ 2022 ਦੇ ਲਈ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਫੈਮਿਲੀ ਜਾਂ ਇਨਕਮ ਦੇ ਵਿੱਚ ਕਿਸੇ ਵੀ ਤਰੀਕੇ ਚੇਂਜਸ ਨੂੰ ਦੱਸਣਾ ਜ਼ਰੂਰੀ ਹੈ। ਇਸ ਮਹਾਮਾਰੀ ਦੇ ਦੌਰਾਨ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਅਤੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਕੀਤਾ ਜਾਵੇਗਾ। ਅੱਜ ਹੀ ਆਪਣੀ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਪੂਰੇ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੀਆਂ ਸੇਵਾਵਾਂ ਦਿੰਦੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਪੂਰਾ ਸਾਲ ਉਪਲਬਧ ਰਹਿੰਦੇ ਹਨ। ਕਿਸੇ ਵੀ ਤਰੀਕੇ ਦੇ ਚੇਂਜਸ ਦੇ ਲਈ ਤੁਹਾਡੀ ਮਦਦ ਕਰਨਗੇ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਲਾਇਸੈਂਸ ਨੰਬਰ 0F89805। ਵੀ ਕੁੜੀ ਦਾ ਵਿਆਹ ਤੇ ਰੱਖ ਲਿਆ ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਐਕਸੈਸਰੀ, ਵੈਡਿੰਗ ਪ੍ਰੋਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰਿੰਗਟਨ ਤੇ। ਕਾਲ 559-367-1285। ਫ੍ਰੈਜ਼ਨੋ ਤੇ ਉਸਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਲਿਕਰ ਸਟੋਰ, ਗੈਸ ਸਟੇਸ਼ਨ ਖਰੀਦਣਾ ਵੇਚਣਾ ਚਾਹੁੰਦੇ ਹੋ ਤਾਂ ਕਾਲ ਗੁਰਪ੍ਰੀਤ ਸਰਾਏ 5596960005 559-696-0005। Sunday face for Punjabi radio, USA. Punjabi Nandi Shan, Punjabi and the Hun, Punjabi radio, USA. Sunday Rosie, Punjabi radio, USA. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ।
ਮਿੰਟੂ ਜੀ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ ਸ਼ੁਕਰੀਆ ਜੀ। ਜੀ ਤੇ ਆਓ ਹੁਣ ਆਪਾਂ ਆਪਣੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ ਤੇ ਸਰੋਤੇ ਤੁਸੀਂ ਵੀ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ 408 272 5200 4082725200 ਜਿਹੜੇ ਨੇ ਜੀ ਆਪਣੇ ਨਾਲ ਜਸਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ। ਸਤਿ ਸ਼੍ਰੀ ਸਵਾਲ ਅਕਾਲ। ਇਹ ਹੈ ਜੀ, ਸਵਾਲ ਮੇਰਾ ਇਹ ਹੈ ਵੀ ਜਿਵੇਂ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਵੀ ਪੰਜਾਬ ਤੇ ਹਰਿਆਣਾ ਦੇ ਦੋਨਾਂ ਨੇ ਵੀ ਇਸ ਅੰਦੋਲਨ ਨੂੰ ਵਧੀਆ ਰਾਹ ਤੇ ਲੈ ਗਿਆ। ਇਹ ਪਾਣੀਆਂ ਦੇ ਮੁੱਦੇ ਵੀ ਇਹ ਯੂਨੀਅਨ ਵਾਲੇ ਨਹੀਂ ਆਪ ਦੇ ਲੈਵਲ ਤੇ ਹੱਲ ਕਰ ਸਕਦੇ ਤਾਂ ਜੋ ਏਕਤਾ ਬਣੀ ਰਹੇ ਤੇ ਸਰਕਾਰਾਂ ਵਾਸਤੇ ਕੋਈ ਮੁੱਦਾ ਨਾ ਰਹੇ। ਧੰਨਵਾਦ ਜੀ। ਨਹੀਂ ਜੀ, ਪਾਣੀ ਦਾ ਮੁੱਦਾ ਤੇ ਨਕਾਰਿਆ, ਕਿਸਾਨਾਂ ਨੇ ਤਾਂ ਨਕਾਰ ਦਿੱਤਾ। ਹਰਿਆਣੇ ਦੇ ਕਿਸਾਨਾਂ ਨੇ ਵੀ ਇਹਨਾਂ ਨੇ ਚੱਕਣ ਦਾ ਯਤਨ ਕੀਤਾ ਸੀਗਾ। ਪਰ ਗੱਲ ਇਹ ਆ ਕਿ ਦੇਖੋ ਪਾਣੀਆਂ ਦਾ ਮੁੱਦਾ ਜਿਹੜਾ ਆ ਉਹ ਇਸ ਤਰ੍ਹਾਂ ਦਾ ਮੁੱਦਾ ਨਹੀਂ ਹੈਗਾ ਕਿ ਆਪਣੇ ਪੱਧਰ ਤੇ ਕੋਈ ਹੱਲ ਕਰ ਲਵੇ, ਕਿਉਂਕਿ ਅਥਾਰਟੀਆਂ ਨਹੀਂ ਹੈ ਜਥੇਬੰਦੀਆਂ। ਇੰਡੀਆ ਤਾਂ ਜੋ ਵੀ ਹੋਣਾ ਆ ਉਹ ਕਾਨੂੰਨੀ ਪ੍ਰੋਸੀਜਰ ਦੇ ਜ਼ਰੀਏ ਹੋਣਾ ਆ। ਕੋਈ ਸੰਧੀ ਆਪਣੇ ਪੱਧਰ ਤੇ ਉੱਠ ਕੇ ਜਥੇਬੰਦੀ ਥੋੜੀ ਨਾ ਕਰ ਸਕਦੀ ਆ। ਹਾਂ, ਇਹ ਮੁੱਦਾ ਉਹਨਾਂ ਨੇ ਪਾਟਕ ਪਾਉਣ ਵਾਸਤੇ ਵਰਤਣ ਲਈ ਜ਼ਰੂਰ ਚੁੱਕਿਆ ਸੀਗਾ, ਜਿਸ ਨੂੰ ਹਰਿਆਣੇ ਦੇ ਕਿਸਾਨਾਂ ਨੇ ਠੁੱਡਾ ਮਾਰ ਕੇ ਨਕਾਰ ਦਿੱਤਾ ਸੀਗਾ ਕਿ ਨਹੀਂ, ਇਸ ਵੇਲੇ ਸਾਨੂੰ ਸਾਡਾ ਭਾਈਚਾਰਾ ਔਰ ਸਾਨੂੰ ਸਾਡਾ ਰਿਜ਼ਕ ਪਿਆਰਾ ਹੈ। ਜੀ ਮਿੰਟੂ ਜੀ, ਆਪਣੇ ਅਗਲੇ ਕਾਲਰ ਨੇ ਹਰਜਿੰਦਰ ਸਿੰਘ। ਹਾਂ, ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਵਧਾਈ ਸਾਰਿਆਂ ਕੌਮ ਨੂੰ ਕਿ ਬਹੁਤ ਇਹ ਚੰਗੀ ਗੱਲ ਹੋਈ ਹੈ। ਅਸੀਂ ਵੀਰ ਜੀ ਬੈਟਲ ਜਿੱਤੀ ਹੈ, ਵਾਰ ਨਹੀਂ ਜਿੱਤੀ ਤੇ ਵੀ ਵਿਲ ਸਟੇ ਇਨ ਦਾ ਵਾਰ, ਕੰਟੀਨਿਊ ਵਾਰ, ਜਿੰਨੀ ਦੇਰ ਤੱਕ ਪੂਰੀ ਰਿਫਾਰਮਸ ਸਾਡੇ ਫੇਵਰ 'ਚ ਨਹੀਂ ਹੁੰਦੀ। ਮੈਂ ਇਹਦੇ ਬਾਰੇ ਇਹਨਾਂ ਨੂੰ ਪੁੱਛਣਾ, ਵੀਰ ਜੀ ਨੇ ਕਮੈਂਟਸ ਦੇਣ ਵੀ ਇਹ ਕਿੰਨੀ ਲੰਬੀ ਜਾ ਸਕਦੀ, ਕਿਉਂਕਿ ਇਸ਼ੂ ਇੱਕ ਨਹੀਂ ਨਾ, ਇਸ਼ੂ ਬਹੁਤ ਹੈਗੇ ਆ। ਲੈਵਲ ਜਿਹੜਾ ਹੈ ਫਾਰਮਰਸ ਦਾ ਲਿਵਿੰਗ ਸਟਾਈਲ ਦਾ ਵਧਣਾ ਚਾਹੀਦਾ। ਉਹ ਕੀ ਕਰਦਾ ਕੀ ਨਹੀਂ ਕਰਦਾ, ਉਹ ਨਾਲ ਹਰ ਚੀਜ਼ ਜੁੜੀ ਹੈ। ਤੇ ਦੂਜੀ ਮੇਰਾ ਕੁਐਸਚਨ ਹੈ ਇਹਨਾਂ ਨੇ ਵੀਰ ਜੀ ਨੂੰ ਕਿ ਇੱਕ ਜਿਹੜੀ ਸੁਪਰੀਮ ਕੋਰਟ ਨੇ ਇੱਕ ਜੱਜ ਨੂੰ ਪੈਨਲ ਦੇ ਵਿੱਚੋਂ ਬਣਾਇਆ ਸੀ ਤੇ ਉਹਨਾਂ ਨੇ ਇੱਕ ਸੀਲਡ ਰਿਪੋਰਟ ਦਿੱਤੀ ਸੀਗੀ ਆਪਣੇ ਸੁਪਰੀਮ ਕੋਰਟ ਨੂੰ ਵਾਪਸ ਬਣਾ ਕੇ, ਤੇ ਉਹਦੇ ਤੇ ਜਰਾ ਰੋਸ਼ਨੀ ਪਾਉਣ ਜੀ। ਥੈਂਕ ਯੂ ਵੈਰੀ ਮਚ ਜੀ। ਜੀ ਨਹੀਂ, ਦੇਖੋ ਹੁਣ ਉਹਨਾਂ ਦੀ ਤੇ ਕੋਈ ਵੈਲਿਊ ਨਹੀਂ ਰਹਿ ਜਾਣੀ ਜੇ ਲੋਕ ਸਭਾ ਦੇ ਵਿੱਚੋਂ ਰਾਜ ਸਭਾ ਦੇ ਵਿੱਚੋਂ ਜੋ ਵੀ ਪ੍ਰੋਸੀਜਰ ਆ ਉਹਦੇ ਵਿੱਚ ਰੱਦ ਹੋ ਜਾਂਦੀ। ਮੈਂ ਕੇਵਲ ਨੂੰ ਪੜ੍ਹਨ ਦਾ ਯਤਨ ਕਰੂੰਗਾ ਕਿ ਜਦੋਂ ਕਾਨੂੰਨ ਰੱਦ ਹੁੰਦੇ ਨੇ, ਕਾਨੂੰਨ ਬਣਦਾ ਪ੍ਰੋਸੈਸ ਤੇ ਆਪਾਂ ਨੂੰ ਪਤਾ ਕਾਨੂੰਨ ਰੱਦ ਕਿਸ ਤਰ੍ਹਾਂ ਹੁੰਦੇ ਨੇ, ਕਿਹੜੇ ਕਿਹੜੇ ਵੇ ਨੇ ਉਹਦੇ, ਤਾਂ ਉਹ ਮੈਂ ਜ਼ਰੂਰ ਪੜ੍ਹਨ ਦਾ ਯਤਨ ਕਰਾਂਗਾ, ਕੋਸ਼ਿਸ਼ ਕਰਾਂਗਾ ਕਿ ਕੱਲ ਨੂੰ ਉਹਦੇ ਤੇ ਮੈਂ ਗੱਲ ਕਰ ਸਕਾਂ। ਤਾਂ ਦੂਜੀ ਗੱਲ ਇਹ ਆ ਕਿ ਜਦ ਇਧਰੋਂ ਰੱਦ ਹੋ ਗਏ ਤਾਂ ਸੁਪਰੀਮ ਕੋਰਟ ਦੇ ਵਿੱਚ ਤਾਂ ਕੱਲ ਨੂੰ ਸੁਣਵਾਈ ਲੱਗ ਜਾਂਦੀ ਹੈ ਤੇ ਕੇਂਦਰ ਕਹੂਗਾ, ਹਲਫਨਾਮਾ ਵੀ ਦੇ ਸਕਦਾ ਕਿ ਜੀ ਅਸੀਂ ਰੱਦ ਕਰਦੇ ਨੇ, ਬਸ ਦੈਟਸ ਇਟ। ਇਹਦਾ ਮਤਲਬ ਕਿ ਉਹ ਕਹਾਣੀ ਉੱਥੇ ਖਤਮ ਹੈ। ਜਿਹੜੀ ਗੱਲ ਰਹੀ ਰਿਫਾਰਮਸ ਦੀ, ਇਹ ਬੜੀ ਵੈਲਿਊਏਬਲ ਗੱਲ ਆ ਤੁਹਾਡੀ ਕਿ ਦੇਖੋ ਜਿਹੜੀ ਇਹ ਲੜਾਈ ਆ ਇਹ ਅੱਗੇ ਵੀ ਲੜਦੀ ਰਹਿਣੇ ਚਾਹੀਦੇ ਆ ਕਿਸਾਨ। ਉਹਦਾ ਇੱਕ ਕਾਰਨ ਹੈ ਕਿਉਂਕਿ ਨਾ ਤਾਂ ਸਾਰੇ ਮੁੱਦੇ ਜਿੱਦਾਂ ਤੁਸੀਂ ਕਿਹਾ ਕਿ ਹੱਲ ਹੋਏ ਆ ਨਾ ਹੋਣੇ ਆ, ਤਾਂ 1 ਬਾਈ 1 ਤੁਸੀਂ ਚੁੱਕ ਕੇ ਤੁਰੇ ਚੱਲੋ। ਔਰ ਇਹਦੇ ਨਾਲ ਕੀ ਹੈ ਕਿ ਖਾਸ ਤੌਰ ਤੇ ਜੇ ਤੁਸੀਂ ਹੁਣ ਪੰਜਾਬ 'ਚ ਦੇਖੋਗੇ ਤਾਂ ਪੰਜਾਬ ਦੇ ਵਿੱਚ ਤਾਂ ਭਾਈ ਰਾਜਨੀਤੀ ਬਿਲਕੁਲ ਬਦਲ ਜਾਏਗੀ। ਇੱਥੇ ਤਾਂ ਇਹ ਲੀਡਰ ਤੁਹਾਨੂੰ ਏਦਾਂ ਦਿਖਾਈ ਦੇਣਗੇ ਕਿ ਜਿੱਦਾਂ ਇਹਨਾਂ ਕਿਸਾਨਾਂ ਦੇ ਇਹ ਬਹੁਤ ਜਿੱਦਾਂ ਕਹ ਲਓ ਕਿ ਖੈਰ ਖਵਾ ਹੁੰਦੇ ਨੇ, ਜੀ ਹਜ਼ੂਰੀਏ ਬਣ ਜਾਣ। ਪੰਜਾਬ ਦੀ ਰਾਜਨੀਤੀ ਟੋਟਲੀ ਚੇਂਜ ਹੈ ਅੱਜ ਤੋਂ ਬਾਅਦ। ਇਹ ਤੁਹਾਨੂੰ ਸੱਥਾਂ 'ਚ ਇਸ ਤਰ੍ਹਾਂ ਖੜੇ ਦਿਖਾਈ ਦੇਣਗੇ ਵੱਡੇ ਵੱਡੇ ਲੀਡਰ, ਜਿਸ ਤਰ੍ਹਾਂ ਐਸਡੀਐਮ ਦੀ ਕਚਹਿਰੀ ਦੇ ਵਿੱਚ ਕਈ ਵਾਰ ਜਿਹੜੇ ਆ ਨਾ ਦੋਸ਼ ਲੱਗੇ ਹੁੰਦੇ ਜਿਨ੍ਹਾਂ ਤੇ ਕਿ ਤੂੰ ਬਟੂਆ ਮਾਰਿਆ, ਉਹ ਖਲੋਤੇ ਹੁੰਦੇ ਆ। ਮੈਂ ਹੁਣ ਬਹੁਤਾ ਡੀਪ ਤੱਕ ਕੀ ਜਾਣਾ। ਔਰ ਮੈਂ ਇਹ ਗੱਲ ਅੱਜ ਤੋਂ 5-6 ਸਾਲ ਪਹਿਲਾਂ ਜਦੋਂ ਮੈਂ ਕਹਿੰਦਾ ਹੁੰਦਾ ਸੀ ਤੇ ਲੋਕ ਮੈਨੂੰ ਪਾਗਲ ਕਹਿੰਦੇ ਹੁੰਦੇ ਸੀਗੇ, ਲੋਕ ਮੈਨੂੰ ਟ੍ਰੋਲ ਕਰਦੇ ਹੁੰਦੇ ਸੀਗੇ, ਕਿਉਂਕਿ ਮੈਂ ਇੱਕ ਵਾਹਿਦ ਉਸ ਟਾਈਮ ਪੱਤਰਕਾਰ ਹੋਊਂਗਾ ਜਿਹਨੇ ਇਹ ਗੱਲ ਚੱਕਣੀ ਸਟਾਰਟ ਕੀਤੀ ਸੀ ਕਿ ਤੁਸੀਂ ਦੇਖੋ ਪੋਲੀਟੀਕਲੀ ਰਿਫਾਰਮਸ ਵੀ ਸਾਡੇ ਇੱਥੋਂ ਸਟਾਰਟ ਹੋਣਗੇ ਇੰਡੀਆ ਦੇ ਵਿੱਚ। ਔਰ ਅੱਜ ਤੁਹਾਡੇ ਸਾਹਮਣੇ ਨਜ਼ਾਰਾ ਹੈ, ਯੂਪੀ ਤੱਕ ਇਹ ਮਾਜ਼ਰਾ ਪਹੁੰਚਿਆ ਪਿਆ ਵਾ ਕਿ ਕਿਸਾਨਾਂ ਤੋਂ ਤਾਕਤਵਰ ਹਾਕਮ ਜਿਨ੍ਹਾਂ ਤੋਂ ਇਸ ਟਾਈਮ ਪੂਰਾ ਦੇਸ਼ ਸਹਿਮਿਆ ਪਿਆ ਉਹ ਡਰ ਰਹੇ। ਸੋ ਪੋਲੀਟੀਕਲੀ ਟੋਟਲੀ ਦ੍ਰਿਸ਼ਟਾਂਤ ਬਦਲ ਜਾਏਗਾ। ਉਹਦੇ ਚ ਹੁਣ ਜਿਹੜੀ ਅੱਗੇ ਲੀਡਰਸ਼ਿਪ ਨਿਕਲੇਗੀ ਕਿਸਾਨਾਂ ਦੀ, ਜਾਂ ਜਿਹੜੀ ਨਵੀਂ ਪੀੜ੍ਹੀ ਚੋਂ ਲੀਡਰਸ਼ਿਪ ਨਿਕਲੇਗੀ, ਉਹ ਕਿੰਨੀ ਵਿਜ਼ਨਰੀ ਹੁੰਦੀ, ਉਹ ਕੀ ਕੁਝ ਕਰਵਾ ਸਕਦੀ ਹੈ ਇਹਨਾਂ ਤੋਂ, ਜਾਂ ਉਤਲੇ ਪੱਧਰ ਤੇ ਵੀ ਜਿਹੜੀ ਇਹ ਕਹ ਲਓ ਯੂਨਿਟੀ ਆ ਉਹ ਅੱਗੇ ਵੱਜ ਕੇ ਚੱਲ ਕੇ ਕਿੰਨੇ ਕੁ ਰਿਫਾਰਮਸ ਹੋਰ ਕਰਵਾ ਸਕਦੀ ਹੈ। ਉਹਦੇ ਨਾਲ ਕਿਸਾਨ ਦਾ ਜਿਹੜਾ ਕਹਿ ਲਓ ਕਿ ਸੋਸ਼ਲ ਲਾਈਫ ਦਾ ਇੰਪੈਕਟ ਆ ਉਹ ਵਧੇਗਾ ਜਾਂ ਘਟੇਗਾ, ਉਹ ਸਾਰਾ
ਜਿਹੜਾ ਦਾਇਰਾ ਉਸ ਚੀਜ਼ ਦੇ ਨਾਲ ਹੀ ਵੱਜਦਾ ਹੈ ਜਾ ਕੇ। ਜੀ ਥੈਂਕ ਯੂ। ਅਗਲੇ ਕਾਲਰ ਜੱਸੀ ਗਿੱਲ। ਹਾਂਜੀ ਰਾਜਕਾਨ ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਛਾ ਅੱਧਾ ਕੁ ਸਵਾਲ ਦਾ ਮੈਂ ਜਵਾਬ ਤਾਂ ਤੁਸੀਂ ਦੇ ਦਿੱਤਾ। ਵੈਸੇ ਕਿੱਦਾਂ ਹੁਣ ਇਹ ਆਪਣੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਿੱਸਾ ਲੈਣਗੇ ਜਾਂ ਕਿੱਦਾਂ? ਜੀ ਹਾਂਜੀ ਦੇਖੋ, ਰਾਜਨੀਤੀ 'ਚ ਹਿੱਸਾ ਲੈਂਦੇ ਜਾਂ ਨਹੀਂ ਲੈਂਦੇ, ਨਾ ਵੀ ਲੈਣ ਤਦ ਵੀ ਉਹ ਲੈ ਰਹੇ ਨੇ, ਤਦ ਵੀ ਲੈ ਰਿਹਾ। ਸੀਐਮ ਆ ਕੇ ਮਾਫੀ ਮੰਗ ਰਿਹਾ। ਯਾਰ ਤੁਸੀਂ ਦੇਖੋ, ਜਿਨ੍ਹਾਂ ਨੂੰ ਸਾਡੇ ਬੰਦੇ ਕਹਿੰਦੇ ਆ ਕਿ ਇਹ ਤੇ ਜੀ ਕਚਹਿਰੀਆਂ ਕਚੂਰੀਆਂ ਦੇ ਅੱਗੇ ਧਰਨੇ ਲਾਉਣ ਜੋਗੇ, ਇਹਨਾਂ ਨੂੰ ਕਿੱਥੇ ਦਿੱਲੀ ਘੱਲਤਾ ਤੁਸੀਂ। ਅੱਜ ਉਹਨਾਂ ਬੰਦਿਆਂ ਦੇ ਸਾਹਮਣੇ ਆ ਕੇ ਸੀਐਮ ਮਾਫੀ ਮੰਗਦਾ ਕਿ ਮੇਰੀ ਸਿਕਿਉਰਿਟੀ ਨੇ ਜੇ ਕੋਈ ਬਦਤਮੀਜ਼ੀ ਕੀਤੀ ਆ, ਮੇਰੇ ਹੱਥ ਜੋੜੇ ਆ ਜਾਓ। ਤਾਂ ਤੁਸੀਂ ਸਮਝੋ ਕਿ ਰਾਜਨੀਤੀ 'ਚ ਤਾਂ ਉਹ ਹਿੱਸਾ ਲੈ ਰਹੇ ਨੇ। ਇੱਕ ਸੀਐਮ ਟੇਬਲ ਤੇ ਸੱਦ ਕੇ 18 ਚੋਂ 17 ਮੰਗਾਂ ਤੇ ਨਾਲ ਦੀ ਨਾਲ ਸਹੀ ਪਾ ਦਿੰਦਾ। ਤੁਸੀਂ ਰਾਜਨੀਤੀ ਚੋਂ ਤੁਹਾਡੇ ਮੱਦੇ ਨਜ਼ਰ ਹੀ ਰਾਜਨੀਤੀ ਨੇ ਗਾਹ ਹੁਣ ਏਜੰਡਾ ਸੈੱਟ ਕੀਤਾ ਹੋਇਆ। ਗਾਹ ਚੋਣ ਮੈਨੀਫੈਸਟੋ ਦੇਖੋ ਕਿੱਦਾਂ ਦੇ ਬਣਦੇ ਆ। ਰਾਜਨੀਤੀ 'ਚ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕ ਪਾਰਟੀ ਬਣਾਓ, ਝੰਡਾ ਚੱਕੋ। ਰਾਜਨੀਤੀ ਦਾ ਮਤਲਬ ਇਹ ਹੈ ਕਿ ਤੁਸੀਂ ਪ੍ਰੈਸ਼ਰ ਗਰੁੱਪ ਬਣਾ ਕੇ ਵੀ ਰਾਜਨੀਤੀ ਨੂੰ ਆਪਣੇ ਢੰਗ ਨਾਲ ਚਲਾ ਕੇ ਰਾਜਨੀਤੀ ਕਰ ਸਕਦੇ। ਜੀ ਜੀ ਬਿਲਕੁਲ ਜੀ। ਬਹੁਤ ਸਾਰੇ ਲੋਕਾਂ ਦੀਆਂ ਉਹ ਗੱਲਾਂ ਵੀ ਧਰੀਆਂ ਧਰਾਈਆਂ ਜਿਹੜੀਆਂ ਰਹਿ ਗਈਆਂ। ਕਹਿੰਦੇ ਜੀ ਵੀ ਦਿੱਲੀ ਕਦੀ ਜਿੱਤੀ ਨਹੀਂ ਗਈ ਸੀ, ਸੋ ਦਿੱਲੀ ਜਿੱਤੀ ਆ, ਦਿੱਲੀ ਜਿੱਤਦੇ ਰਹੇ ਆ। ਦਿੱਲੀ ਜੇ ਇੱਦਾਂ ਆੜੀਆਂ ਕਰਦੀ ਰਹੂਗੀ ਤੇ ਇਹਨੂੰ ਜਿੱਤਣ ਦਾ ਜਿਹੜਾ ਹੌਸਲਾ ਹੈ ਉਹ ਰੱਖਦੇ ਨੇ ਲੋਕ। ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ ਤੇ ਰਾਜ ਕਰਨਵੀਰ ਜੀ, ਆਪ ਨੂੰ ਗੁਰਪੁਰਬ ਤੇ ਬਾਬੇ ਕਿਆਂ ਦੀ ਬਾਬਰ ਕਿਆਂ ਤੇ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਆਪ ਨੂੰ। ਜੀ ਤੁਹਾਨੂੰ ਵੀ। ਹਾਂਜੀ ਤੇ ਮਿੰਟੂ ਜੀ ਮੇਰਾ ਹਾਂਜੀ ਸਵਾਲ ਇਹ ਹੈ ਜੀ, ਇੱਕ ਤਾਂ ਜਿਹੜੀ 22 ਤਰੀਕ ਵਾਲੀ ਰੈਲੀ ਲਖਨਊ ਵਾਲੀ ਆ ਉਹ ਹੁਣ ਹੋਊਗੀ ਜਾਂ ਉਹ ਕੈਂਸਲ ਹੋਊਗੀ? ਦੂਜਾ ਮੇਰਾ ਸਵਾਲ ਇਹ ਹੈ ਜੀ, ਆਪਾਂ ਇਸ ਤੋਂ ਆਪਾਂ ਇੱਕ ਮੈਂ ਤੁਹਾਡਾ ਕਮੈਂਟ ਮੰਗਦਾ ਜੀ। ਮਤਲਬ ਕਿ ਇਸ ਜਿੱਤ ਤੋਂ ਪਹਿਲਾਂ ਜਿਹੜਾ ਆਪਣਾ ਹੁਣ ਬੇਅਦਬੀ ਦਾ ਮੋਰਚਾ ਵੀ ਏਡਾ ਹੀ ਵੱਡਾ ਸੀਗਾ, ਉਹਦੇ ਫੇਲ ਹੋਣ ਦੇ ਕਾਰਨ ਆਪਾਂ ਇਹ ਕਹਿ ਸਕਦੇ ਵੀ ਲੋਕਾਂ ਵੱਲੋਂ ਤਾਂ ਕੋਈ ਕਸਰ ਨਹੀਂ ਸੀ, ਵੀ ਫੇਲੀਅਰ ਆਪਾਂ ਉਸ ਵੇਲੇ ਦੀ ਜਿਹੜੀ ਧਾਰਮਿਕ ਸਾਡੀ ਲੀਡਰਸ਼ਿਪ ਸੀ ਉਹਦਾ ਫੇਲੀਅਰ ਮੰਨਦੇ ਹਾਂ ਆਪਾਂ ਜੀ। ਇਹਦੇ ਤੇ ਮੈਂ ਤੁਹਾਡਾ ਕਮੈਂਟ ਮੰਗਦਾ ਤੇ ਮੈਨੂੰ। ਹਾਂਜੀ ਦੇਖੋ, ਲਖਨਊ ਵਾਲਾ ਕੀ ਪ੍ਰੋਗਰਾਮ ਟਲਦਾ ਹੈ ਜਾਂ ਨਹੀਂ ਟਲਦਾ ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ ਤੇ ਨਾ ਹੀ ਕੋਈ ਆਫੀਸ਼ੀਅਲ ਐਲਾਨ ਹੋਇਆ ਵਾ। ਪਰ ਇੱਕ ਚੀਜ਼ ਹੈ ਕਿ ਜੋ 26 ਦੇ ਪ੍ਰੋਗਰਾਮ ਦਿੱਤੇ ਗਏ ਨੇ, 26 ਦੀ ਕਾਲ ਦਿੱਤੀ ਗਈ ਉੱਥੇ ਪਹੁੰਚਣ ਦੀ ਔਰ ਸੰਸਦ ਨੂੰ ਚਾਲੇ ਪਾਉਣ ਦੀ ਜਿਹੜੀ ਕਾਲ ਆ ਉਹ ਜਿਉਂਦੀ ਸੀ। ਤਾਂ ਇਹਦਾ ਮਤਲਬ ਕਿ ਜਿਹੜੇ ਉਲੀਕੇ ਹੋਏ ਪ੍ਰੋਗਰਾਮ ਹੈ ਯਕਦਮ ਸ਼ਾਇਦ ਰੱਦ ਨਹੀਂ ਹੋਣਗੇ। ਦੂਜੀ ਚੀਜ਼ ਕਿ ਜਿਹੜੀ ਗੱਲ ਤੁਸੀਂ ਪੁੱਛੀ ਆ, ਮੈਂ ਬੇਅਦਬੀ ਦੇ ਹਾਂ ਬਿਲਕੁਲ ਉਹ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਕਿ ਕਿੱਥੇ ਮਾਤ ਖਾਧੀ ਆ। ਔਰ ਬਿਲਕੁਲ ਉਹਦੇ ਵਿੱਚ ਜਿਹੜੇ ਧਿਆਨ ਸਿੰਘ ਮੰਡ ਵਰਗੇ ਲੀਡਰ ਸੀ ਉਹ ਫੇਲ ਸਾਬਤ ਹੋਏ ਆ। ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਨੂੰ ਉਹੀ ਬੰਦੇ ਜਿਨ੍ਹਾਂ ਨੇ ਆ ਕੇ ਤੇ ਉਹਨਾਂ ਦਾ ਮੋਰਚਾ ਖੂਹ ਖਾਤੇ ਪਵਾ ਦਿੱਤਾ, ਉਹ ਬੰਦੇ ਉਹਨਾਂ ਨੂੰ ਅੱਜ ਮੁਤਵਾਜ਼ੀ ਜਥੇਦਾਰ ਲਿਖਣ ਤੋਂ ਵੀ ਗੁਰੇਜ਼ ਕਰਦੇ ਆ। ਉਹ ਲਿਖਦੇ ਆ ਕਿ ਮੋਰਚੇ ਦੇ ਡਿਕਟੇਟਰ ਸੀ ਤੁਸੀਂ ਉਸ ਟਾਈਮ। ਤਾਂ ਕੀ ਵੈਲਿਊ ਰਹੀ ਆ ਹੁਣ ਤੁਸੀਂ ਕੰਪੇਅਰ ਕਰ ਲਓ। ਅਸੀਂ ਕਹਿ ਤਾਂ ਦਿੰਦੇ ਆ, ਦੇਖੋ ਮਾਫ ਕਰਨਾ, ਮੈਂ ਤੇ ਕਿਸੇ ਖਾਸ ਵਿਚਾਰਧਾਰਾ ਦੇ ਨਾਲ ਕਦੇ ਵੱਜ ਕੇ ਆਪਣਾ ਜੀਵਨ ਨਹੀਂ ਚਲਾਇਆ। ਵੈਸੇ ਅਸੀਂ ਕਹਿ ਦਿੰਦੇ ਆ ਕਿ ਕਾਮਰੇਡ ਇਉਂ ਆ ਕਾਮਰੇਡ। ਮੈਂ ਕਹਿੰਦਾ ਕਿ ਇਸ ਮੋਰਚੇ 'ਚ ਜੇ ਕੰਬੀਨੇਸ਼ਨ ਨਾ ਹੁੰਦਾ ਲੈਫਟਿਸਟ ਦਾ, ਰਾਈਟਿਸਟ ਦਾ, ਸੈਂਟਰਲਿਸਟ ਦਾ, ਰਾਸ਼ਟਰਵਾਦੀਆਂ ਦਾ ਜਾਂ ਵੱਖ-ਵੱਖ ਵਿਚਾਰਧਾਰਾਵਾਂ ਦਾ ਇੱਕ ਸੁਮੇਲ ਨਾ ਹੁੰਦਾ ਤੇ ਉਹਦੇ ਵਿੱਚ ਜਿਹੜਾ ਇੱਕ ਮੁੱਢ ਕਹਿ ਲਓ ਜਿਹੜਾ ਖੜਾ ਕੀਤਾ ਗਿਆ ਇਸ ਅੰਦੋਲਨ ਦਾ, ਉਹ ਕਾਮਰੇਡ ਨਾ ਹੁੰਦੇ ਤਾਂ ਸ਼ਾਇਦ ਇਸ ਅੰਦੋਲਨ ਦਾ ਹਸ਼ਰ ਵੀ ਐਸਾ ਹੀ ਹੁੰਦਾ। ਔਰ ਇਹਦੀ ਮਿਸਾਲ ਮੈਂ ਤੁਹਾਨੂੰ ਦੇ ਦਿੰਦਾ, ਜੋ ਜਾਟ ਅੰਦੋਲਨ ਸੀ ਹਰਿਆਣੇ ਦਾ, ਉਹ ਵੀ ਇਸੇ ਤਰ੍ਹਾਂ ਹੀ ਹਿੰਸਕ ਰੂਪ ਧਾਰਨ ਕਰ ਗਿਆ। ਉਹ ਜਿਹੜਾ ਹੈਗਾ ਸੀਗਾ ਸਤਪਾਲ ਮਲਕ ਸੀ ਸ਼ਾਇਦ ਉਹਦਾ ਨਾਮ, ਕੁਛ ਐਸਾ ਨਾਮ ਸੀਗਾ, ਹੁਣ ਮੈਨੂੰ ਯਾਦ ਨਹੀਂ ਹੈ, ਮਲਕ ਹੀ ਸੀਗਾ ਵੈਸੇ। ਉਹ ਯੂਪੀ ਚੋਂ ਆਇਆ ਲੀਡਰ ਸੀਗਾ, ਉਹਨੇ ਬੇੜਾ ਗਰਕ ਕਰ ਦਿੱਤਾ ਇਹਨਾਂ ਨੂੰ ਵਿਚਾਰਿਆਂ ਨੂੰ। ਨਾਲੇ ਤੇ ਕੁੱਟ ਪਈ, ਨਾਲੇ ਬਦਨਾਮੀ ਝੱਲੀ, ਨਾਲੇ ਕੇਸ ਭੁਗਤੇ, ਅੱਜ ਤੱਕ ਵੀ ਭੁਗਤ ਰਹੇ ਆ। ਉਹ ਬਣਾ ਕੇ ਚੰਦਾ ਬੰਦਾ ਨਿਕਲ ਲਿਆ ਸੀਗਾ। ਤਾਂ ਇਹ ਚੀਜ਼ ਜਿਹੜੀ ਆ ਉਹ ਸਾਨੂੰ ਮੰਨਣੀ ਪਏਗੀ ਕਿ ਕਾਮਰੇਡਾਂ ਨੇ ਹੀ ਇਹਦਾ ਮੁੱਢ ਬੰਨਿਆ, ਕਾਮਰੇਡ ਹੀ ਲੀਡ ਦੇ ਵਿੱਚ ਇੱਕ ਭੂਮਿਕਾ ਅਦਾ ਕਰਦੇ ਰਹੇ। ਹਾਂ ਜੇ ਕਹੀਏ ਤਾਂ ਮੈਂ ਇਸ ਚੀਜ਼ ਨੂੰ ਇਹ ਜਿਹੜਾ ਅੰਦੋਲਨ ਆ ਉਹ 3 R ਦੇ ਨਾਲ ਗਿਣਦਾ ਉਹਨੂੰ, ਜੇ ਉਹਨੂੰ ਸਮੇਟਣਾ ਹੋਵੇ।
ਬੜੀ ਦਿਲਚਸਪ ਹੈ ਉਹ ਸਾਰੀ। ਜੇ ਤੁਸੀਂ ਦੇਖੋਗੇ ਨਾ ਵਿਸ਼ਲੇਸ਼ਣ ਦੀ ਤੱਤਸਾਰ ਵਾਲੀ ਕਹਾਣੀ, 3 R ਮਤਲਬ ਕਿ ਰੈਕੋਗਨਾਈਜ਼ ਕਿਨ ਕੀਤਾ, ਰਾਜੇਵਾਲ ਨੇ ਜਾਂ ਕਾਮਰੇਡ ਧਿਰਾਂ ਨੇ, ਕਿ ਮਾਮਲਾ ਜਿਹੜਾ ਉਹ ਬੜਾ ਪਚੀਦਾ ਹੋਣ ਜਾ ਰਿਹਾ, ਜੋ ਆਰਡੀਨੈਂਸ ਹੈ ਬੜੇ ਖਤਰਨਾਕ ਹੈ। ਰੈਕੋਗਨਾਈਜ਼। ਫਿਰ ਰਿਸਪੌਂਡ ਕਿਨ ਕੀਤਾ, ਉਹ ਆਪਾਂ ਨੂੰ ਪਤਾ ਕਿ ਸਭ ਤੋਂ ਜ਼ਿਆਦਾ ਕਹਿ ਲਓ ਕਿ ਜਿਹੜੇ ਸਿੱਖ ਕਮਿਊਨਿਟੀ ਦੇ ਵਿੱਚੋਂ ਜਾਟ ਆਉਂਦੇ ਜਾਂ ਜੱਟ ਆਉਂਦੇ ਆ, ਉਹਨਾਂ ਨੇ ਰਿਸਪੌਂਡ ਕੀਤਾ ਬਹੁਤ ਜ਼ਬਰਦਸਤ ਤਰੀਕੇ ਨਾਲ। ਰੇਜ਼ ਕਰਵਾਉਣ ਦੇ ਵਿੱਚ ਹਰਿਆਣੇ ਤੇ ਯੂਪੀ ਦਾ ਬਹੁਤ ਵੱਡਾ ਹੱਥ ਸੀਗਾ। ਤਾਂ 3 R ਨੇ, 3 R'ਾਂ ਦੇ ਵਿੱਚ ਹੀ ਇਸ ਸਾਰੇ ਅੰਦੋਲਨ ਦਾ ਨਿਚੋੜ ਤੇ ਕਹਿ ਲਓ ਕਿ ਇਹਦੀ ਫਿਲਾਸਫੀ ਛੁਪੀ ਹੋਈ ਹੈ। ਜੀ ਧੰਨਵਾਦ ਜੀ। ਅਗਲੇ ਆਪਣੇ ਕਾਲਰ ਨੇ ਬਲਵਿੰਦਰ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੇਰਾ ਸਵਾਲ ਹੈ ਜੀ, ਜਿਹੜਾ ਹੁਣ ਹਰਜੀਤ ਸਿੰਘ ਗਰੇਵਾਲ ਨੂੰ ਕਿਸਾਨ ਪਾਣੀ ਦੀ ਬੋਤਲ ਤੇ ਚੱਪਣੀ ਭੇਜਣਗੇ ਜਾਂ ਚੌਵਾਂ ਮੂੰਹ ਵਾਲਾ ਦੀਵਾ ਮਰੇ ਤੋਂ ਬਾਅਦ ਉਹਦੇ ਤੇ ਜਗਾਉਣਗੇ? ਦੱਸਿਓ ਜੀ, ਕੱਟਿਓ ਨਾ ਜੀ। ਮੈਨੇ ਜੀ ਕਿਹਦੇ ਬਾਰੇ ਕਹਿ ਰਹੇ ਜੀ? ਗਰੇਵਾਲ ਦੀ ਗੱਲ ਕਰਦੇ ਨੇ ਜੀ। ਨਹੀਂ, ਤੁਸੀਂ ਕਿਸੇ ਬਾਰੇ ਵੀ ਨਾ, ਆਪਾਂ ਕੱਲ ਨੂੰ ਬੋਲਣਾ। ਉਹ ਤਾਂ ਹੋ ਸਕਦਾ ਕੱਲ ਨੂੰ ਹਾਰ ਪਾ ਦੇਣ ਆ ਕੇ ਇੱਥੇ ਕਿਸਾਨਾਂ ਦੇ ਗੱਲ ਦੇ ਵਿੱਚ ਕਿ ਤੁਸੀਂ ਜਿੱਤ ਕੇ ਆਏ ਹੋ ਜੀ, ਅਸੀਂ ਤੁਹਾਡੇ ਨਾਲ ਖਲੋਤੇ ਆ। ਆਪਾਂ ਦੇਖੋ, ਆਪਾਂ ਉਸ ਪੱਧਰ ਤੇ ਕਿਉਂ ਪਹੁੰਚਣਾ? ਫਿਰ ਕੀ ਫਰਕ ਹੈ ਉਹਨਾਂ ਦੇ ਵਿੱਚ? ਜਦੋਂ ਉਹ ਬੋਲਦੇ ਨੇ ਤਾਂ ਉਹਨਾਂ ਦਾ ਬਿਆਨ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਸਾਹਮਣੇ ਪੱਤਰਕਾਰ ਬੀਬੀ ਨੂੰ ਵੀ ਉਹ ਇਸ ਤਰ੍ਹਾਂ ਬੋਲਦੇ ਆ ਕਿ ਜਿੱਦਾਂ ਕੋਈ ਗੁੰਡਾ ਮਵਾਦੀ ਹੁੰਦਾ। ਤੇ ਜੇ ਆਪਾਂ ਵੀ ਕੁਝ ਐਸਾ ਵੈਸਾ ਬੋਲੀਏ, ਫਿਰ ਸਾਡੀ ਲੀਕ ਜਿਹੜੀ ਵਿਚਾਲੇ ਹੈ ਨਾ, ਉਹ ਮਿਟ ਜਾਏਗੀ, ਖਤਮ ਹੋ ਜਾਏਗੀ। ਸੋ ਸਾਨੂੰ ਤੇ ਚਾਹੀਦਾ ਕਿ ਇਹੋ ਜਿਹੇ ਲੋਕਾਂ ਨੇ ਜਗਾਇਆ, ਅਸੀਂ ਸ਼ੁਕਰਾਨਾ ਕਰੀਏ। ਸਦੀ ਇਤਿਹਾਸ ਚੱਕ ਲਓ ਤੁਸੀਂ, ਇੱਕ ਸਦੀ ਦਾ ਇਤਿਹਾਸ ਚੱਕ ਲਓ। 4 ਜਿੱਤਾਂ ਹੋਈਆਂ ਨੇ ਕਿਸਾਨਾਂ ਦੀਆਂ। ਫਸਟ ਪਗੜੀ ਸੰਭਾਲ ਜੱਟਾਂ ਲਹਿਰ 1907, ਭਗਤ ਸਿੰਘ ਜੀ ਦੇ ਚਾਚਾ ਜੀ ਸਨ ਅਜੀਤ ਸਿੰਘ, ਉਹ ਉਸ ਲਹਿਰ ਦੇ ਮੋਢੀ ਸਨ। ਪਹਿਲੀ ਜਿੱਤ। ਦੂਜੀ ਜਿੱਤ ਸਰ ਛੋਟੂ ਰਾਮ ਦੀ 1930 ਦੇ ਵਿੱਚ। ਤੀਜੀ ਜਿੱਤ ਚੌਧਰੀ ਮਹਿੰਦਰ ਸਿੰਘ ਟਕੈਤ, ਜਿਨ੍ਹਾਂ ਦੇ ਬੇਟੇ ਰਕੇਸ਼ ਟਕੈਤ ਨੇ, ਜਿਨ੍ਹਾਂ ਨੇ ਇਸ ਬਿਖਰਦੇ ਹੋਏ ਮੋਰਚੇ ਨੂੰ ਆਪਣੇ ਅੱਖ ਦੇ ਹੰਝ ਨਾਲ ਰੋਕ ਲਿਆ ਸੀਗਾ। 1988 ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ। 5 ਲੱਖ ਦੇ ਕਰੀਬ ਕਿਸਾਨ ਲਿਆਂਦੇ ਸੀ ਤੇ ਉਹਨਾਂ ਨੇ ਸਵੇਰ ਨੂੰ ਚੜ੍ਹਦੇ ਨੂੰ ਉੱਥੇ ਸਭ ਕੁਝ ਬਦਲਤਾ ਸੀਗਾ ਦਿੱਲੀ 'ਚ। ਔਰ ਸਾਡੇ ਜੰਮਣ ਤੋਂ ਬਾਅਦ, ਸੁਰਤ ਸੰਭਲਣ ਤੋਂ ਬਾਅਦ ਇੱਕ ਜਿੱਤ ਅਸੀਂ ਆ ਦੇਖ ਰਹੇ। ਸੋ ਇਹ ਹਿਸਟੋਰੀਕਲ ਜਿੱਤ ਆ, ਔਰ ਇਸ ਜਿੱਤ ਦੇ ਮੋਢੀ ਇਹੀ ਲੋਕ ਨੇ, ਜਾਗ ਲਾਉਣ ਵਾਲੇ ਇਹੀ ਲੋਕ ਨੇ। ਠੀਕ ਹੈ ਨਾ? ਕਈ ਵਾਰ ਕੀ ਹੁੰਦਾ ਆ ਕਿ ਤੁਹਾਡੇ ਦੀ ਮੁਸੀਬਤ ਖੜਾ ਕਰਨ ਵਾਲਾ ਉਹੀ ਐਂਡ ਦੇ ਵਿੱਚ ਕਿਤੇ ਨਾ ਕਿਤੇ ਕਹਿ ਲਓ ਕਿ ਤੁਹਾਡੇ ਵਾਸਤੇ, ਤੁਹਾਡੇ ਭਾਗ ਵਾਸਤੇ ਉਹ ਬੜਾ ਵਰਦਾਨ ਸਿੱਧ ਹੁੰਦਾ ਹੈ ਕਿ ਜੇ ਤੂੰ ਯਾਰ ਇਦਾਂ ਦੀ ਮੁਸੀਬਤ ਖੜੀ ਨਾ ਕਰਦਾ, ਹੋ ਸਕਦਾ ਸੀ ਇਸ ਮੁਸੀਬਤ ਦਾ ਹੱਲ ਲੱਭਣ ਦੀ ਕਦੇ ਮੈਂ ਜਾਂਚ ਹੀ ਨਾ ਸਿੱਖ ਸਕਦਾ। ਜੀ ਜੀ ਬਿਲਕੁਲ। ਅਗਲੇ ਕਾਲਰ ਨੇ ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸੁਣਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਤੁਹਾਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਮਿੰਟੂ ਜੀ, 2 ਕੁਐਸਚਨ ਆ। ਇੱਕ ਤਾਂ ਹੈਗਾ ਜੀ ਕਿ ਕਿੱਦਾਂ ਹੁਣ MSP ਵੀ ਲਾਗੂ ਹੋਊਗੀ। ਦੂਜਾ ਤੁਹਾਡੇ ਨਾਲ ਭਾਜੀ ਇੱਕ ਪਰਸਨਲ ਕੁਐਸਚਨ ਹੈ, ਤੁਹਾਡੀ ਗਾਂਧੀ ਵਾਲੀ ਕਵਿਤਾ ਨਹੀਂ ਲੱਭ ਰਹੀ ਮੈਨੂੰ YouTube ਤੇ, ਤੁਸੀਂ ਡਿਲੀਟ ਕਰਾਈ ਆ ਉਹ? ਹਾਂਜੀ, ਕਿਹੜੀ ਜੀ? ਗਾਂਧੀ ਵਾਲੀ ਕਵਿਤਾ ਨਹੀਂ ਤੁਸੀਂ ਲਿਖੀ ਸੀ? ਨੋਟ ਤੇ ਕੀ ਬੋਰਡ ਤੇ ਵੀ, ਨੋਟ ਤੇ ਵੀ ਫੋਟੋ ਲੱਗਦੀ? ਨਹੀਂ ਜੀ, ਮੈਂ ਦੇਖੀ ਕੋਈ ਇਸ ਤਰ੍ਹਾਂ ਦੀ ਕਵਿਤਾ। ਦੱਸਿਓ ਕਿੱਦਾਂ ਇਹ ਹੋਊਗਾ, ਲੀਗਲ ਬਣੂਗਾ ਕਿ ਨਹੀਂ ਜੀ? ਤੁਹਾਡੇ ਕੀ ਵਿਚਾਰ ਇਹਦੇ ਬਾਰੇ? ਹਾਂਜੀ। ਨਹੀਂ ਦੇਖੋ, MSP ਲੀਗਲ ਸਰ ਇਸ ਤਰ੍ਹਾਂ ਹੈ ਕਿ ਜਿਹੜਾ ਮਸਲਾ MSP ਦਾ ਉਹ ਥੋੜਾ ਜਿਹਾ ਉਲਝਵਾ ਹੈ। ਨੰਬਰ 1, ਇੱਕ ਤਾਂ ਉਹਦੇ ਵਾਸਤੇ ਘੱਟੋ ਘੱਟ ਬਜਟ ਦੇ ਵਿੱਚ ਤੁਹਾਨੂੰ 16 ਤੋਂ 20 ਲੱਖ ਕਰੋੜ ਰੁਪਈਆ ਰਕਮ ਰੱਖਣੀ ਪਏਗੀ, ਜਿਹੜੀ ਕਿ ਇੰਡੀਆ ਦੀ ਇਕਨੋਮੀ ਵਾਸਤੇ ਹਾਲ ਦੀ ਘੜੀ ਟੋਟਲ ਹੀ ਇੰਪੋਸੀਬਲ ਹੈ। ਕਿਉਂਕਿ ਤੁਹਾਨੂੰ ਆਪਣਾ ਬਜਟ ਵੀ ਦੇਖਣਾ ਪਏਗਾ, ਤੁਹਾਨੂੰ ਆਪਣਾ ਬਾਜ਼ਾਰ ਵੀ ਦੇਖਣਾ ਪਏਗਾ, ਉਹਦੀਆਂ ਜ਼ਰੂਰਤਾਂ ਵੀ ਦੇਖਣੀਆਂ ਪੈਣਗੀਆਂ, ਉਹਦੀ ਤਬੀਅਤ ਵੀ ਦੇਖਣੀ ਪਏਗੀ। ਦੂਸਰੀ ਸਭ ਤੋਂ ਵੱਡੀ ਅੜਚਨ ਜਿਹੜੀ ਆ ਉਹ WTO ਹੈ, ਤੁਹਾਨੂੰ ਪਤਾ ਹੀ ਆ। ਤਾਂ WTO ਦੇ ਮੁਤਾਬਕ ਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀਗਾ ਨਾ ਕਿ ਤੁਸੀਂ ਸਬਸਿਡੀਆਂ ਖਾਲੀ ਕਰੋ ਤੇ ਜਿਹੜਾ ਬਾਜ਼ਾਰ ਆ ਉਹ ਓਪਨ ਕਰੋ ਸਾਰਿਆਂ ਵਾਸਤੇ, ਸਾਰੇ ਕਾਰੋਬਾਰੀ ਜਿਹੜੇ ਆ ਉਹ ਖੁੱਲ ਕੇ ਕਾਰੋਬਾਰ ਜਿਹੜੇ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਕਰ ਸਕਣ। ਸੋ ਇਹ 2 ਦਿੱਕਤਾਂ ਨੇ, 2 ਔਕੜਾਂ ਨੇ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਕਮੇਟੀ ਬਣਾ ਦਿੰਦੇ ਆ। ਕਮੇਟੀ ਦਾ ਮਤਲਬ ਇਹ ਹੋਏਗਾ ਕਿ ਜਿਵੇਂ 2 ਫਸਲਾਂ ਤੇ ਦੇ ਰਹੇ ਆ ਜਾਂ 4 ਤੇ ਜਾਂ 6 ਤੇ, ਵੀ ਏਦਾਂ ਕਰ ਕਰਾ ਕੇ ਅੱਧ 75 ਜਿਹੜਾ MSP ਮੰਨ ਲਿਆ ਜਾਵੇ ਕੱਲ ਨੂੰ, ਜਾਂ
ਇਹ ਵੀ ਹੁੰਦਾ ਕਿ ਆਈ ਵਾਸ਼ ਕਰ ਦਿੱਤਾ ਜਾਵੇ ਇੱਕ ਵਾਰੀ, ਕਿ ਕਮੇਟੀ ਬਣਾ ਦਿੱਤੀ ਜਾਵੇ 2 ਸਾਲ ਉਹ ਆਪਦੀ ਰਿਸਰਚ ਕਰਦੀ ਰਵੇ, ਰਿਪੋਰਟ ਆਵੇ, ਜਦ ਤੱਕ ਫਿਰ ਇਲੈਕਸ਼ਨ ਆ ਜਾਊਗਾ ਕਹਿਣਗੇ ਕਿ ਵੋਟ ਪਾਓ, ਤੁਹਾਡੀ ਰਿਪੋਰਟ ਜਿਹੜੀ ਆ ਅਸੀਂ ਅਗਲੀ ਸਰਕਾਰ ਚ ਆ ਕੇ ਲਾਗੂ ਕਰ ਦਿਆਂਗੇ। ਜੀ 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 ਮਿੰਟੂ ਜੀ, ਇਹ ਜਿਹੜਾ ਰਾਈਟ ਨਾਓ ਚਲੋ ਅਜੇ ਤਾਂ ਕਾਨੂੰਨ ਵਾਪਸ ਹੋਣੇ ਬਾਕੀ ਆ, ਪ੍ਰੋਸੀਜਰ ਜਿਹੜਾ ਅਜੇ ਪਿਆ ਆ, ਜਦੋਂ ਲੋਕ ਸਭਾ ਲੱਗੂਗੀ ਉਸ ਤੋਂ ਬਾਅਦ ਦੇ ਵਿੱਚ ਆ, ਕਿ ਇਸ ਜਿੱਤ ਦੇ ਨਸ਼ੇ ਚ ਅਵੇਸਲੇ ਤਾਂ ਨਾ ਹੋ ਜਾਣਗੇ? ਨਹੀਂ ਦੇਖੋ, ਕਿਸਾਨ ਆਗੂ ਨਹੀਂ, ਮੈਂ ਕਹਿੰਦਾ ਕਿ ਬੜੀ ਚੋਟੀ ਦੀ ਲੀਡਰਸ਼ਿਪ ਆ, ਐਸੀ ਗੱਲ ਨਹੀਂ ਹੈ। ਉਹਨਾਂ ਨੇ ਨਾਲ ਦੀ ਨਾਲ 5 ਮਿੰਟਾਂ 'ਚ ਡਿਸੀਜਨ ਕਰਤਾ ਸੀਗਾ ਕਿ ਨਹੀਂ ਜੀ, ਮਤਲਬ ਕਿ ਅਸੀਂ ਉੱਠਣ ਵਾਲੇ ਨਹੀਂ ਹੈ ਜਦ ਤੱਕ ਕਾਨੂੰਨਨ ਗਾਰੰਟੀ ਨਹੀਂ ਮਿਲ ਜਾਂਦੀ, ਠੀਕ ਹੈ ਨਾ। ਕੁਝ ਵਿਦ ਮਿੰਟਸ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਇੱਥੋਂ ਜਾਣ ਵਾਲੇ ਨਹੀਂ ਹੈਗੇ, ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀਗਾ ਕਿ ਜਾਓ ਤੁਸੀਂ ਆਪਣੇ ਖੇਤਾਂ 'ਚ ਜਾਓ, ਘਰਾਂ 'ਚ ਜਾਓ, ਪਰਿਵਾਰਾਂ 'ਚ ਜਾਓ, ਬਹੁਤ ਟਾਈਮ ਹੋ ਗਿਆ, ਸਰਦੀ ਆਉਣ ਵਾਲੀ, ਇਹ ਵੀ ਗੱਲ ਜਾਇਜ਼ ਆਵਾਜ਼ ਹੋ ਗਿਆ। ਪਰ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ, ਸਾਡਾ ਫਿਕਰ ਕਰੋ ਨਾ, ਕੋਈ ਦਿੱਕਤ ਨਹੀਂ ਹੈ, ਅਸੀਂ ਇਹ ਕਰਵਾ ਕੇ ਜਾਵਾਂਗੇ। ਸੋ ਹੋ ਸਕਦਾ ਕਿ 2-4 ਮੁੱਦੇ ਜਿਹੜੇ ਆ ਉਹ ਹੋਰ ਵੀ ਸੌਟ ਹੋ ਜਾਣ, ਕਿਉਂਕਿ ਹੁਣ ਗੱਲਬਾਤ ਦਾ ਰਸਤਾ ਤੇ ਖੁੱਲ ਗਿਆ ਨਾ, ਗੱਲਬਾਤ ਲਈ ਕੋਈ ਅੜਚਨ ਨਹੀਂ ਆਏਗੀ। ਅੱਗੇ ਤਾਂ ਕਹਿੰਦੇ ਸੀਗੇ ਕਿ ਉਹ ਕਹਿੰਦੇ ਸੀ ਰੱਦ ਕਰੋ, ਉਹ ਕਹਿੰਦੇ ਨਾ ਰਿਪੀਲ ਨਹੀਂ ਕਰਾਂਗੇ, ਦੂਸਰੀਆਂ ਗੱਲਾਂ ਕਰ ਲਓ। ਉਹ ਮਸਲਾ ਹਟ ਗਿਆ, ਗੱਲਬਾਤ ਹੋ ਜਾਏਗੀ, ਦੂਸਰੇ ਮੁੱਦੇ ਵੀ ਜਿਹੜੇ ਆ ਉਹ ਸੌਟ ਹੋ ਜਾਣਗੇ। ਵੇਸਲੇ ਹੋਣ ਵਾਲੀ ਗੱਲ ਨਹੀਂ, ਹੁਣ ਤੇ ਲੋਕ ਉੱਥੇ ਜਾਣਗੇ, ਸਗੋਂ ਤੁਸੀਂ ਦੇਖਿਓ ਚਾਂਗਰਾ ਮਾਰਦੇ। ਜੀ ਜੀ ਬਿਲਕੁਲ। ਚਮਕੌਰ ਸਿੰਘ ਜੀ। ਹਾਂਜੀ, ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ, ਮੇਰਾ ਸਵਾਲ ਇੱਕ ਤਾਂ ਸਾਰੀ ਸਿੱਖ ਕੌਮ ਨੂੰ, ਸਾਰੇ ਕਿਸਾਨ ਮਜ਼ਦੂਰਾਂ ਨੂੰ, ਤੇ ਇੱਥੇ ਬਾਹਰ ਬੈਠੇ ਤੁਹਾਡੇ ਵਰਗੇ ਵੀਰ ਜਿਨ੍ਹਾਂ ਨੇ ਹੌਸਲਾ ਅਫਜ਼ਾਈ ਕੀਤੀ, ਤੇ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਜੀ। ਧੰਨਵਾਦ ਜੀ। ਮੇਰਾ ਇੱਕ ਸਵਾਲ ਆ ਛੋਟੇ ਜਿਹਾ ਵੀਰ ਜੀ ਨੂੰ, ਵੀ ਜਿਸ ਤਰ੍ਹਾਂ ਉਹਨੇ ਮੋਦੀ ਸਾਹਿਬ ਨੇ ਦੇਸ਼ ਸੇਵਾ ਬਰਮੋਹੇ ਇਹਨੂੰ ਗੁਰੂ ਸਾਹਿਬ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ, ਵੀ ਕੀ ਇਹਦੇ ਬਾਰੇ ਕਿਸੇ ਨੇ ਕੋਈ ਸਵਾਲ ਖੜਾ ਕੀਤਾ? ਮੇਰਾ ਪੱਖ ਦੇ ਬਾਰੇ ਇਹ ਆ ਵੀ ਇਹ ਰਚਨਾ ਮੈਂ ਪੜ੍ਹੀ ਹੋਈ ਆ, 233 ਬੰਦ ਨੇ, ਇਹ 232ਵਾਂ ਬੰਦ ਆ ਜੀ। 231 ਬੰਦ ਪੜ੍ਹਨ ਨਾਲ ਤੁਹਾਡੇ ਸਾਰੇ ਦਿਮਾਗ ਦੇ ਪਰਦੇ ਖੁੱਲ ਜਾਂਦੇ ਆ ਕਿ ਇੱਥੇ ਸ਼ਿਵਾ ਦਾ ਮਤਲਬ ਕੀ ਆ, ਉੱਥੇ ਦੇਵੀ ਦੇ 42 ਨਾਂ ਨੇ ਜੀ। ਸੋ ਇਹਦੇ ਬਾਰੇ ਕਿਸੇ ਨੇ ਵੀਰ ਜੀ ਮੁੱਦਾ ਉਠਾਇਆ ਜਾਂ ਨਹੀਂ ਉਠਾਇਆ, ਇਹਦੇ ਬਾਰੇ ਦੱਸਿਓ। ਕੱਟਿਓ ਨਾ ਵੀਰ ਜੀ ਫੋਨ, ਮੈਨੂੰ ਸੁਣ ਲੈਣ ਦਿਓ। ਕਾਹਦਾ ਜੀ? ਦੇਸ਼ ਸੇਵਾ ਬਰਮੋਹੇ ਆ ਕਿ ਗੁਰੂ ਦੀ ਰਚਨਾ ਇਹ। ਅੱਛਾ ਜੀ ਜੀ। ਸੋ ਸਵਾਲ ਕੀ ਹੈ? ਮੈਨੂੰ ਨਹੀਂ ਪਤਾ, ਨਹੀਂ ਮੈਨੂੰ ਨਹੀਂ ਪਤਾ ਸਰ। ਇਹ ਮੈਂ ਕਹਾਂ, ਮੈਂ ਧਾਰਮਿਕ ਮਾਮਲਿਆਂ ਦਾ ਗਿਆਤਾ ਨਹੀਂ ਹੈ। ਉਹ ਜਿਹੜੇ ਧਾਰਮਿਕ ਖੇਤਰ ਤੋਂ ਆਉਣ ਵਾਲੇ ਨੇ, ਅਧਿਆਤਮਿਕ ਖੇਤਰ ਤੋਂ ਆਉਣ ਵਾਲੇ ਲੋਕ ਨੇ, ਪਲੀਜ਼ ਜੇ ਉਹਨਾਂ ਨੂੰ ਪੁੱਛਿਆ ਜਾਵੇ ਤੇ ਬਿਹਤਰ ਹੈ ਜੀ। ਥੈਂਕ ਯੂ ਜੀ। ਸੁਰਿੰਦਰ ਗਿੱਲ ਜੀ। ਸੁਰਿੰਦਰ ਗਿੱਲ ਜੀ। ਜੀ ਜੀ ਹਾਂਜੀ ਵੀਰ ਜੀ, ਮੇਰਾ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰੀ ਬੇਨਤੀ ਇਹ ਹੈ ਜੀ ਭਈ ਜਿਸ ਤਰ੍ਹਾਂ ਇਹੋ ਚਲੋ ਮਾਲਕ ਕਰੇ ਕਿ ਇਹ ਸਭ ਕੁਛ ਇਹਨਾਂ ਦਾ ਸਹੀ ਸਲਾਮਤ ਫਤਿਹ ਹੋ ਜਾਏ ਤੇ ਵਾਪਸ ਇਹੋ ਚਲੇ ਜਾਣ, ਤੇ ਉੱਥੇ ਇਹ ਜਿਹੜੇ ਮੋਰਚੇ ਦੇ ਪ੍ਰਬੰਧਕ ਆ ਜਾਂ ਹੋਰ ਵੀ ਹੈਗੇ, ਇੱਕ ਤਾਂ ਸਰਕਾਰ ਤੇ ਪੂਰਾ ਦਬਾਅ ਬਣਾਉਣ, ਜਿਹੜੇ ਲੋਕ ਸ਼ਹੀਦ ਹੋ ਗਏ ਆ ਉਹਨਾਂ ਨੂੰ ਪੂਰੀ ਹਰ ਤਰ੍ਹਾਂ ਦੀ ਮਦਦ ਮਿਲਦੀ ਰਹੇ। ਇਹ ਨਾ ਹੋ ਜਾਏ ਕਿ ਉਹ ਬਾਅਦ ਵਿੱਚ ਰੁਲਦੇ ਰਹਿਣ। ਨਾਲ ਹੋਰ ਵੀ ਜਿਹੜੇ ਅਸੀਂ ਬਾਹਰ ਬੈਠੇ, ਸਾਨੂੰ ਕੋਈ ਏਡਾ ਵੱਡਾ ਫਰਕ ਨਹੀਂ ਪੈਂਦਾ, ਅਸੀਂ ਵੀ ਜ਼ਰੂਰ ਉਹਨਾਂ ਦੀ ਬਾਂਹ ਫੜੀਏ। ਇਹ ਨਾ ਹੋ ਜਾਏ ਕਿ ਹੁਣ ਏਡੀ ਫਤਿਹ ਲੈ ਕੇ ਤਾਂ ਉਹ ਪਰਿਵਾਰ ਬਾਅਦ ਵਿੱਚ ਰੁਲਦੇ ਜਾਣ। ਇਹ ਇੱਕ ਬਹੁਤ ਮੰਦਭਾਗੀ ਗੱਲ ਹੋਵੇਗੀ ਵੀਰ ਜੀ। ਇਹਦੇ ਬਾਰੇ ਭਾਜੀ ਹੁਣ ਜਰਾ ਆਪਣਾ ਵਿਚਾਰ ਦੇਣ। ਸਰ ਤੁਸੀਂ ਰੈਗੂਲਰ ਅਪਡੇਟ ਰਿਹਾ ਕਰੋ, ਪਤਾ ਨਹੀਂ ਤੁਸੀਂ ਰਹਿੰਦੇ ਕਿ ਨਹੀਂ। ਕੱਲ ਜਦੋਂ ਕਿਸਾਨਾਂ ਦੀ ਮੀਟਿੰਗ ਹੋਈ ਆ ਸੀਐਮ ਦੇ ਨਾਲ, ਉਹਦੇ ਵਿੱਚ ਇਹ ਮੇਨ ਮੰਗ ਸੀ ਕਿ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਨੌਕਰੀ ਦਿਓ। ਤਾਂ ਉਹਨਾਂ ਨੇ ਮੰਗ ਪ੍ਰਵਾਨ ਕੀਤੀ ਆ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਹੀ ਜਿੰਨੇ ਕਿਸਾਨ ਸ਼ਹੀਦ ਹੋਏ ਸਾਰੇ ਦੇ ਪਰਿਵਾਰਾਂ ਨੂੰ ਨੌਕਰੀ ਦੇ ਦਾਂਗੇ। ਤਾਂ ਨੌਕਰੀ ਮੇਰੇ ਖਿਆਲ ਦੇ ਨਾਲ ਕਿਸੇ ਵੀ ਮੁਆਵਜ਼ੇ ਦੇ ਰੂਪ ਦੇ ਵਿੱਚ ਜੋ ਵੀ ਚੀਜ਼ ਮਿਲਦੀ ਹੈ, ਉਹਦੇ ਚ ਮੇਰੇ ਖਿਆਲ ਦੇ ਨਾਲ ਬੈਸਟ ਤਰੀਕਾ ਇਹੀ ਹੈ ਕਿ ਨੌਕਰੀ ਦਿੱਤੀ ਜਾਵੇ ਪਰਿਵਾਰ ਨੂੰ, ਤਾਂ ਕਿ ਉਹਦੀ ਸੋਸ਼ਲ ਸਿਕਿਉਰਿਟੀ ਜਿਹੜੀ ਹੈ ਪੂਰੀ ਹੈ, ਕਹਿ ਲਓ ਕਿ ਨੱਕੇਬੰਦ ਹੋ ਜਾਵੇ। ਸੋ ਇਸ ਕਰਕੇ ਉਹ ਮੰਗ ਇਹਨਾਂ ਨੇ ਪਹਿਲਾਂ ਹੀ ਚੁੱਕੀ ਆ। ਠੀਕ ਆ, ਲੀਡਰਸ਼ਿਪ ਤੇ ਸਵਾਲ ਹੋਣੇ ਚਾਹੀਦੇ, ਹੁੰਦੇ ਵੀ ਆ, ਪਰ ਇਹੋ ਜਿਹੀਆਂ ਮੰਗਾਂ ਜਿਹੜੀਆਂ ਉਹ ਰੱਖਦੇ ਹੋ ਆਪਣੇ ਏਜੰਡੇ ਤੇ ਜ਼ਰੂਰ ਰੱਖਦੇ ਆ। ਬਾਕੀ ਗੱਲ ਜਿਹੜੀ ਆ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਮੁਆਵਜ਼ਾ ਵੀ ਦਿੱਤਾ ਸੀਗਾ। ਹੋਰ ਵੀ ਜੇ ਕੋਈ ਰਹਿੰਦੇ ਆ ਪਰਿਵਾਰ, ਮੁਆਵਜ਼ਾ ਦੇਣਾ ਚਾਹੀਦਾ। ਹੋ ਸਕਦਾ, ਦੇਖੋ ਕੇਂਦਰ ਸਰਕਾਰ ਦੇ ਅੱਗੇ ਇਹ ਗੱਲਾਂ ਜਿਹੜੀਆਂ ਬਹੁਤ ਵੱਡੀਆਂ ਨਹੀਂ ਹੁੰਦੀਆਂ। ਜਦੋਂ ਦੇਣ ਤੇ ਆਏ, ਜਦੋਂ ਉਹਨਾਂ ਨੇ ਇਲੈਕਸ਼ਨ ਨੂੰ ਪ੍ਰਭਾਵਿਤ ਕਰਨਾ ਹੋਇਆ, ਹੋ ਸਕਦਾ ਕੋਈ ਪੈਕੇਜ ਇੱਧਰ ਐਲਾਨ ਦੇਣਗੇ ਜਦੋਂ ਕੋਈ ਮਸਲਾ ਹੱਲ ਹੋ ਗਿਆ। ਜੀ ਜੀ। ਅਗਲੇ ਕਾਲਰ ਜੋਗਾ ਸਿੰਘ।
ਹਾਂਜੀ ਸਤਿ ਸ਼੍ਰੀ ਅਕਾਲ ਪੂਰਨ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੇਰੀ ਮੈਂ ਜਿਹੜਾ ਸਾਰੇ ਸਾਲ ਤੋਂ ਸਾਰਾ ਪਿੱਛੇ ਹਟ ਕੇ ਥੋੜਾ ਜਿਹਾ ਜੀ ਤੇ ਆਪਣਾ ਚੰਦੀ ਜਿਹੜਾ ਹੈ ਜੀ ਇਹ ਬੜੀਆਂ ਸਹੂਲਤਾਂ ਰਿਹਾ, ਬੜਾ ਲੋਕਾਂ ਨੂੰ ਮਿਲ ਰਿਹਾ ਜੀ, ਬੜੇ ਐਲਾਨ ਕਰ ਰਿਹਾ। ਇਹਦੇ ਕੋਲ ਦੋ ਮਹਿਕਮੇ, ਐਕਸਾਈਜ਼ ਮਹਿਕਮਾ ਜੀ, ਇੱਕ ਆ ਮਿਲਦਾ ਜਿਹੜੇ ਖੱਡਾਂ ਦਾ ਜੀ। ਇਹਦੇ ਵਿੱਚ ਕੋਈ ਆਪਣਾ ਕਹਿਣ ਦਾ ਮਤਲਬ ਹੈ ਲੋਕਾਂ ਦੇ ਜਿਹੜੇ ਫੰਡ ਹੈ ਸੈਂਟਰ ਦੇ ਜਿਹੜੇ ਪੈਸੇ ਜਾਣੇ ਹੈਗੇ ਗੌਰਮੈਂਟ ਦੇ ਖਜ਼ਾਨੇ 'ਚ, ਉਹ ਇਹ ਵੀ ਕੋਈ ਪਹਿਲਵਾਨ ਨਹੀਂ ਕੀਤੀ ਹੈ ਜੀ। ਐਕਸਾਈਜ਼ ਮੈਂ ਕੁਛ ਸੁਧਾਰ ਕੀਤਾ ਜਿੱਥੇ ਆਪਣੇ ਬਿਲਡਿੰਗ ਨੇ ਕੀਤਾ ਜੀ। ਕਹਿਣ ਨਾਲ ਆਹ ਪੁੱਛਣਾ ਚਾਹੁੰਦਾ ਜੀ ਚੰਦੀ ਦੇ ਬਾਰੇ ਜੀ। ਅੱਜ ਦੇਖੋ ਇਹੀ ਸਵਾਲ ਨਵਜੋਤ ਸਿੰਘ ਸਿੱਧੂ ਚੁੱਕਦਾ ਕਿ ਕਰਜ਼ਾ ਚੁੱਕ ਕੇ, ਜਿਵੇਂ ਕਹਿੰਦੇ ਨਾ ਪਿਓ ਦੀ ਪੱਗ ਵੇਚ ਕੇ ਨਹੀਂ ਘਿਓ ਖਾਈਦੇ, ਇੱਜ਼ਤਾਂ ਦੇ ਸੋਹਣਿਆਂ ਨਹੀਂ ਮੁੱਲ ਲਾਈਦੇ। ਤੇ ਉਹ ਕਹਿੰਦੇ ਆ ਕਿ ਭਾਈ ਏਦਾਂ ਲੋਲੀਪੌਪ ਜਿਹੜੇ ਉਹ ਕਰਜ਼ਾ ਚੁੱਕ ਕੇ ਨਾ ਵੰਡੋ। ਇਹ ਦੱਸੋ ਕਿ ਇਹ ਪੈਸੇ ਆਉਣੇ ਕਿੱਥੋਂ ਆ? ਜੇ ਕਰਜ਼ਾ ਚੁੱਕ ਕੇ ਵਿਕਾਸ ਕਰਨਾ ਉਹਦਾ ਕੀ ਫਾਇਦਾ? ਟੈਕਸ ਪੇਅਰਸ ਦੇ ਪੈਸੇ ਨੂੰ ਵਿਆਜ਼ਾਂ 'ਚ ਦੇਣਾ ਇਹ ਠੀਕ ਨਹੀਂ ਹੈ। ਮਤਲਬ ਕਿ ਉਹਨੂੰ ਪੈਸੇ ਨੂੰ, ਟੈਕਸ ਪੇਅਰਸ ਦੇ ਪੈਸੇ ਨੂੰ ਟੈਕਸ ਪੇਅਰ ਦੇ ਕਲਿਆਣ ਤੇ ਲਾਉਣਾ ਚਾਹੀਦਾ। ਮੈਨੂੰ ਬਹੁਤ ਵਧੀਆ ਲੱਗੀ ਹੈ ਇਹ ਗੱਲ। ਤਾਂ ਬਿਲਕੁਲ ਇਹ ਕੁਝ ਖੇਤਰ ਨੇ ਸਾਡੇ ਕੋਲ, ਕੁਝ ਵਸੀਲੇ ਹਨ ਸਾਡੇ ਕੋਲ ਜਿਨ੍ਹਾਂ ਤੋਂ ਇਕਨੋਮੀ ਦੇ ਵਿੱਚ ਅਸੀਂ ਕੁਝ ਕਹਿ ਲਓ ਕਿ ਬੂਮ ਵੀ ਲਿਆ ਸਕਦੇ ਹਾਂ ਔਰ ਜੋ ਖਜ਼ਾਨਾ ਉਹ ਵੀ ਭਰ ਸਕਦੇ ਹਾਂ। ਸੋ ਜਿੱਦਾਂ ਦੇਖੋ ਜੇ ਰੇਤਾ ਸਸਤਾ ਕਰ ਦਿੱਤਾ ਜਾਂਦਾ ਸਰਕਾਰੀ ਤੌਰ ਤੇ ਤਾਂ ਜਿੰਨੀ ਇਮਾਰਤ ਸਾਜ਼ੀ ਵਧੇਗੀ ਤੁਹਾਨੂੰ ਪਤਾ ਹੀ ਉਹਨਾਂ ਰੁਜ਼ਗਾਰ ਵਧੇਗਾ, ਬਾਜ਼ਾਰ ਵਧੇਗਾ, ਕੰਮਕਾਰ ਵਧੇਗਾ, ਸਾਰਾ ਕੁਝ ਵੱਧਦਾ। ਕੰਸਟਰਕਸ਼ਨ ਆਪਣੇ ਆਪ ਦੇ ਵਿੱਚ ਇੱਕ ਐਸਾ ਸੈਕਟਰ ਆ ਜਿਹਦੇ ਨਾਲ ਤੁਹਾਡੀ ਇਕਨੋਮੀ ਜਿਹੜੀ ਉਹਦੇ ਚ ਬੂਮ ਆਉਂਦਾ ਹੈ, ਜਾਇਦਾਦਾਂ ਮਹਿੰਗੀਆਂ ਹੁੰਦੀਆਂ। ਸੋ ਇਹ ਸਾਰੇ ਪਾਸੇ ਕਰਨ ਦੀ ਜ਼ਰੂਰਤ ਹੈ, ਜਿੱਥੇ ਜਿੱਥੇ ਵੀ ਕੀਤਾ ਜਾ ਸਕਦਾ, ਚਾਹੇ ਉਹ ਐਕਸਾਈਜ਼ ਹੈ, ਚਾਹੇ ਟਰਾਂਸਪੋਰਟ ਆ। ਟਰਾਂਸਪੋਰਟ ਦੇ ਵਿੱਚ ਵੀ ਰਾਜਾ ਵੜਿੰਗ ਕਰਦੇ ਰਿਹਾ। ਇੱਕ ਉਹਦਾ ਕਲਾਊਜ਼ ਹੈ, ਕਲਾਊਜ਼ ਹੀ ਬਦਲ ਦੇਵੇ। ਉਹ ਕਹਿ ਰਿਹਾ ਨਾ ਕਿ ਟਰਾਂਸਪੋਰਟ ਮਾਫੀਆ, ਟਰਾਂਸਪੋਰਟ ਮਾਫੀਆ। ਤਾਂ ਜੋ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਦਿੱਤੇ ਜਾਣ ਵਾਲੇ ਪਰਮਿਟਾਂ ਦੀ ਮੱਦ ਹੈ ਉਹਦੇ ਤੇ ਕਾਂਟਾ ਮਾਰ ਕੇ ਪਰੇ ਕਰੋ, ਫਿਰ ਆਪਣੇ ਹੱਥ 'ਚ ਲੈ ਲਓ ਸਾਰਾ ਕੁਛ। ਸੋ ਇਹ ਚੀਜ਼ਾਂ ਜਾਂ ਤਾਂ ਕਰਨੀਆਂ ਪੈਣਗੀਆਂ ਸ਼ਿੱਦਤ ਦੇ ਨਾਲ ਔਰ ਹੋ ਜਾਣਗੀਆਂ ਮੇਰੇ ਖਿਆਲ ਦੇ ਨਾਲ। ਹੌਲੀ ਹੌਲੀ ਹੱਥ ਜਿਹੜੇ ਆ ਨਾ ਕਾਲਰ ਤੋਂ ਉੱਤੇ ਚਲੇ ਗਏ ਆ। ਕਾਲਰ ਤੇ ਕੰਨ ਤੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ, ਕੋਈ ਬਹੁਤੀ ਦੂਰੀ ਜੀ। ਕੁਲਦੀਪ ਜੀ। ਮਿੰਟੂ ਗੁਰਸਰੀਆ ਜੀ ਤੇ ਰਾਜਕਰਨਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਾਰੇ ਜਗਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਤੇ ਸਮੁੱਚੀ ਕਿਸਾਨੀ ਨੂੰ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ। ਤੇ ਬਾਕੀ ਜਿੰਨੇ ਵੀ ਆਪਣਾ ਜਿਵੇਂ ਵੀ ਯੋਗਦਾਨ ਪਾਇਆ, ਖਾਸ ਕਰਕੇ ਪੰਜਾਬੀ ਰੇਡੀਓ USA ਜਿਨ੍ਹਾਂ ਨੇ ਬੜਾ ਹੀ ਲੋਕਾਂ ਨੂੰ ਸੁਚੇਤ ਕੀਤਾ ਕਿਸਾਨੀ ਮੋਰਚੇ ਬਾਰੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣੇ ਜੇ ਇੱਕ ਸੱਜਣ ਕਹਿ ਕੇ ਗਏ ਨੇ ਵੀ ਜਿਹੜੇ ਪਰਿਵਾਰ ਸ਼ਹੀਦ ਹੋ ਗਏ ਆ ਉਹਨਾਂ ਦਾ ਧਿਆਨ ਬਿਲਕੁਲ ਰੱਖਿਆ ਜਾਊਗਾ, ਚੜ੍ਹਦੀ ਕਲਾ 'ਚ ਰਹਿਣਾ, ਚੜ੍ਹਦੀ ਕਲਾ ਦੀ ਗੱਲਾਂ ਕਰਨੀਆਂ ਨੇ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਬੜਾ ਖੁਸ਼ੀਆਂ ਭਰਿਆ ਦਿਨ ਆਇਆ। ਧੰਨਵਾਦ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਕਈ ਵਾਰੀ ਸਵਾਲ ਨਹੀਂ ਹੁੰਦਾ, ਭਾਵਨਾਵਾਂ ਹੁੰਦੀਆਂ ਆ। ਤੇ ਚਲੋ ਤੁਸੀਂ ਜ਼ਾਹਰ ਕਰਦੇ ਆ ਸਾਡੇ ਸਾਰਿਆਂ ਦੇ ਨਾਲ ਮਿਲ ਕੇ, ਸ਼ੁਕਰੀਆ ਉਸ ਚੀਜ਼ ਦੇ ਲਈ ਵੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਦੀਸ਼ ਜੀ। ਹਾਂਜੀ, ਹੈਲੋ ਜੀ ਜੀ ਦੀਸ਼ ਜੀ। ਹਾਂਜੀ, ਤੁਹਾਨੂੰ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਚਲੋ ਬਾਕੀ ਤਾਂ ਸਾਰੇ ਦੇ ਹੀ ਰਹੇ ਨੇ ਵਧਾਈ ਕਿ ਬਹੁਤ ਹੀ ਆਪਣੀ ਕੌਮ ਦੇ ਵਾਸਤੇ, ਲੋਕਾਈ ਦੇ ਵਾਸਤੇ ਹੀ ਜਿਹੜਾ ਬਹੁਤ ਹੀ ਅੱਜ ਮੁਕੱਦਸ ਦਿਨ ਆ। ਤੇ ਇਸ ਦਿਨ ਦੇ ਉੱਪਰ ਜਿਹੜੀ ਆਪਾਂ ਗੁਰਪੁਰਬ ਦੀਆਂ ਵਧਾਈਆਂ ਦੇ ਰਹੇ ਹਾਂ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀਆਂ। ਤੇ ਸਭ ਤੋਂ ਵੱਡੀ ਗੱਲ ਜਿਹੜੀ ਕਿਸਾਨਾਂ ਦੀ ਜਿੱਤ ਹੋਈ ਆ। ਤੇ ਮੈਂ ਇਸ ਤਰ੍ਹਾਂ ਵਧਾਈ ਦੇ ਕੇ ਮੈਂ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਾ ਚਾਹੁੰਦੀ ਹਾਂ, ਕਿਉਂਕਿ ਉਦੋਂ ਦੇ ਅਸੀਂ ਵੀ ਸੁਣਨ ਦੇ ਵਿੱਚ, ਬੋਲਣ ਦੇ ਵਿੱਚ ਇਸ ਸੰਘਰਸ਼ ਨਾਲ ਜੁੜੇ ਹੋਏ ਹਾਂ। ਤੇ ਦਿਨ ਰਾਤ ਅਸੀਂ ਅਰਜ਼ੋਈਆਂ ਕਰਦੇ ਰਹੇ, ਹੋਰ ਕੁਛ ਨਹੀਂ ਕਰ ਸਕਦੇ ਸੀਗੇ। ਤੇ ਜਿਸ ਤਰ੍ਹਾਂ ਵੀ ਹੋਇਆ ਯੋਗਦਾਨ ਪਾਉਣ ਦੀ ਸਾਰੇ ਲੋਕਾਂ ਨੇ, ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਰੇ ਸੰਸਾਰ ਦੇ ਲੋਕਾਂ ਨੇ ਇੱਕ ਤਰ੍ਹਾਂ ਦੇ ਨਾਲ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਸੀ। ਤੇ ਅੱਜ ਉਸ ਸੰਘਰਸ਼ ਦੀ, ਉਸ ਜੱਦੋ ਜਹਿਦ ਦੀ, ਉਸ ਲੋਕਾਂ ਦੀ ਜੱਦੋ ਜਹਿਦ ਦੀ ਤੇ ਉਸ ਜਿਹੜੀ ਕਿਸਾਨੀ ਲੀਡਰਸ਼ਿਪ ਆ ਉਹਨਾਂ ਦੀ
ਸੰਘਰਸ਼ ਨੂੰ ਬੂਰ ਪਿਆ ਆ ਔਰ ਇਸ ਦੇ ਜਿਹੜੇ ਦੂਰਦਰਸ਼ੀ ਨਤੀਜੇ ਨੇ ਮੈਂ ਕਹਿੰਦੀ ਹਾਂ ਕਿ ਬਹੁਤ ਜ਼ਿਆਦਾ ਨਿਕਲਣੇ ਨੇ। ਜਿਸ ਤਰ੍ਹਾਂ ਸੰਸਾਰ ਦੇ ਲੋਕਾਂ ਨੂੰ ਹੋਰਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਕਿ ਜਦੋਂ ਤੁਹਾਡੇ ਹੱਕਾਂ ਤੇ ਡਾਕਾ ਮਾਰਿਆ ਜਾਂਦਾ ਆ, ਤੁਹਾਨੂੰ ਮੁੜ ਕੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤਾਂ ਤੁਸੀਂ ਕਿਸ ਤਰ੍ਹਾਂ ਡਟ ਕੇ ਖੜਨਾ ਆ, ਕਿਸ ਤਰ੍ਹਾਂ ਜੇ ਤੁਹਾਡੇ ਵਿੱਚ ਏਕਾ ਆ, ਲੋਕ ਸਮਰਥਨ ਤੁਹਾਨੂੰ ਪ੍ਰਾਪਤ ਆ, ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਹੋ, ਨਹੀਂ ਝੁਕਦੇ, ਨਹੀਂ ਡਰਦੇ, ਨਹੀਂ ਵਿਕਦੇ, ਤੁਸੀਂ ਆਪਣੇ ਜਿਹੜਾ ਤੁਹਾਡਾ ਏਮ ਆ ਉਹਦੇ ਉੱਪਰ ਫੋਕਸ ਰਹਿੰਦੇ ਹੋ, ਤਾਂ ਕਿਸ ਤਰ੍ਹਾਂ ਜਿੱਤ ਪ੍ਰਾਪਤ ਹੁੰਦੀ ਹੈ। ਇਹ ਅੱਜ ਦੀ ਸਦੀ ਦੀ, ਸਾਡੀ ਸਦੀ ਦੀ, ਕਿਉਂਕਿ ਅਸੀਂ ਇਤਿਹਾਸ ਪੜ੍ਹਿਆ ਸੀ, ਸੁਣਿਆ ਸੀ, ਪਰ ਅੱਜ ਅਸੀਂ ਅੱਖੀਂ ਦੇਖ ਲਿਆ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਸੰਘਰਸ਼ ਜਿੱਤ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਆਪਣੀ ਆਜ਼ਾਦੀ ਨੂੰ ਕਾਇਮ ਰੱਖਣਾ ਹੈ, ਆਪਣੇ ਹੱਕਾਂ ਦੇ ਲਈ ਲੜ ਸਕਦੇ ਹੋ। ਔਰ ਦੂਜੀ ਗੱਲ, ਬਿਨਾਂ ਕਿਸੇ ਰਾਜਨੀਤਿਕ ਆਗੂਆਂ ਦੀ ਦਖਲ ਅੰਦਾਜ਼ੀ ਤੋਂ ਜਿਸ ਤਰ੍ਹਾਂ ਇਹ ਸੰਘਰਸ਼ ਜਿੱਤਿਆ ਗਿਆ ਆ, ਉਹ ਸਾਨੂੰ ਹੋਰ ਪ੍ਰੇਰਨਾ ਦਿੰਦਾ ਆ ਕਿ ਕਿਉਂ ਨਹੀਂ ਅਸੀਂ ਰਾਜਨੀਤਿਕ ਕ੍ਰਾਂਤੀ ਲਿਆ ਸਕਦੇ। ਇਹ ਮੈਂ ਮਿੰਟੂ ਗੁਰਸਰੀ ਜੀ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਅਸੀਂ ਆਸ ਕਰ ਸਕਦੇ ਹਾਂ ਕਿ ਹੁਣ ਭਾਰਤ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ, ਰਾਜਨੀਤਿਕ ਕ੍ਰਾਂਤੀ ਵੀ ਆਏਗੀ ਤੇ ਰਾਜਨੀਤਿਕ ਆਗੂ ਜਿਹੜੇ ਜਿਨ੍ਹਾਂ ਨੂੰ ਆਲਰੇਡੀ ਸਵਾਲ ਹੋਣੇ ਸ਼ੁਰੂ ਹੋ ਚੁੱਕੇ ਨੇ, ਲੋਕ ਸੁਚੇਤ ਹੋ ਚੁੱਕੇ ਨੇ, ਕੀ ਇਹ ਜਿਹੜੀ ਚੇਤਨਤਾ ਆ ਇਹ ਉਹਨਾਂ ਦੇ ਵਿੱਚ ਬਣੀ ਰਹੇਗੀ ਜਦੋਂ ਉਹ ਆਪਣੇ ਆਗੂ ਚੁਣਨਗੇ। ਉਹਨਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਜੇ ਤੁਹਾਡੇ ਆਗੂ ਚੰਗੇ ਨੇ ਤਾਂ ਤੁਹਾਡਾ ਜਿਹੜਾ ਦੇਸ਼ ਆ, ਤੁਹਾਡਾ ਜਿਹੜਾ ਸੂਬਾ ਆ, ਤੁਹਾਡਾ ਧਰਮ ਆ, ਤੁਹਾਡੀ ਕੌਮ ਆ, ਉਹ ਤਾਂ ਹੀ ਤਰੱਕੀ ਕਰ ਸਕਦੀ ਹੈ, ਤਾਂ ਹੀ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕਦੇ ਹੋ। ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਨਹੀਂ, ਮੈਂ ਇਸ ਚੀਜ਼ ਨੂੰ ਪਹਿਲਾਂ ਹੀ ਕਹਿ ਚੁੱਕਾ ਬੀਬੀ ਜੀ ਕਿ ਦੇਖੋ ਇਹ ਸਾਰਾ ਕੁਛ ਹੈ ਜਿਹੜਾ ਉਹ ਬਦਲਦਾ ਨਜ਼ਰ ਆ ਰਿਹਾ ਅੱਜ ਦੇ ਦੌਰ ਦੇ ਵਿੱਚ। ਨਹੀਂ ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਨਾ ਉਹ ਸੀਐਮ ਨੂੰ ਮਿਲਣ ਵਾਸਤੇ ਪਹਿਲਾਂ 4 ਦਿਨ ਬੈਠੀਆਂ ਰਹਿੰਦੀਆਂ ਸੀ, ਫਿਰ ਕਿਤੇ ਨਾ ਕਿਤੇ ਰੋਡ ਬਲੌਕ ਕਰਨਾ ਪੈਂਦਾ ਸੀ ਜਾਂ ਰੇਲ ਰੋਕਣੀ ਪੈਂਦੀ ਸੀ, ਫਿਰ ਮੀਟਿੰਗ ਫਿਕਸ ਹੁੰਦੀ ਸੀ। ਅੱਜ ਦੇ ਦੌਰ 'ਚ ਸੀਐਮ ਸਾਹਿਬ ਖੁਦ ਬਾਹਰ ਨਿਕਲਦੇ ਨੇ ਰਿਹਾਇਸ਼ ਤੋਂ ਕਿ ਆਓ ਮੈਂ ਮਾਫੀ ਮੰਗ ਕੇ ਤੁਹਾਨੂੰ ਲਿਜਾਣਾ। ਅੱਜ ਦੇ ਦੌਰ 'ਚ ਖੁਦ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਕਹਿ ਲਓ ਕਿ ਸ਼ਾਹੀ ਜ਼ਿੰਦਗੀ ਜਿਉਣ ਵਾਲੇ ਆ, ਜਿਨ੍ਹਾਂ ਨੇ ਸ਼ਾਹੀ ਪੋਲਿਟਿਕਸ ਕੀਤੀ ਆ, ਉਹਨਾਂ ਨੇ ਗਰਾਊਂਡ ਦੀ ਜਾਂ ਕਹਿ ਲਓ ਸੰਘਰਸ਼ ਦੀ ਪੋਲਿਟਿਕਸ ਨਹੀਂ ਕੀਤੀ ਕਿਉਂਕਿ ਤੁਹਾਨੂੰ ਪਤਾ ਉਹ ਲੀਡਰ ਦੇ ਘਰ ਹੀ ਜੰਮੇ ਸੀਗੇ। ਤਾਂ ਅੱਜ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਆ ਮੇਰੇ ਵਰਗੇ ਹਮਾਤੜਾਂ ਦੇ। ਤਾਂ ਇਹ ਜਿਹੜਾ ਸਾਰਾ ਦ੍ਰਿਸ਼ਟਾਂਤ ਬਦਲਦਾ ਨਜ਼ਰ ਆ ਰਿਹਾ, ਇਹ ਜਾਗਰਤੀ ਦੀ ਲਹਿਰ ਹੈ ਔਰ ਨਹੀਂ ਰੁਕੇਗੀ। ਮੈਂ ਦੱਸ ਕੇ ਹਟਿਆ, ਮੇਰਾ ਆਪਣਾ ਪਰਸਨਲ ਤਜਰਬਾ, ਮੇਰੀ ਜ਼ਮੀਰ ਦੀ ਆਵਾਜ਼ ਸੀ, ਮੇਰੀ ਰੂਹ ਦੀ ਆਵਾਜ਼ ਸੀਗੀ ਕਿ ਤੁਸੀਂ ਦੇਖਿਓ ਕੇਰਲ ਦੇ ਵਾਂਗੂ ਅਸੀਂ ਨਾਰਥ ਇੰਡੀਆ 'ਚ ਇੱਕ ਪੋਲੀਟੀਕਲ ਰਿਫਾਰਮ ਲਿਆਵਾਂਗੇ। ਅੱਜ ਕੇਰਲ ਸਾਰੇ ਪਾਸੇ ਨੰਬਰ 1 ਆ। ਕਿਉਂ ਨੰਬਰ 1 ਆ? ਉਹ ਧਰਮ ਦੇ ਪਿੱਛੇ ਨਹੀਂ ਜ਼ਿਆਦਾ ਗਏ, ਉਹ ਕਹਿ ਲਓ ਕਿ ਆਪਣੇ ਟਕਰਾਵਾਂ ਦੇ ਵਿੱਚ ਨਹੀਂ ਪਏ। ਡਿਵੈਲਪਮੈਂਟ ਉਹਨਾਂ ਨੇ ਦੇਖਿਆ, ਜੇ ਡਿਵੈਲਪਮੈਂਟ ਕਾਮਰੇਡਾਂ ਕੀਤੀ ਹੈ ਤਦ ਉਹ ਆ ਗਏ, ਰਿਪੀਟ ਹੋ ਗਿਆ। ਅਦਰਵਾਈਜ਼ ਉਹਨਾਂ ਨੇ ਚੱਕ ਕੇ ਕਾਂਗਰਸ ਨੂੰ ਵੋਟ ਕਰ ਦਿੱਤੀ। ਜਿਹੜੇ ਕੱਟੜਪੰਥੀ ਉੱਥੇ ਜਾਣ ਨੂੰ ਫਿਰਦੇ ਸੀ ਉਹ ਉਹਨਾਂ ਨੇ ਨਕਾਰ ਦਿੱਤੇ। ਤਾਂ ਸਪਸ਼ਟ ਹੈ ਨਾ ਕਿ ਉੱਥੇ ਕਿਸ ਤਰ੍ਹਾਂ ਉਹਨਾਂ ਨੇ ਰਿਫਾਰਮਸ ਕੀਤੇ ਆ। ਕੋਵਿਡ ਦੇ ਵਿੱਚ ਵੀ ਆਪਾਂ ਦੇਖਿਆ ਕੇਰਲ ਕਿਸ ਤਰ੍ਹਾਂ ਆਪਣੇ ਸੂਬੇ ਨੂੰ ਬਚਾਈ ਬੈਠਾ ਸੀ, ਕਿਸ ਤਰ੍ਹਾਂ ਉਹਨਾਂ ਨੇ ਪ੍ਰਬੰਧ ਕੀਤੇ। ਚਲੋ ਨੁਕਸਾਨ ਤੇ ਹਰ ਇੱਕ ਪਾਸੇ ਹੋਇਆ। ਮੈਨੂੰ ਜਿਹੜੀ ਉਮੀਦ ਸੀ ਅੱਜ ਤੋਂ 5-6 ਸਾਲ ਪਹਿਲਾਂ, ਕਿਉਂਕਿ ਮੇਰਾ ਕੋਈ ਬਹੁਤਾ ਵੱਡਾ ਤਜਰਬਾ ਨਹੀਂ, ਕੋਈ ਪੋਲਿਟਿਕਸ ਦਾ ਮੇਰਾ ਕੋਈ ਬੈਕਗਰਾਉਂਡ ਨਹੀਂ ਹੈ, ਨਾ ਹੀ ਮੈਂ ਕੋਈ ਬਹੁਤਾ ਪੜ੍ਹਿਆ ਲਿਖਿਆ ਸੀ, ਪਰ ਮੈਂ ਜੋ ਦੇਖ ਰਿਹਾ ਸੀਗਾ, ਮੇਰੀ ਜੋ ਕਹਿ ਲਓ ਕਿ ਚੇਤਨਤਾ ਮਹਿਸੂਸ ਕਰ ਰਹੀ ਸੀਗੀ ਜਾਂ ਮੈਨੂੰ ਇਹ ਲੱਗਦਾ ਸੀਗਾ, ਉਹ ਇਹੀ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਧਰੋਂ ਬਹੁਤ ਵੱਡਾ ਇੱਕ ਪੋਲੀਟੀਕਲ ਰਿਫਾਰਮ ਜਿਹੜਾ ਉੱਠੇਗਾ। ਪਰ ਇਹ ਕਦੇ ਨਹੀਂ ਸੀ ਸੋਚਿਆ ਕਿ ਉਹ ਹਲਵਾਹਕ ਜਿਹੜੇ ਆ ਉਹ ਇਸ ਜਾਗਰਤੀ ਨੂੰ ਜਨਮ ਦੇਣਗੇ। ਤਾਂ ਜਨਮਦਾਤਾ ਹਲਵਾਹਕ ਬਣਿਆ, ਤਾਂ ਹਲਵਾਹਕ ਕੌਣ ਆ? ਉਹ ਸਾਡਾ ਬਾਬਾ ਨਾਨਕ ਵੀ ਆ। ਸੋ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਬਦਲੇਗਾ, ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਪੂਰੇ ਇੰਡੀਆ 'ਚ। ਕਿਉਂਕਿ ਇੱਕ ਤਰ੍ਹਾਂ ਨਾਲ ਕਹਿ ਲਓ ਹੌਸਲਾ ਬਣ ਜਾਂਦਾ ਹੈ ਨਾ, ਹੁਣ ਆਪੋਜੀਸ਼ਨ ਦਾ ਵੀ ਹੌਸਲਾ ਬਣੇਗਾ। ਇਸ ਤੋਂ ਇਲਾਵਾ ਦੂਸਰੀਆਂ ਜਮਾਤਾਂ ਨੇ ਜਿਹੜੀਆਂ ਉਹ ਵੀ ਇਕਜੁੱਟ ਹੋਣਾ ਸਟਾਰਟ ਕਰਨਗੀਆਂ। ਦੂਸਰੇ ਮੁੱਦੇ ਜਿਵੇਂ ਬੇਰੁਜ਼ਗਾਰੀ ਇੰਡੀਆ 'ਚ ਬਹੁਤ ਵੱਡਾ ਮੁੱਦਾ ਹੈ, ਉਹ ਜਿਹੜੇ ਨੌਜਵਾਨ ਆ ਉਹ ਵੀ ਇਕਜੁੱਟ ਹੋਣਗੇ ਕਿ ਹਾਂ ਜੇ ਅਸੀਂ ਇਕਜੁੱਟ ਹੋ ਜਾਈਏ ਅਸੀਂ ਵੀ ਆਪਣਾ ਹੱਕ ਲੈ ਸਕਦੇ। ਬਾਕੀ ਗੱਲ ਹੁੰਦੀ ਹੈ ਦ੍ਰਿੜ ਨਿਸ਼ਚੇ ਦੀ, ਦ੍ਰਿੜ ਸੰਕਲਪ ਦੀ। ਛੋਟੀ ਜੀ ਗੱਲ ਸੁਣਾ ਕੇ ਫਿਰ ਟਾਈਮ ਹੋ ਗਿਆ, ਇਜਾਜ਼ਤ ਲੈ ਲੈਣਾ। ਇੱਕ ਸੰਨਿਆਸੀ ਹੋਣ ਚਲੇ ਗਿਆ ਬੰਦਾ ਮੇਰੇ ਵਰਗਾ ਘਰੋਂ ਨੱਸ ਕੇ ਕਿ ਮੈਂ ਤਾਂ ਸੰਨਿਆਸੀ ਹੂੰ। ਵੈਸੇ ਮੈਂ ਚਲੋ ਆਪਦੀ ਮਿਸਾਲ ਕਾਹਨੂੰ ਦਿੱਤੀ ਆ, ਕੋਈ ਹੋਣਾ ਬੰਦਾ ਚਲੇ ਗਿਆ ਜੰਗਲਾਂ ਦੇ ਵਿੱਚ, ਮਾਰਦਾ ਰਿਹਾ ਜੋ ਵੀ ਮਤਲਬ ਕਿ ਮੰਤਰ ਦੱਸਿਆ ਕਿਸੇ ਨੇ, 5 ਮਹੀਨੇ 4 ਮਹੀਨੇ ਥੱਕ ਗਿਆ। ਉਹਨੇ ਆਖਿਆ ਕਿ ਕੋਈ ਗਿਆਨ ਨਹੀਂ ਮਿਲਦਾ, ਫੇਰ ਤੁਰਨ ਲੱਗਾ, ਫੇਰ ਮੁੜ ਗਿਆ ਮਹੀਨਾ ਕੋ, ਫੇਰ ਵੇਖਿਆ ਜਪ ਤਪ ਕਰਕੇ ਕੱਖ ਨਹੀਂ। ਉਹ ਕਹਿੰਦਾ ਕੁਛ ਵੀ ਨਹੀਂ, ਨਾ ਜ਼ਿੰਦਗੀ ਦੇ ਭੇਤ ਖੁੱਲੇ ਆ, ਨਾ ਕੋਈ
ਆਤਮਿਕ ਗਿਆਨ ਹੋਇਆ, ਕੀ ਚੱਕਰ ਆ? ਉਹਨੇ ਕਿਹਾ ਦਫਾ ਕਰੋ ਸਾਰਾ ਕੁਝ, ਐਵੇਂ ਜੰਗਲਾਂ 'ਚ ਭੁੱਖੇ ਮਰਨ ਡਏ, ਘਰ ਨੂੰ ਚੱਲੀਏ। ਜਦੋਂ ਤੁਰ ਪਿਆ, ਰਾਹ ਦੇ ਵਿੱਚ ਇੱਕ ਨਦੀ ਪੈਂਦੀ ਸੀ, ਨਦੀ ਦੇ ਕਿਨਾਰੇ ਇੱਕ ਰੁਖੜਾ ਸੀਗਾ, ਉਹ ਉਸ ਰੁਖੜੇ ਦੀ ਛਾਵੇਂ ਬੈਠ ਗਿਆ। ਦੇਖਦਾ ਕੀ ਆ ਕਿ ਇੱਕ ਗਾਲੜ ਹੁੰਦੀ ਆ, ਉਹ ਨਦੀ 'ਚ ਜਾਂਦੀ ਆ, ਆਪਣੀ ਪੂਛਲ ਭਿਉਂਦੀ ਆ ਤੇ ਬਾਹਰ ਲਿਆ ਕੇ ਤੇ ਉਹਨੂੰ ਨਿਚੋੜ ਦਿੰਦੀ ਆ, ਫਿਰ ਇਉਂ ਕਰਦੀ ਆ, ਫਿਰ ਨਿਚੋੜ ਦਿੰਦੀ ਆ, ਫਿਰ ਇਉਂ ਕਰਦੀ ਆ, ਭਿਉਂਦੀ ਆ, ਫਿਰ ਬਾਹਰ ਨਿਚੋੜ ਦਿੰਦੀ ਆ। ਉਹਨੇ ਸੰਨਿਆਸੀ ਨੇ ਪੁੱਛਿਆ, ਉਹਨੇ ਕਿਹਾ ਗਾਲੜੇ ਕੀ ਕਰਦੀ ਪਈ ਆ, ਕਮਲੀਏ ਕੀ ਹੋਇਆ ਤੈਨੂੰ? ਤਾਂ ਉਹਨੇ ਕਿਹਾ ਇਸ ਨਦੀ ਨੇ ਮੇਰੇ ਬੱਚੇ ਵਹਾ ਕੇ ਡੋਬ ਕੇ ਮਾਰ ਦਿੱਤੇ ਸਨ, ਮੈਂ ਇਸ ਨਦੀ ਨੂੰ ਛੱਡਣਾ ਨਹੀਂ, ਮੈਂ ਇਹਨੂੰ ਸੁਕਾ ਦੇਣਾ। ਸੰਨਿਆਸੀ ਕਹਿੰਦਾ ਕਮਾਲ ਹੋ ਗਈ ਤੇਰੇ ਵਾਲੀ ਕਿ ਤੂੰ ਇਸ ਨਦੀ ਨੂੰ, ਏਡੀ ਵਿਸ਼ਾਲ ਨਦੀ ਆ ਜਿਹੜੀ, ਏਡੀ ਵੱਡਕਾਰੀ ਨਦੀ ਆ, ਇਹਨੂੰ ਤੂੰ ਸੁਕਾ ਸਕਦੀ? ਕਦੇ ਨਹੀਂ, ਤੂੰ ਮਰ ਜਾਏਂਗੀ। ਉਹਨੇ ਕਿਹਾ ਮਰ ਜਾਵਾਂ ਤਾਂ ਮਰ ਜਾਵਾਂ, ਪਰ ਮੇਰਾ ਸੰਕਲਪ ਹੈ, ਮੈਂ ਆਪਣਾ ਸੰਕਲਪ ਨਹੀਂ ਛੱਡ ਸਕਦੀ। ਤਾਂ ਉਹ ਬੰਦਾ ਜਿਹੜਾ ਗਿਆਨ ਲੈਣ ਗਿਆ ਸੀ, ਇੱਕ ਗਾਲੜ ਤੋਂ ਗਿਆਨ ਲੈ ਗਿਆ ਕਿ ਹਾਂ ਮੇਰਾ ਨਿਸ਼ਚਾ ਹੀ ਕਿਤੇ ਨਾ ਕਿਤੇ ਕੱਚਾ ਸੀਗਾ। ਸੋ ਗੱਲ ਇਹ ਆ, ਨਿਸ਼ਚਾ ਬਹੁਤ ਵੱਡਾ ਹੁੰਦਾ, ਦ੍ਰਿੜ ਸੰਕਲਪ, ਵਿਲ ਪਾਵਰ ਬਹੁਤ ਵੱਡੀ ਹੁੰਦੀ ਆ, ਔਰ ਇਹ ਜਾਗ ਜਿਹੜੀ ਆ ਉਹ ਗਾਂ ਬੰਦੇ ਤੋਂ ਬੰਦੇ ਨੂੰ ਲੱਗਦੀ ਹੈ, ਜਮਾਤ ਤੋਂ ਜਮਾਤ ਨੂੰ ਲੱਗਦੀ। ਜੀ ਜੀ, ਮੈਨੂੰ ਪਤਾ ਮਿੰਟੂ ਜੀ ਸਮਾਂ ਆਪਣਾ ਹੋ ਗਿਆ, ਪਰ ਕਈ ਕਾਲਰ ਜ਼ਿਆਦਾ ਲੰਮੇ ਸਮੇਂ ਤੋਂ ਇੰਤਜ਼ਾਰ 'ਚ, ਆਪਾਂ 1-2 ਕਾਲਸ ਹੋਰ ਲੈ ਕੇ ਫਿਰ ਆਪਾਂ ਸਮਾਪਤੀ ਜਿਹੜੀ ਉਹ ਕਰਦੇ ਹਾਂ। ਤੇ ਜਸਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਪਹਿਲਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਮੁਬਾਰਕਾਂ, ਦੂਜਾ ਆਪਣੇ ਕਿਸਾਨੀ ਸੰਘਰਸ਼ ਦੀਆਂ। ਤੇ ਅੱਛਾ ਮਿੰਟੂ ਜੀ, ਮੇਰਾ ਇੱਕ 2-3 ਸਵਾਲ ਹੈ। ਇੱਕ ਤਾਂ ਮੇਰਾ ਸਵਾਲ ਹੈਗਾ ਵੀ ਮੋਦੀ ਨੇ ਤਾਂ ਮਾਫੀ ਮੰਗ ਲਈ ਹੈ, ਜਿਹੜੇ ਮਿਨਿਸਟਰ ਮਾੜਾ ਚੰਗਾ ਬੋਲਦੇ ਰਹੇ ਕਿਸਾਨੀ ਮੋਰਚਿਆਂ ਨੂੰ, ਉਹ ਜਨਤਕ ਤੌਰ ਤੇ ਮਾਫੀ ਮੰਗਣਗੇ ਕਿ ਨਹੀਂ ਮੰਗਣਗੇ? ਚਾਹੇ ਹਰਜੀਤ ਗਰੇਵਾਲ ਆ, ਚਾਹੇ ਉਹ ਲੇਡੀ ਜੋ ਵੀ ਮਵਾਲੀ ਕਹਿੰਦੀ ਸੀ, ਜਾਂ ਜਾਣੀ ਆ, ਜਿੰਨੇ ਵੀ ਹੈਗੇ ਆ, ਜਨਤਕ ਤੌਰ ਤੇ ਮਾਫੀ ਮੰਗਣਗੇ ਕਿ ਨਹੀਂ ਮੰਗਣਗੇ? ਦੂਜਾ ਸਵਾਲ ਮੇਰਾ ਹੈਗਾ ਵੀ ਆਪਣਾ ਮਸਲਾ, ਇੱਕ ਮਿੰਟ ਹੋਰ ਸਵਾਲ ਹੈ, ਜਿਹੜਾ ਮਸਲਾ ਆਪਣਾ ਸਿਰਫ ਇਹ 3 ਕਾਨੂੰਨਾਂ ਤੱਕ ਸੀਗਾ, ਜਾਂ ਜਿਹੜੇ ਹੁਣ ਰੈਵੋਲੂਸ਼ਨ ਆਇਆ ਵੀ ਆਪਣੇ ਜਿੰਨੇ ਵੀ ਇਹਨਾਂ ਨੇ ਗਲਤ ਕਾਨੂੰਨ ਬਣਾਏ ਆ, ਤੇ ਏਦਾਂ ਹੀ ਇਸੇ ਤਰੀਕੇ ਨਾਲ ਚੱਲਦਾ, ਬਾਕੀ ਵੀ ਹੱਲ ਹੋ ਜਾਣਗੇ, ਮਿਨੋਰਟੀ ਦੇ ਜਿੰਨੇ ਹੈਗੇ ਇਸ਼ੂ ਉਹ ਹੱਲ ਹੋਣਗੇ ਕਿਸ ਤਰੀਕੇ ਨਾਲ? ਧੰਨਵਾਦ ਜੀ। ਨਹੀਂ ਸਰ, ਇਹ ਤਾਂ ਨਿਰੋਲ ਕਿਸਾਨੀ ਅੰਦੋਲਨ ਆ, ਮਾਈਨੋਰਟੀ ਜਾਂ ਧਾਰਮਿਕ ਮਸਲੇ ਇਹਦੇ ਚ ਨਹੀਂ ਆਉਣੇ। ਹਾਂ, ਕਿਸਾਨੀ ਨਾਲ ਜੁੜੇ ਕੋਈ 1-2 ਮੁੱਦੇ ਦੇਖੋ, ਅਗਾਂਹ ਫਿਰ ਉਹ ਨੈਰੇਟਿਵ ਉਲਟ ਬਣਨਾ ਸ਼ੁਰੂ ਹੋ ਜਾਏਗਾ ਨਾ, ਕਿ ਇਹ ਬੰਦੇ ਤੇ ਹਟਦੇ ਨਹੀਂ, ਇਹਨਾਂ ਦਾ ਇੱਕੋ ਇੱਕ ਏਜੰਡਾ ਆ ਕਿ ਮੋਦੀ ਦਾ ਵਿਰੋਧ ਕਰਨਾ, ਜਦ ਕਿ ਸਰਕਾਰ ਝੁਕ ਰਹੀ ਆ। ਸਮਝਦੇ ਹੋ ਨਾ, ਫਿਰ ਉਹ ਕੰਮ ਉਲਟ ਵੀ ਪੈ ਜਾਂਦਾ ਕਈ ਵਾਰ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਕਿਸਾਨ ਅੰਦੋਲਨ ਦੇ ਜਿਹੜੇ ਕਰਤਾ ਧਰਤਾ ਨੇ, ਉਹ ਇਸ ਚੀਜ਼ ਨੂੰ ਵਿਚਾਰ ਕੇ ਚੱਲਣਗੇ, ਸੋਚ ਕੇ ਚੱਲਣਗੇ। ਤਾਂ ਮੈਨੂੰ ਇਉਂ ਲੱਗਦਾ ਆ ਕਿ ਇਹ ਹੁਣ ਜਾਂਦੀ ਵਾਰ ਦਾ, ਜਿਵੇਂ ਆਪਾਂ ਕਹਿੰਦੇ ਨਾ ਕਿ ਸੌਦਾ ਪੱਤਾ ਤੇ ਜਿਹੜਾ ਹੁੰਦਾ ਉਹ ਹੋ ਗਿਆ ਰੂੰਗਾ ਚੁੰਗਾ, ਹੁਣ ਕਿਸਾਨ ਆਗੂ ਰੂੰਗਾ ਚੁੰਗਾ ਵੇਖਣਾ ਚਾਹੁੰਦੇ ਕਿ ਉਹਦੇ ਚ ਕੀ ਮਿਲਦਾ। MSP ਦਾ ਬੜਾ ਵੱਡਾ ਇੱਕ, ਮੈਂ ਜਿਵੇਂ ਤੁਹਾਨੂੰ ਸਮਝਾਇਆ ਜਾਂ ਸਮਝਾਉਣ ਦਾ ਯਤਨ ਕੀਤਾ ਤੁਛ ਬੁੱਧੀ ਅਨੁਸਾਰ, ਕਿ ਉਹਦਾ ਇੱਕ ਬਹੁਤ ਵੱਡਾ ਪੇਚ ਹੈ। ਜੀ ਜੀ, ਨਰਿੰਦਰ ਹਰਬੰਸ ਜੀ, ਹਰਬੰਸ ਜੀ। ਹਾਂ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਪਹਿਲਾਂ ਮੈਂ ਧੰਨਵਾਦ ਕਰਦਾ ਮਿੰਟੂ ਜੀ ਦਾ, ਇਹਨਾਂ ਨੇ ਐਨਾਲਿਸਿਸ ਬਹੁਤ ਸੋਹਣਾ ਦਿੱਤਾ। ਤੇ ਦੂਸਰ 2 ਬੇਨਤੀਆਂ ਕਰਨੀਆਂ ਨੇ। ਪਹਿਲੀ ਗੱਲ ਤਾਂ ਜਿਹੜੇ ਸ਼ਹੀਦ ਹੋ ਗਏ ਆ, ਟ੍ਰਿਬਿਊਨ ਦੇ ਮੁਤਾਬਕ 669 ਨੇ ਸ਼ਹੀਦੀ ਪਾਈ ਆ ਹੁਣ ਤੱਕ। ਸਾਡਾ ਫਰਜ਼ ਬਣਦਾ ਬਾਹਰ ਬੈਠੇ, ਜੇ $100 ਵੀ ਭੇਜ ਦਈਏ ਉਹਦੇ 7500 ਰੁਪਇਆ ਬਣ ਜਾਂਦਾ। ਐਟਲੀਸਟ ਜਿੰਨਾ ਚਿਰ ਗੌਰਮੈਂਟ ਦੀ ਸਬਸਿਡੀ ਨਹੀਂ ਆਉਂਦੀ, ਉਹਨਾਂ ਦੀ ਹੈਲਪ ਨਹੀਂ ਆਉਂਦੀ, ਆਈ ਥਿੰਕ ਦੈਟਸ ਵਾਟ ਵੀ ਕੈਨ ਡੂ। ਸੈਕੰਡਲੀ, ਸਟੇ ਯੂਨਾਈਟਿਡ, ਯੂਨਾਈਟਿਡ ਵੀ ਸਟੈਂਡ, ਡਿਵਾਈਡਡ ਵੀ ਫਾਲ। ਇਹ ਜਿਹੜੀ ਹੁਣ ਤੱਕ ਜਿੱਤ ਹੋਈ ਆ, ਇਹ ਯੂਨਿਟੀ ਕਰਕੇ ਹੋਈ ਆ। ਸੋ ਸਟੇ ਯੂਨਾਈਟਿਡ, ਯੂ ਵਿਲ ਆਲਵੇਜ਼ ਵਿਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੂਬ, ਬਹੁਤ ਖੂਬ ਜੀ, ਬਹੁਤ ਖੂਬ, ਬਹੁਤ ਖੂਬ। ਜਿਹੜੀ ਤੁਸੀਂ ਅੰਤਲੀ ਗੱਲ ਕਹੀ, ਵੈਸੇ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਹੈ, ਪਰ ਬਿਲਕੁਲ ਏਕੇ ਨਾਲ ਹੀ ਤੁਸੀਂ ਸਭ ਕੁਝ ਹਾਸਲ ਕਰ ਸਕਦੇ ਹੋ। ਮੈਂ ਇਸੇ ਕਰਕੇ ਇੱਕ ਗੱਲ ਕਹੀ ਹੈ ਕਿ ਇਹ ਜਿਹੜਾ ਏਕਾ ਹੈ, ਜਿਹੜੀ ਇਸ ਏਕੇ ਦੀ ਬਰਕਤ ਹੋਈ ਹੈ, ਇਹ ਦੂਜਿਆਂ ਨੂੰ ਵੀ ਚਿਣਕ ਲਾਏਗੀ, ਦੂਜਿਆਂ ਵਿੱਚ ਵੀ ਜੋਸ਼ ਜਜ਼ਬਾ, ਦੂਜਿਆਂ ਵਿੱਚ ਵੀ ਜੁਝਾਰੂਪਨ ਭਰੇਗੀ। ਤਾਂ ਇਹ ਕੱਲੀ ਇਸ ਅੰਦੋਲਨ ਦੀ ਪ੍ਰਾਪਤੀ ਨਹੀਂ, ਇਸ ਦੇਸ਼ ਦੀ ਪ੍ਰਾਪਤੀ ਆ ਕਿ ਜਦ ਲੋਕਤੰਤਰ ਸਹਿਕਦਾ ਪਿਆ ਸੀਗਾ, ਤਾਂ ਇਸ ਅੰਦੋਲਨ ਨੇ ਹਨੂਮਾਨ ਵਾਂਗੂ ਸੰਜੀਵਨੀ ਬੂਟੀ ਲਿਆ ਕੇ ਉਹਦੇ ਮੂੰਹ 'ਚ ਨਿਚੋੜ ਦਿੱਤੀ ਕਿ ਨਿਰਜੀਵ ਤੋਂ ਸਜੀਵ ਹੋ ਜਾ। ਜੀ ਜੀ, ਬਿਲਕੁਲ।
ਸੋ ਮਿੰਟੂ ਜੀ ਮੈਨੂੰ ਪਤਾ ਹੈ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਲੰਮਾ ਸਮਾਂ ਜਿਹੜਾ ਅੱਜ ਲੈ ਗਏ ਆ, ਪਰ ਕਾਲਾਂ ਬਹੁਤ ਸੀ, ਲੋਕਾਂ ਦੀਆਂ ਭਾਵਨਾਵਾਂ ਬਹੁਤ ਸੀ, ਗੱਲ ਜਿਹੜੀ ਉਹ ਕਰਨਾ ਚਾਹੁੰਦੇ ਸੀ ਜੀ। ਧੰਨਵਾਦ ਇਸ ਚੀਜ਼ ਦੇ ਲਈ, ਤੇ ਮਿਲਦੇ ਆ ਜੀ ਫਿਰ ਕੱਲ ਨੂੰ, ਤੇ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫਿਰ ਗੁਰਪੁਰਬ ਦੀਆਂ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਭ ਨੂੰ ਮੁਬਾਰਕ ਜੀ। ਤੇ ਸਰੋਤਿਓ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।